ਤੁਹਾਨੂੰ ਮੈਂ ਹੁਣ ਸਹੀ ਨਜ਼ਰ ਆਉਣਾ। ਵਾਪਸ ਚਲੀਏ 1 2 3 ਚਲੋ ਜੀ। ਲਓ ਜੀ ਭਾਜੀ ਹਾਲੇ ਵੀ ਕਾਰਟੂਨ ਨਹੀਂ ਆ। ਨਹੀਂ ਹੁਣ ਸੀਰੀਅਸ ਆ ਸੀਰੀਅਸ ਲੈ ਜਾ ਘਰ ਬੱਚੇ ਦਾਸ ਬੈਠੇ। ਉਸਤਾਦ ਜੀ 90 ਇੰਨੀਆਂ ਤਾਂ 90 ਹੈ ਹੀ ਨਹੀਂ ਸੀ। 90 ਕੀ ਉਸਤਾਦ ਜੀ ਭਾਈ ਲਿਆਸ ਵਰਗੇ ਤੇ ਪਿੰਡ ਚੋਂ ਖਬਰ ਆਉਂਦੀ ਉਹ ਮਾਸ਼ਰਾ ਦੇਖੇ ਉਹ ਬੁੱਢੀ ਤੋਂ ਬੰਦਾ ਬਣੇਗਾ ਭਾਈ। ਬੁੱਢੀ ਤੋਂ ਬੰਦਾ ਬਣ ਗਿਆ। ਅੱਛਾ ਲੋਕੀ ਦੇਖਣ ਜਾਂਦੇ ਆ। ਤੂੰ ਬਲਕਿ ਮਲੰਗ ਲੈਣਾ ਉਹਨੂੰ ਕਹਿਣਾ ਤੇ ਥੋਕ ਅਮਰੀਕਾ ਸੁੱਟੀ ਪੈ ਗਈ ਉਹਨੂੰ ਤੂੰ ਕਹਿਣਾ ਥੋਕ ਮਲੰਗਾ ਤੂੰ। अस्सलाम वालेकुम। ताड़ी का एक हिसाब हुंदा किहड़ा लो जो निक साहब शो शुरू करन लगा ना ते मैं ताड़ी रूह देखना मारना ताड़ा समझ नहीं ताड़ी मारिए कि ना। देखी अस्सलाम वालेकुम जी नाज़रीन। ਅੰਕੇ ਹੀ ਤੁਹਾਡੀ अड़ा ये बड़ा रौला हुंदा। ਤੁਸੀਂ ਸਾਡੀ ਤਾੜੀ ਮਾਰਤੀ ਹੈ। अस्सलाम वालेकुम जी भाजी की हाल चाल जी ठीक हो? इत्थे ताड़ी वजनी ਬਲਬਲਾ ਨਹੀਂ ਚੜਦਾ बलबला नहीं चढ़। अस्सलाम वालेकुम जी। ताड़ी का भी रौला हुंदा ਕਿਉਂਕਿ ਤਾੜੀ ਨਾਲ ਬੜੀਆਂ ਬਹਾਰਾਂ ਜੀ। हाँ हुण होर दहा उरे दा 1 2 3 अस्सलाम वालेकुम। ਹਾਂਜੀ हैना ਐਦਾਂ ਹੀ ਇਹਦੇ ਨਾਲ ਸੀਟੀ ਇਹਦੇ ਨਾਲ ਆਉਂਦੀ ਉਹਦੇ ਚ ਪੈਕੇਜ। ਅੱਛਾ ਜੀ ਹਾਂਜੀ ਤੂੰ ਪਹਿਲੀ ਜ਼ਾਇਆ ਕਰ ਲਈ ਆਪਣੀ। ਪਹਿਲੀ ਸੀਰੀਜ਼ ਆਇਆ ਲੇਕਿਨ ਤਾੜੀ ਆ ਵੇਖੀ ਹੁਣ ਮੈਂ ਜੋ ਜਿੱਦਾਂ ਵੀ ਕਹਾਂ ਤੂੰ ਸੀਟੀ ਮਾਰਨੀ ਜਿੱਦਾਂ ਵੀ ਮੈਂ ਕਹਾਂ ਤੂੰ ਸੀਟੀ ਮਾਰਨੀ ਵੇਖੀ ਕਿੰਨੀ ਅਨਬੈਲੈਂਸ ਲੱਗਦੀ। अस्सलाम वालेकुम जी। ਉਸ ਹਿਸਾਬ ਨਾਲ ਮਾਰੀ ਤੈਨੂੰ ਮੈਂ ਕਿਹਾ ਤੂੰ ਸਹੀ ਸੀਟੀ ਮਾਰਨੀ। ਅੱਛਾ ਸਹੀ ਮਾਰਨੀ ਮੈਂ ਤੁਹਾਡੇ ਹਿਸਾਬ ਨਾਲ ਮਾਰੀ ਨਾ ਫਿਰ ਤੁਸੀਂ ਨਹੀਂ ਤੁਸੀਂ ਆਪਣੇ ਹਿਸਾਬ ਨਾਲ ਇਹਨੂੰ ਤਮੀਜ਼ ਨਹੀਂ ਸੀਟੀ ਦੀ। ਉਹ ਯਾਰ ਮੈਂ ਸੀਟੀਆਂ ਬਹੁਤ ਮਾਰੀਆਂ ਵਗੀ ਨੇ ਉਹ ਕੁੱਕਰ ਤੋਂ ਸਿੱਖੀ। ਚਲੋ ਜੀ ਕੁੱਕਰ ਵਾਲੀ ਹੋਰ ਹੁੰਦੀ ਹੈ ਇਹ ਫੁੱਫੜਾ ਵਾਲੀ ਹੈ। ਉਹ ਛਿ 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 ਸਾਜੀ ਮੈਂ ਬੜਾ ਪਰੇਸ਼ਾਨ। ਇਹਨੂੰ ਕਹੋ ਵੀ ਇਹ ਮੁੰਡਾ ਆਪਣਾ ਆ ਗਿਆ ਚਿੱਚੀ ਵਾਲੀ ਗੱਲ ਸੁਣ ਕੇ ਵੀ ਪਰੇਸ਼ਾਨ। ਨਹੀਂ ਨਹੀਂ ਉਹ ਕੋਈ ਪ੍ਰੋਬਲਮ ਆ ਕੀ ਸਾਜੀ problem? ਗਰਮੀ ਦੀ ਜਿੰਨੀ ਗਰਮੀ ਪੈਣੀ ਸਕਿਨ ਮੇਰੀ ਧੜਾ ਗਲੋ ਕਰਨ ਰਹੀ ਹੈ ਮੈਨੂੰ ਕੋਲ ਆ ਜਾ ਮੈਂ ਕਿਹਾ ਪਤਾ ਨਹੀਂ ਪੱਲਿਓਂ ਖਾ ਬੈਠਾ। ਸੱਚੀ ਲੋਕ ਕਹਿੰਦੇ ਮੈਂ ਮੋਇਸਚਰਾਈਜ਼ਰ ਵੀ ਅੱਜ ਲਾਇਆ ਫਿਰ ਉਹ ਸਲਮਾਨ ਨੇ ਮੈਨੂੰ ਵਹਿ ਪਾਦਾ ਤੂੰ ਕੋਈ ਐਸੀ ਚੀਜ਼ ਲਾ ਜਿਹਦੇ ਨਾਲ ਸਕਿਨ ਤੇਰੀ ਡੈਮੇਜ ਰਵੇ। ਹਾਂ ਬਾਹਰ ਨਹੀਂ ਐਂਡ ਗਲੋ ਕਰੇ। ਮੈਨੂੰ ਕਹਿੰਦਾ ਚਿਹਰੇ ਤੇ ਕੁਝ ਲਾਉਂਦਾ ਕਿ ਧੁੱਪੇ ਗਲੋ ਹੁੰਦੀ ਹੈ। ਉਹ ਬਾਹਰ ਜੋ ਫਿਰਦੀ ਤੁਰੀ ਜਾਣਾ ਨਾ ਬਸ ਸਕਿਨ ਸਾਰੀ ਗਲੋ ਕਰ ਗਈ ਰਾਤ ਸਿੱਕੋ ਸੜ ਗਈ ਇੱਥੋਂ। ਮੈਂ ਆਪ ਪਰੇਸ਼ਾਨ ਹੋ ਗਿਆ ਕਹਿੰਦਾ ਪਰੇਸ਼ਾਨ ਮੈਂ ਕਿਹਾ ਪਤਾ ਨਹੀਂ ਮੁੰਡਾ ਕਾ ਗਿਆ ਉਹ ਕੀ ਹੁੰਦਾ ਛੱਡ ਦੇ ਇਹਦਾ ਬਿਹਤਰੀਨ ਹੱਲ ਆ ਪਾਥੀ ਤੇ ਨਾ ਗਰੀਸ ਲਾ ਕੇ ਤੇ ਉਹਦੀ ਮਸਾਜ ਕਰ। ਇਹਦੇ ਤੇ ਪਾਥੀ ਤੇ ਨਾ ਗਰੀਸ ਲਾ ਕੇ। ਮੇਰੀ ਪਾਥੀ ਤੇ ਨਾਮ ਹੀ ਲਾਵੇ ਉਹ ਯਾਰ ਯਾਰ ਉਸਤਾਦ ਤੇਰੀ ਜੀ ਪਰੇਸ਼ਾਨੀ ਲੈਦਾ ਸਾਈਡ ਨਹੀਂ ਤੇ ਯਾਰ ਇੱਕ ਸੈਕਿੰਡ ਪਹਿਲੇ ਜਿਸ ਬੰਦੇ ਨੇ ਮਸਲਾ ਸੁੱਟਿਆ ਹੈ, ਅਸੀਂ ਜਿਹੜੀ ਆਪਣੀ ਪਰੇਸ਼ਾਨੀ ਸੁੱਟੀ ਹੈ ਉਹਦਾ ਤੇ ਸਾਨੂੰ ਕੋਈ ਹੱਲ ਲੈ ਲੈਣਾ ਤੇ ਲੇਕਿਨ ਜੋ ਉਸਤਾਦ ਜੀ ਨੇ ਛੁੱਟਿਆ ਉਹ ਤੂੰ ਤੋੜ ਦਿੱਤਾ ਤੂੰ ਆਪਣੇ ਸ਼ੋਅ ਖਿੱਚ ਲਿਆ ਤੁਸੀਂ ਸੀਟੀ ਮਾਰ ਕੇ ਅੱਖਾਂ ਬਾਹਰ ਆ ਗਈਆਂ ਇਹ ਜਿਹੜਾ ਤੁਸੀਂ ਹਲਕਾ ਜਿਹਾ ਕੋਈ ਨੁਕਸਾ ਹੈ ਮਜੰਮੀ ਲਾ ਰਹੇ ਹੋ ਨਾ ਸਾਨੂੰ ਵੀ ਮੈਂ ਕੁਝ ਵੀ ਨਹੀਂ ਲਾ ਰਿਹਾ। ਉਹ ਬਸ ਕਰਿਆ ਕਰੋ ਉਸਤਾਦ ਓਏ ਅੱਲਾ ਦੀ ਕਸਮ ਹੈ ਨਹੀਂ ਕੁਝ ਲਾਉਂਦਾ ਮੈਂ ਸਾਬਣ ਨਾਲ ਮੂੰਹ ਧੋਣਾ ਬਸ ਤੇ ਇੱਕ ਕਰੀਮ ਆ ਜਿਹੜੀ ਵਾਈਟਨਿੰਗ ਵਾਲੀ ਨਹੀਂ ਗਈ ਉਹ ਹਾਂਜੀ ਨਾ ਵਾਈਟਨਿੰਗ ਵਾਲੀ ਨਹੀਂ ਗਈ ਉਹ ਜਿਹੜੇ ਆ ਸਿਆਹੀ ਦੱਬੇ ਨਹੀਂ ਪਏ ਇਹ ਉਹਦੀ ਵਜ੍ਹਾ ਨਾਲ ਪਏ ਆ। ਅਸੀਂ ਵੀ ਦੱਬੇ ਪਏ ਆ ਉਸਤਾਦ ਜੀ। ਲੋਕੀ ਜਿਹੜਾ ਬੰਦਾ ਵੀ ਮੈਨੂੰ ਜ਼ਿੰਦਗੀ 'ਚ ਟਕਰੇ ਉਹਨੇ ਇਹੀ ਕਿਹਾ ਭਾਈ ਕੁਝ ਵੀ ਨਹੀਂ ਕਰੀਦਾ ਨਹੀਂ ਯਾਰ ਮੈਂ ਵਾਈਟਨਿੰਗ ਕਰੀਮ ਕੋਈ ਨਹੀਂ ਲਾਉਂਦਾ ਮੈਂ ਕਦੀ ਵੀ ਨਹੀਂ ਲਾਈ। ਅੱਲਾ ਮਾਫੀ ਦੇਵੇ। ਉਹ ਮੈਂ ਚਲੋ ਜੀ ਤੁਸੀਂ ਜਾਓ ਦੇਖ ਲਓ ਮੇਰਾ ਸਾਰਾ ਸਮਾਨ ਪਿਆ ਮੈਨੂੰ ਇੱਕ ਵੀ ਵਾਈਟਨਿੰਗ ਕਰੀਮ ਲੱਭ ਕੇ ਤੇ ਉਹ ਲਿਆ ਤੁਸੀਂ ਸਾਹਮਣੇ ਰੱਖਣੀ ਸੀਗੀ ਤੇ ਮੈਂ ਚੋਰੀ ਲਾਉਣੀ ਹੈ। ਲੈ ਉਸਤਾਦ ਜੀ ਤੁਹਾਡੇ ਕੋਲ ਦੁਬਈ ਦਾ ਸਨ ਬਲੌਕ ਹੈਗਾ ਵਾ ਸਨ ਬਲੌਕ ਦੇ ਦਿਓ ਮੈਨੂੰ। ਨਹੀਂ ਹੈਗਾ ਮੇਰੇ ਕੋਲ। ਮੈਨੂੰ ਸੱਚੀ ਸਾਡੇ ਤੋਂ ਚੌਥਾ ਪੰਜਵਾਂ ਘਰ ਆ ਮਾਸੀ ਕਲਸੂਮ ਆ। ਉਹ ਭਾਜੀ ਸਨ ਬਲੌਕ ਨਹੀਂ ਹੈਗਾ ਸਨ ਬਲੌਕ ਇਥੋਂ 300 ਦਾ ਮਿਲ ਜਾਂਦਾ ਲੈ ਲਾ ਸਵੇਰੇ ਮਿੱਠੇ। ਨਹੀਂ ਮੇਰੇ ਕੋਲ ਹੈਗਾ ਵਾ ਫੇਰ ਯਾਰ ਮੇਰੇ ਕੋਲ ਮੋਇਸਚਰਾਈਜ਼ਰ ਹੈ ਵਾ ਤਾਂ ਸਨ ਬਲੌਕ ਨਹੀਂ ਹੈ। ਫੇਰ ਮੇਰਾ ਦਿਮਾਗ ਤੂੰ ਖਰਾਬ ਕਰਦਾ ਵਾਂ ਫੇਰ ਮੈਂ ਜਾਣ ਕੇ ਮੇਰਾ ਮੀਟਰ ਮੇਰੇ ਤੂੰ ਕੋਲ ਖਰਾਬ ਐਟਮਾਂ ਸਾਰੀਆਂ ਅੱਜ ਚਾਰ ਤੂੰ 3000 ਵਾਲਾ ਲੈ ਲਾ 3000 ਵਾਲਾ ਲੈ ਲਾ ਕਸਮੇ ਮਿੱਠੇ ਨਾ ਦੁਬਈ ਵਾਲੇ ਜ਼ਿਆਦਾ ਛਪਾ ਨਾ ਕਸਮੇ ਨਾ ਸਾਡੇ ਮੈਂ ਦੱਸਣ ਲੱਗਾ ਸਾਡਾ ਚੌਥਾ ਘਰ ਆ ਮਾਸੀ ਕਲਸੂਮ ਆ ਮੈਨੂੰ ਸਵੇਰੇ ਰੋਕ ਕੇ ਕਹਿੰਦੀ ਮੈਂ ਪੁੱਤ ਸਜਾ ਜਾਨ ਨੇ ਪੁੱਛਿਓ ਕਿਹੜੀ ਕਰੀਮ ਲਾਉਂਦਾ ਮੈਨੂੰ ਵੀ ਲੈ ਕੇ ਦੇ। ਨਾ ਇਹ ਪਰਸੋਂ ਜੋ ਮੈਂ ਵੀ ਤੇ ਕਿਹਾ ਸੀ ਨਾ ਯਾਰ ਕਰੀਮ ਇਹ ਓਏ ਐ ਰੂਪ ਇਹ ਉਹ ਤੈਨੂੰ 2 ਦਿਨ ਬਾਅਦ ਇਹ ਵੀ ਪੁੱਛੇ ਸਜਾਜ ਨੇ ਪੁੱਛਿਓ ਕਿਹੜੀ ਸਕੀਮ ਲਾਉਂਦਾ ਫੇਰ ਨਹੀਂ ਮਾਸੀ ਏਦਾਂ ਨਹੀਂ ਕਹਿ ਸਕਦੀ। ਸਲਮਾਨ ਨੇ ਦੱਸਿਆ ਸੀ ਦਾਲ ਵਾਲੇ ਡਾਕਟਰ ਕੋਲ ਕੁਝ ਲੈ ਕੇ ਆਇਆ ਨੁਸਖਾ ਲਾਉਣ ਵਾਲਾ। ਦਾੜ ਵਾਲੇ ਡਾਕਟਰ ਕੋਲ ਲਾਉਣ ਵਾਲਾ ਉਹਨੇ ਮੈਨੂੰ ਕੱਚਾ ਪਾਇਆ ਮੈਨੂੰ ਕਹਿੰਦਾ ਮਿੱਠੇ ਕੁਝ ਲਾਇਆ ਕਰ ਮੈਂ ਕਿਹਾ ਮੋਇਸਚਰ ਲਾਇਆ ਹੋਇਆ ਕਹਿੰਦਾ ਲਾਇਆ ਹੋਇਆ ਵਾ। ਉਹਨੇ ਮੈਨੂੰ ਕੱਚਾ ਪਾਇਆ ਤੇ ਬੈਠੇ ਨੇ ਕਹਿੰਦਾ ਹਲੇ ਲਾਇਆ ਹੋਇਆ
ਮੋਇਸਚਰਾਈਜ਼ਰ ਆਹੋ। ਇੰਨੀ ਗਰਮੀ ਚ ਕਾਹਤੋਂ ਲਾਉਣਾ? ਤੇਰੀ ਅੱਗੇ ਆਇਲੀ ਸਕਿਨ ਆ, ਪਹਿਲੇ ਤੇ ਪਤਾ ਕਰ ਤੇਰੀ ਸਕਿਨ ਕਿਹੜੀ ਹੈ। ਆਇਲੀ ਇਹ ਮੈਂ ਦੱਸਿਆ ਹੁਣ। ਨਹੀਂ ਸੱਚੀ ਜਦੋਂ ਸਵੇਰੇ ਮੈਂ ਉੱਠਦਾ ਨਾ ਇਹ ਤੇਲ ਤੋਂ ਚੋਣ ਰਿਹਾ ਹਾਂ, ਉਹ ਆਇਲੀ ਸਕਿਨ ਆ। ਆਇਲੀ ਸਕਿਨ ਦਾ ਸਾਬਣ ਹੋਰ ਹੁੰਦਾ, ਕਰੀਮਾਂ ਹੋਰ ਹੁੰਦੀਆਂ, ਉਹਦਾ ਟ੍ਰੀਟਮੈਂਟ ਹੋਰ ਹੁੰਦਾ, ਡਰਾਈ ਸਕਿਨ ਦਾ ਹੋਰ ਹੁੰਦਾ। ਇਹ ਕਿੰਨੇ ਕਿਸਮ ਦੀਆਂ ਸਕਿਨਾਂ ਨੇ। ਹੁਣ ਮੈਂ ਉਹੀ ਤੁਹਾਨੂੰ ਦੱਸਣਾ ਮੈਂ ਡਿਟੋਲ ਲਾਉਣਾ ਚਿਹਰੇ ਤੇ, ਡਿਟੋਲ ਸਾਬਣ। ਅੱਜ ਛੋਟੀ ਜਿਹੀ ਹਾਂ ਸਹੀ ਆ, ਠੀਕ ਹੈ ਹੁਣ ਮੈਂ ਅੱਜ ਜਿਹੜੀ ਸ਼ਾਇਦ ਮੈਂ ਦਫ਼ਤਰ ਆਉਣ ਲੱਗਿਆ ਸਨਬਲੌਕ ਲਾਇਆ, ਠੀਕ ਹੈ ਫਿਰ ਉਸ ਤੋਂ ਬਾਅਦ ਮੈਂ ਲਾਇਆ ਜੀ ਫੇਸ ਵਾਸ਼। ਠੀਕ ਹੈ। ਆਗੇ ਫੇਸ ਵਾਸ਼ ਘੰਟਾ ਉਤਰਦਾ ਨਹੀਂ, ਉਹ ਜਦ ਤੱਕ ਝੱਗੇ ਦਾ ਮੂੰਹ ਨਾ ਸਾਫ਼ ਕਰੀਏ ਉਹ ਲਾਇਆ। ਫਿਰ ਉਸ ਤੋਂ ਬਾਅਦ ਫਿਰ ਮੈਂ ਮੋਇਸਚਰਾਈਜ਼ਰ ਲਾਇਆ। ਫੇਸ ਵਾਸ਼ ਕੀ ਕਰਦਾ ਵਾ? ਉਹ ਥਿੰਦਾ ਵਾ, ਪਤਲਾ ਬਹੁਤ ਆ, ਚਿਪ ਚਿਪ ਹੋ ਕਿੱਦਾਂ ਲਾਉਣਾ ਤੂੰ? ਧੋਣ ਫੇਸ ਵਾਸ਼ ਲਾ ਕੇ ਮੁੜ ਕੇ ਮੈਂ ਟਿਸ਼ੂ ਨੂੰ ਲੱਥਾ ਹੀ ਨਹੀਂ, ਸਾਰੇ ਕਲਮਾਂ 'ਚ ਵੜ ਗਿਆ। ਮੈਂ ਫਿਰ ਝੱਗੇ ਨਾਲ ਲਪੇਟਿਆ। ਟਿਸ਼ੂ ਨਾ ਕਾਤੋਂ ਲਾਇਆ ਤੂੰ ਫੇਸ ਵਾਸ਼? ਹੋਰ ਕਹਿੰਦਾ ਲਾਉਣਾ ਸੀ, ਉਹ ਤਾਂ ਮੋਇਸਚਰਾਈਜ਼ਰ ਲਾਉਣਾ ਸੀ ਨਾ। ਇਹਨੇ ਨੁਸਖਾ ਤੂੰ ਗਰਮਾਲੇ ਨਾਲ ਲਾ ਲਾਉਣਾ ਤੇ ਨਹੀਂ ਭਾਈ ਲਿਆ ਸੱਚੀ ਵੀ ਮੋਇਸਚਰਾਈਜ਼ਰ ਲਾਇਆ। ਫਿਰ ਉਸ ਤੋਂ ਬਾਅਦ ਮੈਂ ਭਲਾ ਕੀ ਲਾਇਆ ਸਾਰੀ ਸੀਰਮ। ਹਾਂਸੀ ਵਾਲਾ। ਉਹ ਯਾਰ ਪਹਿਲੇ ਮੈਨੂੰ ਇਹ ਦੱਸੋ ਮੋਇਸਚਰਾਈਜ਼ਰ ਹੁੰਦਾ ਯਾਰ ਉਹ ਸੀਰਪ ਹੁੰਦਾ ਹੈ, ਸੀਰਪ ਪੇ ਐਂਡ ਤੇ ਹੁੰਦਾ ਸੀਰਪ, ਉਹ ਹੁੰਦਾ ਖਾਂਸੀ ਵਾਲਾ। ਸੀਰਮ ਸੀਰਮ ਹੋਰ ਹੁੰਦਾ, ਸੀਰਮ ਮੂੰਹ ਤੇ ਲਾਉਣ ਵਾਲਾ ਹੁੰਦਾ। ਉਹ ਭਾਜੀ ਉਹਦਾ ਮੂੰਹ ਨਹੀਂ ਆ ਲਫ਼ਜ਼ ਉਸੇ ਯਾਦ ਕਰਨ ਵਾਲਾ ਕਿਉਂ ਬੋਲ ਰਿਹਾ? ਅੱਛਾ ਉਸਤਾਦ ਜੀ ਮੂੰਹ ਬਸ ਲੱਸੀ ਲੂਸੀ ਨਾ ਧੋਲਾ ਜਿੱਦਾਂ ਦਾ ਹੈਗਾ, ਬਾ ਠੀਕ ਹੈ, ਗੁਜ਼ਾਰਾ ਹੁੰਦਾ ਰਵੇ। ਫੇਸ ਵਾਸ਼ ਦਾ ਕੀ ਮਤਲਬ ਆ? ਲਫ਼ਜ਼ ਦਾ ਕੀ ਮਤਲਬ ਆ ਫੇਸ ਵਾਸ਼? ਮੇਰਾ ਫੇਸ ਵਾਸ਼ ਕਰੋ, ਮੂੰਹ ਧੋ ਲਓ। ਮੂੰਹ ਧੋਣਾ ਸਾਫ਼ ਕਰਨਾ। ਹਾਂ, ਤੂੰ ਫੇਸ ਵਾਸ਼ ਲਾ ਕੇ ਟਿਸ਼ੂ ਨਾ ਕਾਤੋਂ ਸਾਫ਼ ਕਰਨ ਡਿਆ ਵੀ ਮੇਰੇ ਇੱਥੇ ਵੀ ਫਸ ਗਿਆ, ਇੱਥੇ ਵੀ ਫਸ ਗਿਆ। ਵਾਸ਼ ਉਹ ਮੇਰੇ ਕੋਲ ਤਹਾਂ ਤੱਕ ਚਲਾ ਗਿਆ ਨਾ ਵਿੱਚ ਚੱਥੇ। ਜਿੱਥੇ ਮਰਦੀ ਚੱਲ ਜਾਵੇ, ਜਿਵੇਂ ਸਾਬਣ ਦੀ ਝੱਗ ਨਹੀਂ ਬਣਦੀ, ਆਹੋ ਉਹ ਟਿਸ਼ੂ ਨਾਲ ਸਾਫ਼ ਕਰਦਾ ਜਾਂ ਮੂੰਹ ਨਾਲ ਪਾਣੀ ਨਾਲ? ਪਾਣੀ ਨਾ, ਹੁਣ ਪਾਣੀ ਵੀ ਆਪਣੇ ਮੇਰੀ ਗਲੋ ਦੇ ਹਿਸਾਬ ਇੰਨੀ ਤੇ ਇੱਥੇ ਹੀ ਰਹਿ ਪਹਿਲੇ, ਅੱਗੋਂ ਕੰਟੈਂਟ ਨਾ ਚੇਂਜ ਕਰ ਮੇਰਾ। ਜਦੋਂ ਤੂੰ ਸਾਬਣ ਦੀ ਝੱਗ ਮੂੰਹ ਤੇ ਇੰਜ ਬਾਂਦਾ ਸਾਬਣ ਲਾਉਣਾ ਸੀ, ਹਾਂਜੀ। ਉਸ ਤੋਂ ਬਾਅਦ ਟਿਸ਼ੂ ਨਾਲ ਸਾਫ਼ ਕਰੀਦਾ ਪਾਣੀ ਨਾਲ, ਪਾਣੀ ਛੱਟੇ ਮਾਰ ਕੇ, ਜਿੱਥੇ ਜਿੱਥੇ ਵੀ ਹੋਵੇ, ਇੱਥੇ ਵੀ ਹੋਵੇ, ਇੱਥੇ ਵੀ ਹੋਵੇ, ਇੰਜ। ਫੇਸ ਵਾਸ਼ ਵੀ ਸੇਮ ਉਹੀ ਚੀਜ਼ ਆ। ਸਰ ਉਹ ਪਤਾ ਉਹ ਨਿਕਲਿਆ ਦੂਜਾ ਚਿਪਚਿਪਾਹਟ ਵਾਲਾ। ਉਹ ਚਿਪਚਿਪਾਹਟ ਵਾਲਾ ਹੀ ਹੁੰਦਾ ਹੀ ਆ, ਤੇ ਉਹਦੀ ਝੱਗ ਬਣਨੀ ਆ। ਨਹੀਂ ਨਹੀਂ ਤੇ ਦਾਨਸ਼ ਲੈ ਪਾਊਡਰ ਨਿਕਲ ਆਵੇ ਫੇਸ ਵਾਸ਼। ਦਾਨਸ਼ ਲੈ ਕੇ 250 ਰੁਪਏ ਦਾ ਬੜਾ ਹਦਾਇਤ ਵਾਲਾ ਹੁੰਦਾ ਵਾ। ਉਹ ਦੋ ਲਿਆ ਦੇ ਯਾਰ, ਇਹਨੂੰ ਸਾਡੀ ਤੇ ਜਾਨ ਚਲਾ ਯਾਰ। ਨਹੀਂ ਅੱਛਾ ਹੁਣ ਮੈਂ ਹੁਣ ਮੇਰੀ ਤੂੰ ਚਾਹੁੰਦਾ ਕੀ ਮੈਂ ਤੈਨੂੰ ਉਹ ਇਲਾਜ ਦੱਸਦਾ? ਮੈਂ ਤੁਹਾਡੇ ਕੋਲੋਂ ਮੰਗਣਾ ਚਾਹੁੰਦਾ ਕੁਛ ਕਿ ਮੈਨੂੰ ਲੈ ਦਿਓ, ਪੱਲਿਓਂ ਤੇ ਰੁਪਈਆ ਨਹੀਂ ਲਾਣਾ ਉਹਨੇ। ਵੈਟਮੈਂਟ ਵਾਲਾ ਇੱਥੇ ਆ ਕੈਪਸੂਲ। ਕੇ ਵੀ ਉਸਤਾਦ ਜੀ ਜਿਹੜਾ ਆਪਣਾ ਬਿਊਟੀ ਬਾਕਸ ਹੈ ਨਾ, ਜਿਹੜਾ ਪ੍ਰੋਪਸ ਵਾਲਾ, ਉਹਦੇ ਚੋਂ ਹੀ ਇਹ ਲਾ ਰਿਹਾ ਵਾ ਸਾਨੂੰ। ਨਹੀਂ ਨਹੀਂ ਹੁਣ ਜਾਂ ਤਾਂ ਫਿਰ ਤੁਸੀਂ ਪੰਪ ਦਾ ਪਾਣੀ ਦਾ ਕਨੈਕਸ਼ਨ ਦੋ ਕਰੋ, ਨਮਕੀਨ ਖਾਰੇ ਪਾਣੀ ਦਾ ਮੇਰੇ ਆ ਵੇਖੋ ਨਾ ਕੱਖ ਗੱਤਾ ਹੀ ਬਣਦੀ ਆ। ਸਾਡੀ ਵਾਸ਼ਰੂਮ ਵਾਲੀ ਟੂਟੀ ਤੇ ਨਹੀਂ ਹਰਾ ਜਿਹਾ ਜੰਮਦਾ, ਉਹ ਇਹਦੇ ਜੰਮਣ ਲੱਗ ਪਿਆ ਵਾ ਸਬਜ਼ ਮਲਾਈ। ਖਾਰੇ ਪਾਣੀ ਦੀ। ਉਹਦੇ ਚਮੜ ਦੇ ਓਏ ਉਹ ਜਿਹੜਾ ਉਹਨੂੰ ਕਹਿੰਦੇ ਨੇ ਉੱਲੀ। ਉੱਲੀ ਨਹੀਂ, ਉੱਲੀ ਡੁੱਲੀ। ਇਹ ਦੇਖੋ ਸਕਿਨ ਗੱਤਾ ਹੀ ਬਣ ਗਈ ਹੈ। ਮੈਂ ਤੈਨੂੰ ਦੱਸਦਾ, ਮੇਰੀ ਗੱਲ ਸੁਣੋ, ਮੇਰੀ ਗੱਲ ਸੁਣ। ਸਾਰੇ ਉਸਤਾਦ ਐਪ ਇੰਸਟਾਲ ਕਰ ਇੱਕ, ਸਾਰਾ ਮੈਂ ਤੈਨੂੰ ਲਾ ਕੇ ਦਿਖਾਉਣਾ। ਠਹਿਰ, ਇੱਕ ਮਿੰਟ ਠਹਿਰ, ਹੁਣ ਉਹ ਸੀਰਮ ਕੀ ਕਰਾਂ? ਇੱਕ ਮਿੰਟ ਠਹਿਰ। ਆ ਦੇਖੋ ਜਰਾ, ਆ ਦੇਖਣਾ ਤੁਸੀਂ। ਤੈਨੂੰ ਮੈਂ ਇੰਜ ਲੱਗੇਗਾ ਜਿਵੇਂ ਮੈਂ 15 ਸਾਲ ਛੋਟਾ। ਆ ਤੂੰ ਹੁਣ ਨਹੀਂ ਦੇਖਣਾ, ਇਹ ਤੂੰ ਇਹ ਰਿਕਾਰਡਿੰਗ ਦੇਖਣੀ। ਆ ਦੇਖ 1 2 3। ਕਿਉਂ ਅਬ ਮੈਂ ਬੋਲਾਂਗਾ ਵੀ, ਹਿੱਲਾਂਗਾ ਵੀ, ਤਾਂ ਇੰਜ ਲੱਗਾ ਮੈਂ 15 ਸਾਲ ਛੋਟਾ ਹੋ ਗਿਆ। ਅੱਛਾ ਜੀ। ਅੱਛਾ ਜੀ। ਹਾਂ, ਤੁਸੀਂ ਇਹ ਬਾਅਦ ਚ ਵੀਡੀਓ ਵੇਖਣੀ, ਠੀਕ ਹੈ ਜੀ। ਹੋਰ ਪੱਪੂ ਬੱਚਾ ਬਣਾ, ਹੋਰ ਇਹ 1 2 3 ਆ ਲਓ, ਆ ਚੈੱਕ ਕਰ ਲਓ। ਅੱਛਾ ਜੀ, ਫੁੱਲ ਜਵਾਨੀ। मैं कहना भाजन ऐप पैसे नहीं खर्चते, पाकिस्तानी कौम पैसे नहीं खर्चती। पाकिस्तानी कौम फ्री वाली एप्स यूज करती है। पाकिस्तानी कौम में बहुत कम 1% लोग भी होंगे जो पेड ऐप यूज करते हैं। 1% में भी एक आधा ही आदमी होगा, वो मैं ही हूं बस। लीवरा नहीं ना है। और ये नहीं कि भी पैसों का मसला है, जब नहीं पैसे थे तब भी खरीदनी है तो पेड खरीदनी है। फ्री वाली ऐप जिंदगी में कभी नहीं चलाई, इसलिए ये रिजल्ट आ रहा है। देखे जरा, चेक करें। हैं हूं मैं तेरे ते अप्लाई करा ला 1 2 तू कैमरा देखना ही ਇੱਥੇ ਬਸ ਇੱਥੇ ਰਹਿਣਾ। 1 2 ਮਿੱਠਾ ਸਾਹਿਬ 1 2 3। ਚਲੋ ਬੋਲੋ। ਹਾਂਜੀ ਪੁੱਛੋ ਉਹਨਾਂ ਨੂੰ ਪੁੱਛ ਕੈਸਾ ਲੱਗ ਰਿਹਾ। ਕਿਆ ਭਾਜੀ ਕੋਈ ਫਰਕ ਤੁਸੀਂ ਆਪ ਦੱਸਣਾ। ਜਿਹੜਾ ਤੁਹਾਡੇ ਸਾਹਮਣੇ ਆ, ਤੁਹਾਡੇ ਸਾਹਮਣੇ ਉਹੀ ਮੈਂ ਵੀ ਯੂਜ਼ ਕੀਤਾ ਜਿਹੜਾ ਉਹਨਾਂ ਨੇ ਯੂਜ਼ ਕੀਤਾ। ਤੂੰ ਆਪ ਵੇਖਣਾ ਵਾ। ਦਿਖਾਓ ਜ਼ਰਾ। ਹਾਂ ਹਿੱਲ ਜਿੱਤਾ ਮਰਜ਼ੀ। ਅੱਛਾ ਫਿਰ ਇਸ ਐਪ 'ਚ ਵੀ ਆ ਭਾਈਜਾਨ, ਇਹ ਨਹੀਂ ਹੋਏਗਾ ਕਿ ਵੀ ਇੰਜ ਇੰਜ ਕੀਤਾ ਤੇ ਉਹ ਜਦੋਂ ਟਿਕਟੌਕ ਤੇ ਹੁੰਦਾ ਅਕਸਰ, ਜੀ ਜੀ ਤੁਸੀਂ ਇੰਜ ਕਰੋ ਤੇ ਬੁੱਲ ਉੱਤੇ ਆ ਜਾਂਦੇ ਆ। ਹਾਂ ਇਹਨੂੰ ਕਿਹਾ ਫਿਲਟਰ ਉੱਥੇ ਹੀ ਰਹਿ ਗਿਆ। ਆਹੋ ਮੈਂ ਰਾਤੀ ਨਾ ਮੈਂ ਟਿਕਟੌਕ ਦੇਖਿਆ ਨਾ, ਤੇ ਕਿੱਡੀ ਸੋਹਣੀ ਕੁੜੀ ਤੇ ਉਹਦੀਆਂ ਅੱਖਾਂ ਜਿਹੜੀਆਂ ਨਾ ਇੰਜ ਵਿੱਚੋਂ ਵਿੱਚ ਅਸਲ ਵੀ ਨਜ਼ਰ ਆ ਰਹੀਆਂ, ਤੇ ਅਸਲ ਜਿਹੜੀਆਂ ਨਾ ਬਲੈਕ ਜੀਆਂ, ਤੇ ਉੱਪਰ ਉਹਨੇ ਤੂੰ ਇੰਜ ਕਰ ਰਹੀਆਂ। ਮੈਂ ਥੱਲੇ ਮੈਸੇਜ ਕੀਤਾ, ਮੈਂ ਕਿਹਾ ਭਾਜੀ ਆਪਕਾ ਫਿਲਟਰ ਚਮੱਕੇ ਮਾਰ ਰਹਾ ਹੈ। ਆਹੋ ਜ਼ਮੀਨ ਅਸਮਾਨ ਦਾ ਫਰਕ ਇਹਦੇ 'ਚ। ਉਹ ਵੀ ਨਹੀਂ,
ਇਹਦੇ 'ਚ ਜੇ ਉਹਨੇ ਲਾਤਾ ਤੇ ਤੂੰ ਭਾਵੇਂ ਅੱਗੇ ਇੰਜ ਕਰੀ ਜਾ, ਇਹ ਨਹੀਂ ਲੱਗੂਗਾ ਵੀ ਫੇਕਨੈਸ ਆਈ ਐਪ ਦਾ ਲੱਗਾ। ਨਹੀਂ ਨਹੀਂ real ਦਾ ਤੇਰੇ ਇਲਾਵਾ ਉਧਰ ਦੇਖ, ਤੂੰ ਹੀ ਦੇਖ। 1 2 3 ਚੱਲ, ਗੱਲਾਂ ਬਾਤਾਂ ਕਰ, ਜਿੱਦਾਂ ਮਰਜ਼ੀ ਕਰ, ਹੱਥ ਨਾਲ ਇੰਜ ਕਰ, ਜੋ ਮਰਜ਼ੀ ਕਰ। ਹਾਂ ਓਏ ਓਏ ਬਿਲਕੁਲ। ਫੈਸਲ ਤੂੰ 25 ਸਾਲ ਛੋਟਾ ਹੋ ਗਿਆ, ਤੈਨੂੰ ਪਤਾ। ਅੱਛਾ ਹਾਂਜੀ ਯਾਨੀ ਕਿ 64 ਸਾਲ ਦੇ ਰਹਿ ਗਏ। ਹਾਂਜੀ। ਉਸਤਾਦ ਜੀ ਛੋਟਾ ਜਿਹਾ ਕਰੋ ਬੱਚਾ। ਤੇ ਨਾਲ ਢਿੱਡ ਵੀ ਛੋਟਾ ਹੋਇਆ ਕਿ ਮੂੰਹ ਸਰਵ। ਨਹੀਂ ਢਿੱਡ ਵੀ ਹੋ ਸਕਦਾ, ਲੇਕਿਨ ਇੱਥੇ ਬੈਠਿਆਂ ਦਾ ਨਹੀਂ, ਉਹ ਖਲੋ ਕੇ। ਉਸਤਾਦ ਜੀ ਜਸਤਾਵਾ ਗੁੱਜਰ ਤੇ ਫਿਲਟਰ ਪਲਾਈ ਹੋਵੇ। ਇੱਧਰ ਦੇਖਣਾ, ਇੱਧਰ ਆ, ਤੈਨੂੰ ਕਾਰਟੂਨ ਬਣਾ ਕੇ ਦਿਖਾਉਣਾ। ਬਿਲਕੁਲ ਕਾਰਟੂਨ ਨਹੀਂ ਹੁੰਦਾ, ਹਾਂਜੀ। ਕਾਰਟੂਨ ਬੋਲੇਗਾ 1 2 3। ਆ ਦੇਖੋ ਹੁਣ ਮੈਂ ਕਾਰਟੂਨ ਬਣ ਗਿਆ। ਉਧਰ ਦੇਖਣਾ ਤੁਸੀਂ, ਬਿਲਕੁਲ ਜਿੱਦਾਂ ਕਾਰਟੂਨ ਹੁੰਦਾ, ਉਹ ਕਲਰ ਵਾਲਾ 2D ਨਹੀਂ ਸੀ ਇੱਕ ਦੌਰ 'ਚ ਚੱਲਦਾ ਹੁੰਦਾ, ਉਂਝ ਦਾ ਕਾਰਟੂਨ ਬਣ ਗਿਆ ਮੈਂ। ਲੇਕਿਨ ਸਾਨੂੰ ਤਾਂ ਤੁਸੀਂ ਸਹੀ ਨਜ਼ਰ ਆਉਂਦੇ। ਤੁਹਾਨੂੰ ਮੈਂ ਹੁਣ ਸਹੀ ਨਜ਼ਰ ਆਉਣਾ। ਵਾਪਸ ਚਲੀਏ 1 2 3 ਚਲੋ ਜੀ। ਲਓ ਜੀ ਭਾਜੀ, ਹਾਲੇ ਵੀ ਕਾਰਟੂਨ ਨਹੀਂ ਆ। ਨਹੀਂ ਨਹੀਂ ਹੁਣ ਸੀਰੀਅਸ ਆ, ਸੀਰੀਅਸ ਲੈ ਜਾ ਘਰ, ਬੱਚੇ 10 ਬੈਠੇ ਝੱਟ ਖੁਸ਼ ਹੋ ਲੈਣਗੇ। ਅੱਛਾ, ਯਾਨੀ ਕਿ ਉਹ ਗਲੋਵਿੰਗ ਸਕਿਨ ਦਾ ਇਹ ਐਪਲੀਕੇਸ਼ਨ ਨਾ ਕੀਤਾ ਲੱਗੇ। ਮੈਂ ਕਿਹਾ ਹੁਣ ਅਸੀਂ ਇਹ ਸ਼ੋਅ ਚਾਹਾਂ ਨਾ ਮੈਂ, ਤੇ ਮੈਂ ਇਹਦੇ 'ਚ ਹਲਕਾ ਜਿਹਾ ਫਿਲਟਰ ਲਾ ਕੇ ਨਿਜ਼ਾਮ ਕਰਕੇ ਤੁਹਾਨੂੰ ਇੰਜ ਲੱਗੇ ਲੋਕੀ ਕਹਿਣ ਯਾਰ ਕਿਆ ਵਾ। ਲੇਕਿਨ ਜੈਨੂਅਨ ਮਿੱਠਾ ਸਾਹਿਬ ਔਰ ਸਨ ਜਿਹੜਾ ਵਾ ਬਲੌਕਰ, ਉਹ ਵੱਡੀ ਤੋਂ ਵੱਡੀ ਕੰਪਨੀ ਦਾ ਵੀ ਹੁੰਦਾ, ਔਰ ਤੁਹਾਡੀ ਜਿਲਦ ਦੇ ਹਿਸਾਬ ਨਾਲ ਤੁਹਾਨੂੰ ਡਾਕਟਰ ਅਰਮਾਨ ਸਾਹਿਬ ਕੋਲ ਜਾ, ਤੁਹਾਨੂੰ ਲਿਖ ਕੇ ਦੇਣਗੇ ਤੇਰੀ ਜਿਲਦ। ਉਹਨਾਂ ਨੇ ਜਿਲਦ ਦੇ ਬਾਰੇ 'ਚ ਪੜ੍ਹਿਆ ਕਿ ਦੁਨੀਆ ਦੇ ਕਿੰਨੇ ਕਿਸਮ ਦੀ ਲਹਿਦਾ ਜਿਲਦ ਹੁੰਦੀ ਹੈ, ਕਿੰਨੀ ਕੈਟਾਗਰੀ ਜਿਲਦ ਦੀ, ਕਿਹੜੀ ਜਿਲਦ ਲਈ ਕਿਹੜੀ ਦਵਾਈ, ਕਿਹੜੀ ਕਰੀਮ ਮਾਫਕ। ਅਸੀਂ ਮੂੰਹ ਚੁੱਕ ਕੇ ਜਿਹੜੀ ਮਰਜ਼ੀ ਹਰ ਮੂੰਹ ਤੇ ਲਾ ਲੈ। ਮੈਨੂੰ ਇੱਕ ਕਰੀਮ ਨਾਲ ਆਰਾਮ ਆ ਗਿਆ ਨਾ, ਤੂੰ ਕਹਣਾ ਆਹ ਕਿਹੜੀ ਕਰੀਮ ਲਾ ਲਿਆ, ਮੈਂ ਕਹਿੰਦਾ ਉਹ ਆਹ ਲਾ। ਉਹਨੇ ਹੁਣ ਉਹਦੀ ਸਕਿਨ ਹੀ ਹੋਰ ਆ, ਮੇਰੀ ਡਰਾਈ ਆ, ਉਹਦੀ ਆਇਲੀ ਆ, ਉਹਨੇ ਉਹ ਲਾਉਣੀ ਸ਼ੁਰੂ ਕਰਤੀ। ਉਹਨੇ ਕਹਣਾ ਉਹ ਪਤਾ ਨਹੀਂ, ਐਵੇਂ ਮੈਨੂੰ ਪਤਾ ਨਹੀਂ, ਇਹ ਨਹੀਂ ਪਤਾ ਕਿ ਭਾਜੀ ਮੇਰਾ ਨਿਜ਼ਾਮ ਹੀ ਹੋ ਰਿਹਾ। ਤੂੰ ਮੈਨੂੰ ਆਪਣਾ ਫਾਈਨਲ ਮੁੱਦਾ ਦੱਸਣਾ ਵਾ। ਮੈਂ ਤੁਹਾਨੂੰ ਫਾਇਦਾ ਦੱਸਦਾ, ਮੈਨੂੰ ਸਕਿਨ ਦਾ ਰੌਲਾ ਨਾ, ਮੇਰੀ ਸਕਿਨ ਸ਼ੁਰੂ ਤੋਂ ਬਚਪਨ ਤੋਂ ਗ੍ਰੇਸ ਟਾਈਪ ਹੈ। ਯਾਰ ਇਹ ਮੈਂ ਨਹੀਂ ਪੁੱਛਿਆ। ਨਹੀਂ ਹਾਂ, ਇਹ ਨਾ ਕਰ, ਕਿੰਨਾ ਮੈਂ ਚਿੱਟਾ? ਦੂਜੇ ਹੱਥ ਨਾਲ ਇਹ ਨਹੀਂ ਕਰਦੇ ਨਾਲ ਹਾਜੀ ਸਾਹਿਬ ਵੀ ਵਿੱਚੋਂ ਕਹਿ, ਕਿੰਨਾ ਚਿੱਟਾ ਵਾ। ਮੈਂ ਕਿਹਾ ਇੰਜ ਕਰਕੇ ਹਾਜੀ ਸਾਹਿਬ ਵੀ ਕਹਿ ਦੇਣਾ। ਹਾਂ ਬਸ ਠੀਕ, ਮੇਰੀ ਗੱਲ ਸੁਣ। ਹਾਂ ਮੇਰੀ ਗੱਲ ਸੁਣ, ਮੇਰੇ ਜਿੱਥੇ ਤੁਸੀਂ ਕਪੜਾ ਪਾ ਮੈਂ ਕਿਹਾ ਇਹ ਤੂੰ ਅੱਧਾ ਘੰਟਾ ਮੁੰਦਰੀ ਪਾ ਕੇ ਲਾਏਗਾ ਤੇ ਤੂੰ ਚਿੱਟਾ ਹੋ ਜਾਣਾ ਵਿੱਚੋਂ 100-1.5 ਸੂਤਰ ਜਗ੍ਹਾ ਤੇਰੀ। ਮੈਂ ਤੈਨੂੰ ਕਹਿ ਰਿਹਾ ਤੂੰ ਚਾਹੁੰਦਾ ਕਿਉਂ ਦੱਸ। ਮੈਂ ਚਾਹੁੰਦਾ ਹਲਕੀ ਹਲਕੀ ਵਾਈਟਨਿੰਗ, ਹਲਕਾ ਹਲਕਾ ਟੇਲਾ ਬਾਜੀ ਜਿਹੜੀ ਨਾ ਚਿੱਟੀ, ਇਹਦਾ ਖੂਬਸੂਰਤੀ। ਡੇਲਾਬਾਜ਼ੀ ਚਿੱਟੀ ਮਤਲਬ? ਐ ਹੁਣ ਅੱਖਾਂ ਪੀਲੀਆਂ। ਅੱਛਾ ਇੱਥੋਂ ਨਹੀਂ ਇਹ ਇਹਦਾ ਨਹੀਂ ਰੌਲਾ, ਨਹੀਂ ਇਹ ਦੇਖੋ, ਇਹ ਕਰੀਮ ਨਾਲ ਨਹੀਂ ਹੋਣ ਵਾਲਾ। ਲੇਕਿਨ ਤੂੰ ਮੇਰੇ ਵਾਲਾ ਨੁਸਖਾ ਯੂਜ਼ ਕਰ ਜਿੱਦਾਂ ਮੈਂ ਕਰਦਾ। ਹਾਂ ਇਹਦਾ ਨਾ ਕਰ ਲਾ, ਦੇਖ ਆ ਇਦਾਂ ਦੀਆਂ ਹੋ ਜਾਣ। ਰਿਜ਼ਲਟ ਵੇਖ ਤੂੰ। ਨਹੀਂ ਉਸਤਾਦ ਰਿਜ਼ਲਟ ਚੈੱਕ ਉਹ ਯਾਰ ਕਰ, ਸਵੇਰੇ ਉੱਠ ਕੇ ਸੈਂਪਲ ਚੈੱਕ ਕਰ। ਆਉਣਾ ਦਾ ਭਾਈ ਸਾਹਿਬ, ਓਹ ਹੋ ਮਿੱਟੀ ਬਈ। ਉਹ ਨਹੀਂ ਹਾਂ ਨਹੀਂ ਜੀ, ਨਹੀਂ ਮੈਂ ਕੇ ਖਿਲਾਫ ਉਹ ਦੂਜਾ ਪ੍ਰੈਸ਼ਰ ਵਾਲਾ ਆਇਆ ਨਾ, ਉਹ ਮੈਂ ਦੂਰੋਂ ਰੱਖ ਕੇ ਮਾਰਾ, ਪੂਰੀ ਧਾਰ ਬਰੀਕ ਵਿੱਚ ਹੀ ਵੜ ਗਈ। ਓਏ ਕੋਈ ਹੋਰ ਤੇ ਨਹੀਂ ਮਾਰ ਲਿਆ, ਉਹ ਜਿਵੇਂ ਤੂੰ ਕੀਤਾ ਹੀ। ਮੇਰੀ ਗੱਲ ਸੁਣ, ਉਹਨੇ ਮੈਨੂੰ ਕਿਹਾ ਕਿ ਫੁਹਾਰ ਬਣਾ, ਇਹਦਾ ਪਰਫਿਊਮ ਨਹੀਂ ਏਦਾਂ ਮਾਰਦੀ। ਉਹ ਮੈਨੂੰ ਨਹੀਂ ਪਤਾ ਕੋਈ ਟੂਟੀ ਖੁੱਲੀ ਸੀ, ਬਰੀਕ ਸੀ, ਐ ਮਾਰੇ ਹਾਕੀ ਮੇਰੀ ਡੇਲਾ ਚ ਹੋ ਗਿਆ, ਐ ਰਿਹਾ ਸਾਰੀ ਰਾਤ। ਉਹ ਮੁੰਡੇ ਨੇ ਸਪਰੇਅ ਮਾਰੇ ਉਹਦੀ ਅੱਖ। ਹੁਣ ਤੂੰ ਅੱਖ ਤਾਂ ਤੇਰੀ ਦਾ ਰੌਲਾ ਵਾ, ਜਾਂ ਸਕਿਨ ਦਾ ਰੌਲਾ ਵਾ, ਜਾਂ ਰੰਗ ਚਿੱਟਾ ਕਰਨਾ ਵਾ, ਜਾਂ ਹਲਕੇ ਖਤਮ ਕਰਨੇ ਆ, ਜਾਂ ਅੱਖਾਂ ਦੇ ਅੰਦਰ ਜਿਹੜਾ ਪੀਲਾ ਕੰਮ, ਇਹ ਸਾਰਾ ਲਹਿਦਾ ਕੈਟਾਗਰੀ ਹੈ। ਭਾਜੀ ਦੇਖੋ, ਇੰਜ ਦਾ ਕਰਦਾ ਵਾ ਅੱਖਾਂ। ਨਹੀਂ ਭਾਜੀ ਮੈਂ ਏਦਾਂ ਠੀਕ ਸੀ, ਮੈਂ ਬਹੁਤ ਬਿਹਤਰ ਆਇਆ ਟੋਟਾ ਜੀ ਇੱਥੋਂ ਇੰਨਾ ਟੋਟਾ, ਇਹਦੇ ਉੱਪਰ ਮੈਂ ਚਿਟਾ ਜਾਵਾਂ, ਠੀਕ ਆ, ਖੂਬਸੂਰਤ ਫੇਸ। ਠੀਕ ਹੈ। ਫੇਸ ਤੇ ਮੇਰਾ ਮੈਨੂੰ ਪਤਾ ਵੀ ਮੇਰਾ ਨੈਣ ਕਿਧਰ ਗਿਆ, ਠੀਕ ਆ। ਤੇ ਰੰਗ ਚਿੱਟਾ ਦਾ ਚੁਲ ਬੁਲ ਜਿਹੜਾ ਪਾਣ ਨਾ। ਯਾਰ ਤੇਰਾ ਰੰਗ ਸਾਫ਼ ਆ, ਸਹੀ ਆ ਸਹੀ ਮਿੱਠੇ। ਆ। ਤੂੰ ਚਿੱਟਾ ਕੀ ਕਰਨਾ ਫੇ ਕਿੱਦਾਂ ਦਾ ਕਰ, ਇਹ ਠੀਕ ਆ, ਆ ਸੈਂਪਲ ਚੈੱਕ ਕਰ। ਤਾਂ ਭਾਈ ਭਲੀ ਹੈ ਜੀ, ਇਹ ਲੜਕੇ ਕਹਿ ਐ ਤੂੰ ਪਹਿਲੇ ਕੀਤੀ ਹੁੰਦੀ ਤੇਰਾ ਇਹ ਹਾਲ ਨਹੀਂ ਸੀ ਹੁਣ। ਐ ਲੱਗਣਾ 2 ਦਿਨ ਤੋਂ ਸਵਾਰੀ ਲੈਣ ਆਇਆ, ਲੜਕੇ ਕਹਿ ਭਾਜੀ ਮੈਂ ਏਦਾਂ ਠੀਕ ਆ। ਓਏ ਯਾਰ ਤੂੰ ਮੇਰੀ ਸਕਿਨ ਵੇਖ ਯਾਰ, ਸਵੇਰੇ ਉੱਠ ਕੇ ਮੈਂ ਉਸਤਾਦ ਜੀ ਸਿਰਫ ਇੱਕ ਕੰਮ ਕਰਨਾ, ਹਨੀ ਲੈਮਨ ਤੇ ਲੈਮਨ ਮਾਰਗਰੇਟਾ। ਇਹ ਉਸਤਾਦ ਜੀ ਤੁਸੀਂ ਇਹ ਗਲੋ ਕਰ ਰਹੀ ਹੋ। ਇਹ ਇਦਾਂ ਦੇ ਗਰਮੀ ਚ ਫੁੱਲ ਹੁੰਦਾ, ਕੋਈ ਕਿਹੜੀ ਗਰਮੀ, ਇਹਨੇ ਹਨੀ ਕਾ ਕੇ ਅਟੈਕ ਕਰਵਾ ਲੈਣਾ। ਕਿਉਂ? ਨਹੀਂ ਇਹ ਤਾਂ ਸਰਦੀਆਂ ਦੀ ਆਈਟਮਾਂ ਭਰਾਵਾ, ਜਿਹੜੀ ਤੂੰ ਗਰਮੀਆਂ ਨੇ ਓਏ ਖਾਈ ਹਨੀ ਨੂੰ ਲਾ ਮੂੰਹ ਤੇ, ਹਨੀ ਲਾ, ਮਲਾਈ ਲਾ, ਮਲਾਈ ਹਨੀ ਕਿਹਨੂੰ ਕਹਿਣਾ ਤੂੰ? ਹਨੀ ਕਲਵੰਜੀ ਪੀਸ ਕੇ ਲਾਓ ਚਿਹਰੇ ਤੇ। ਹਨੀ ਹਾਂਜੀ ਪਤਾ ਨਹੀਂ ਕਿੱਥੇ ਜ਼ਿੰਦਗੀ ਗੁਜ਼ਾਰਤੀ ਹੈ, ਹਾਂ ਸਾਰੀ ਉਮਰ ਕਿੱਥੇ ਜ਼ਿੰਦਗੀ। ਉਹ ਭਾਈ ਪਿਆਜ਼ ਨੂੰ ਕਹਿੰਦੇ ਨੇ। ਯਾਰ ਮੇਰਾ ਹਾਲ ਤੁਸੀਂ ਇਕੱਠੇ ਹੀ ਸੀ ਇੱਕੋ ਜਗ੍ਹਾ ਤੇ ਜਿੱਥੇ ਜ਼ਿੰਦਗੀ ਨੇ ਗੁਜ਼ਾਰੀ। ਗੱਲ ਪਤਾ ਕੀ ਹੈ? ਉਹਦੇ ਲੱਗੇ ਕਿੱਥੇ ਜ਼ਿੰਦਗੀ ਗੁਜ਼ਾਰੀ ਗਿਆ। ਆ ਗੁਜ਼ਾਰੀ ਇਕੱਠਿਆਂ ਨਹੀਂ ਆ ਕਿਤੇ। ਯਾਰ ਆ ਭਾਈ ਦੀ ਮੈਨੂੰ ਸਮਝ ਨਹੀਂ ਲੱਗੀ ਓ ਉਸਤਾਦ। ਯਾਰ ਤੂੰ ਇਹਨਾਂ ਨਾਲ ਗੱਲ ਕਰ ਲੈ, ਮੈਨੂੰ ਛੱਡ ਦੇ। ਇਹ ਹੁਣ ਰੰਗ ਚਿੱਟਾ ਵਾ, ਕਿਹੜਾ ਲੇਕਿਨ ਉਸਤਾਦ ਜੀ, ਇੰਜ ਦਾ ਚਿੱਟਾ ਜਿਹਾ ਰੰਗ ਦਾ। ਲਾਲੀਆਂ ਟੈਪ ਆ ਦੇਖ। ਉਹ ਲੇਕਿਨ ਅੱਗੋਂ ਹਾਂ ਰੈਡ ਨਸ਼ਾ, ਕਿਹੜਾ ਹੁੰਦਾ? ਲੇਕਿਨ ਵਟਨਸ ਕਿਉਂ ਨਹੀਂ ਜਾਂਦੀ? ਵਟਨਸ ਨਹੀਂ ਹੈਗੀ, ਇਹ ਵਟਨਸ ਹੀ ਹੈ। ਰੈਡ ਨਸ਼ਾ। ਵਟਨਸ ਤੇਰੇ 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 ਬ੍ਰਾਊਨਿਸ਼ ਆ ਤੁਸੀਂ ਬ੍ਰਾਊਨਿਸ਼। ਹਾਂ। ਸਾਡੀ ਕੋਰੀਆ ਦੀਆਂ ਫਿਲਮਾਂ ਦੇ ਵਿੱਚ ਜਿਹੜੀ ਬੁੱਢੀ ਨਹੀਂ ਆਂਦੀ ਵਿਲਨ,
ਉਂਝ ਦਾ ਫੇਸ ਆ ਬਿਲਕੁਲ। ਹਾਂ ਕੋਰੀਅਨ। ਹਾਂ ਜਿਹੜੀ ਐਂਡ ਤੇ ਹੀਰੋ ਉਹ ਇੱਕ ਕਰਾਟੇ ਵਾਲੀ ਫਿਲਮ ਚ ਮਾਈ ਜਿਹੜੀ ਆਉਂਦੀ ਆ ਜੇ ਸਿਗਰਟ ਵੀ ਪੀਣੀ ਜਿਹੜੀ ਐ ਕਰਕੇ ਉਹ ਟੈਪ ਉਹ ਜਿਹੜੀ ਚੀਕ ਮਾਰਦੀ। ਵਾਹ ਉਸਤਾਦ ਜੀ ਗਲੋ ਵੀ ਆ, ਹਰ ਸ਼ੈ ਵੀ ਆ, ਜੋ ਵੀ ਜਿੱਦਾਂ ਵੀ ਆ, ਲੇਕਿਨ ਫੇਰ ਵੀ ਨਾ ਮੇਰਾ ਦਿਲ ਵੀ ਨਹੀਂ ਮੰਨਦਾ ਵੀ ਮੈਂ ਦਦਾ ਹੋਵਾਂ। ਤੂੰ ਫਿਰ ਕਿਦਾਂ ਦਾ ਹੋਣਾ? ਤੇ ਜਿੰਨੇ ਅੱਛਾ ਤੂੰ ਮੈਨੂੰ ਕੋਈ ਐਗਜ਼ਾਮਪਲ ਦੇ ਦੇ ਕਿਸੇ ਹੀਰੋ ਦੀ, ਜਿਸ ਤਰ੍ਹਾਂ ਲਾਈਕ ਤੂੰ ਕਹਾਂ ਵੀ ਮੈਂ ਭਾਜੀ ਨਾਨਾ ਪਾਟੇਕਰ ਟੈਬ, ਜਾਂ ਤੂੰ ਉਹ ਜਿਹੜਾ ਚਿੱਟਾ ਜਿਹਾ ਵਾ, ਮਤਲਬ ਕਿਸੇ ਹੀਰੋ ਦੀ। ਸ਼ਾਹਦ ਕਪੂਰ ਬਾਰੇ। ਸ਼ਾਹਦ ਕਪੂਰ ਦਾ ਬਾਡੀ ਮੇਰੀ ਜਿਹੜੀ ਨਾ ਇਹਦਾ ਥੱਲੇ ਸ਼ਾਹਦ ਕਪੂਰ, ਉਹ ਖਤਮ ਹੋਈ ਹੈ। ਰੋਨਾਲਡੋ ਟੈਪ ਹੋ ਜੀ ਰੋਨਾਲਡੋ ਟੈਪ। ਅੱਛਾ ਐ ਮੈਂ ਕਰਨਾ 6 ਪੈਕ ਜਿੱਥੋਂ ਤੇ ਉਹ ਬਾਡੀ ਬਿਲਡਰ ਤੇ ਨਹੀਂ ਹੈਗਾ, ਬਾਡੀ ਤੇ ਤੂੰ ਯਾਦ ਕਹਿਣਾ ਤੂੰ ਉਹਦੇ ਵਰਗੀ। ਲੱਕੀ ਅਸ਼ਰਫ ਕੇ ਕੀ ਨਾਂ ਦਾ? ਲੱਗੀ ਅਸ਼ਰਫ ਕੌਣ ਆ ਯਾਰ? ਜੈਕ ਅਸ਼ਰਫ ਦਾ ਬੇਟਾ ਕੀ ਨਾਮ? ਉਹ ਯਾਰ ਉਹ ਨਹੀਂ ਯਾਰ ਟਾਈਗਰ ਸ਼ਰੋਫ। ਉਹ ਟਾਈਗਰ ਸ਼ਰਫ ਆ ਯਾਰ, ਟਾਈਗਰ ਅਸ਼ਰਫ। ਲੱਕੀ ਅਸ਼ਰਫ। ਦੱਸ ਉਹ ਮੇਰੇ ਮੌਲਾ, ਉਹ ਲੱਕੀ ਅਸ਼ਰਫ ਨਹੀਂ, ਟਾਈਗਰ ਸ਼ਰਫ। ਸ਼ਰਫ ਟਾਈਗਰ ਸ਼ਰੂਫ। ਅਸ਼ਰਫ ਵੀ ਨਹੀਂ, ਸ਼ਰਫ ਕੇ ਸ਼ਰਫ। ਓਏ ਤੂੰ ਮਹਿਕ ਮਲਕ ਨਹੀਂ ਦੇਖੀ ਜੇ? ਨਹੀਂ ਉਹਦੇ ਵਰਗਾ ਅਦਿੱਤਾ ਪੰਚੋਲੀ। ਹਾਂ ਆਏ ਹਾਏ ਅਦਿੱਤੇ ਪੰਚੋਲੀ, ਲੂਰੀ ਸੀ ਕਿ ਲੂਰਾ? ਅਦਿੱਤੀ ਅਦਿੱਤੇ ਪੰਚੋਲੀ, ਉਹ ਜਿਹੜਾ ਨਹੀਂ ਉਹ ਕੋਈ ਬਿੱਲਾ ਜੀ ਕਿਸੇ ਆਇਆ ਫਿਰ ਉਹੀ ਉਹਦਾ ਨਾਂ ਹੀ ਆ। ਬਿੱਲਾ ਉਹੀ ਆ। ਜ਼ਿੰਦਗੀ ਕੀ ਤਲਾਸ਼ में हम। ਆ ਮੌਤ ਕੇ ਕਿਤਨੇ ਪਾਸ ਆ ਪਾਸ ਆ ਗਏ, ਗਏ। ਉਹ ਠੀਕ ਆ। ਬੁਗਨ ਕਸ਼ੀ ਇੱਥੋਂ ਉੱਪਰ ਉਹਦੇ ਰਗਾ। ਤੇ ਫਿਰ ਨਹੀਂ ਨਾ, ਫਿਰ ਸਾਰਾ ਹੀ ਉਦੋਂ ਦਾ ਨਾ ਥੱਲੇ। ਉਹ ਬਾਡੀ ਯਾਰ ਤੂੰ ਦੋ ਚੀਜ਼ਾਂ ਮਿਕਸ ਕਰੀ ਜਾ ਰਿਹਾ ਮਿੱਠੇ। ਨਹੀਂ ਬਾਡੀ ਹੋਰ ਚੀਜ਼ ਆ, ਆਹੋ। ਸ਼ੇਪ, Body ਦਾ- ਕਲਰ ਦੀ ਗੱਲ ਕਰ ਲੈ। ਇੱਕ ਪਹਿਲੇ ਇੱਕ ਖੁਦਾ ਦਾ ਵਾਸਤਾ ਸਾਡੀ ਬੋਡੀ ਦਾ ਹੌਰਰ ਕੀ ਹੋ ਗਿਆ ਮੈਂ ਇਹਦਾ ਮਜ਼ਾ ਬੋਡੀ ਦੇ ਦੇ ਹੋਰ ਮਰਾਦ ਦਾ ਥੋੜਾ ਆਹ ਭਰੀ ਜਰਾ ਫਲਾਤੀ ਪਤਾ ਲੱਗੇ ਦੂਰੋਂ ਦਰਾ ਰਚਾਓ ਵਾਲੀ। ਆਹੋ ਰੋਨਾਲਡੋ 28 ਸਾਲ ਪੁਰਾਣਾ ਵਾ, ਉਹਦੀ ਬੋਡੀ ਸਰਚ ਕੀਤੀ 40 ਸਾਲ ਦਾ, ਕਹਿੰਦੇ ਇਹ ਤਾਂ 28 ਸਾਲ ਪੁਰਾਣਾ ਲੱਗਣ ਡਿਆ ਵਾ। ਤੂੰ ਬਾਡੀ ਅੱਡੀ ਲਾ ਕੇ ਦੇ ਨਾ ਮੈਨੂੰ, ਉਹ ਬਣਾ ਠੀਕ ਕਰਾਂਦਾ ਕਬਾੜ। ਪਤਾ ਕੀ ਗੱਲ ਆ, ਹੁਣ ਡਾਕਟਰਾਂ ਨੇ ਸਰਚ ਕੀਤੀ, ਰੋਨਾਲਡੋ ਹੋ ਗਿਆ 28 ਸਾਲ ਪਿੱਛੇ, ਉਹਦੀ ਉਮਰ 40 ਸਾਲ ਆ, ਉਹਨੇ ਖੁਰਾਕ ਹੀ ਅਸੀਂ ਕੀਤੀ, ਪਾਣੀ ਬੜਾ ਕੇਲੇ ਦਾ ਪਾਣੀ ਪੀਂਦਾ ਵਾ। ਅਸੀਂ ਵੀ ਉਹ ਕੇਲੇ ਦਾ ਪਾਣੀ ਪੀਵਾਂਗੇ, ਬੋਡੀ ਮੇਰੀ ਸਾਰੇ ਅੰਦਰ ਬੜ ਯੂ ਸਾਈਡ ਆਫ ਰੰਗ ਰਹਿੰਦੀ ਆ। ਰੰਗ ਇੱਥੋਂ ਉੱਤੋਂ ਤੇ ਰੰਗ ਦਾ ਕਰ ਲੈਣਾ। ਇੱਥੋਂ ਫਿਰ ਪੇਂਟ ਕਰਵਾ ਓਏ ਉੱਤੋਂ ਰੰਗ ਕਰ ਲੇਗਾ, ਥੱਲਿਓਂ ਬਾਡੀ ਦੇ ਉੱਤੇ ਕੋਈ ਰੰਗ ਨਹੀਂ ਆਉਣਾ। ਉਹੀ ਤਾਂ ਮੈਂ ਕਹਿਣ ਡਿਆ ਵੀ ਰੋਨਾਲਡੋ 28 ਸਾਲ ਪੁਰਾਣਾ ਵਾ, ਥੱਲੋਂ ਜਿਸ ਓਕੇ ਮੈਂ ਸਮਝ ਗਿਆ। ਉੱਤੋਂ ਰੰਗ ਵਿਲੇਟ ਆਫ ਕਰ ਦੋ। ਤਾਂ ਜੀ ਉਹ ਕਹਿ ਰਿਹਾ ਵਾ ਕਿ ਜਿਸਮ ਜਿਹੜਾ ਬੋਡੀ ਹੈ ਨਾ ਉਹ ਹੋਵੇ ਬਾਡੀ ਬਿਲਡਰ। ਇਹ ਤਾਂ ਦੋ ਕੰਮ ਹੋ ਗਏ ਨਾ ਹੁਣ। ਹਾਂਜੀ ਚਲੋ। ਤੇ ਮੂੰਹ ਜਿਹੜਾ ਵਾ ਉਹ ਮੂਰਤ ਟੈਪ ਦਾ ਉਹ ਚਿੱਟਾ। ਨਹੀਂ ਮੂਰਤ ਨਹੀਂ ਅੱਛਾ ਆਪਣਾ, ਮੂਰਤ ਟੈਪ, ਅੱਛਾ ਇਦਾਂ ਕਹਿ, ਅੱਛਾ ਸ਼ਰਮਾ ਰਿਹਾ ਸੀ ਕੈਮਰੇ ਅੱਗੇ ਹਾਂਜੀ, ਕਹਿ ਹਾਂਜੀ। ਰਿਹਾ। ਮੂਰਤ ਨਹੀਂ ਆਪਣਾ। ਹੁਣ ਕਿਹੜੇ ਕੰਮ 'ਚ ਉਹ ਸ਼ੋਭੇ 'ਚ ਹਿੱਸਾ ਪੈਂਦਾ, ਹੱਥ ਪੈਂਦਾ ਬੋਡੀ 'ਚ ਕਿ ਫੇਸ? ਨਹੀਂ ਉਹ ਬਾਡੀ ਵਾਲਾ ਕੰਮ ਲੰਮਾ ਵਾ। ਉਸਤਾਦ ਜੀ ਜਿੰਨੇ ਨੁਕਸਾਨਾਂ ਦੇ ਵਿੱਚ ਇਹਨੂੰ ਢਲਾ ਕੇ ਦੁਬਾਰਾ ਬਣਾਉਣਾ ਪੈਣਾ। ਹਾਂ ਢਲਣਾ ਉਹ ਪੈਣਾ। ਢਲਾਈ ਵਾਲਾ ਕਾਰਖਾਨਾ ਲੱਭਦੇ ਲੇਕਿਨ ਆ। ਅਗਰ ਕੋਈ ਆਈਟਮ ਰਹਿ ਗਈ, ਹੁਣ ਢਾਲ ਦੇ ਵਿੱਚ ਤੁਹਾਨੂੰ ਪਤਾ ਕਾਟ ਬਹੁਤ ਲੈਂਦੇ ਆ ਉਹ। ਨਹੀਂ ਮਿੱਠਾ ਜੀ ਮੇਰੀ ਗੱਲ ਸੁਣੋ, ਤੈਨੂੰ ਮੈਂ ਦਿੰਨਾ ਵਾ ਇੱਕ ਕਰੀਮ, ਕਿਹੜੀ? ਠੀਕ ਹੈ ਜੀ। ਉਹ ਤੂੰ ਸਵੇਰ ਉੱਠ ਕੇ ਮੂੰਹ ਧੋ ਕੇ ਤੇ ਰਾਤ ਨੂੰ ਸੌਣ ਲੱਗਿਆ ਲਾ ਲੈਣੀ। ਕਰੀਮ ਕਿਹੜੀ ਏ? ਰੰਗ ਚਿੱਟਾ ਕਰਨ ਵਾਲੀ ਦੁਨੀਆ ਤੇ ਕੋਈ ਕਰੀਮ ਨਹੀਂ ਹੁੰਦੀ ਪਾਇਆ। ਨਹੀਂ ਹੁੰਦੀ। ਨਹੀਂ ਹੁੰਦੀ ਏ। ਇੱਕ ਸੈਕਿੰਡ ਠਹਿਰ ਜਾ ਇੱਕ ਮਿੰਟ ਪਾਇਆ, ਮੇਰੀ ਪੂਰੀ ਗੱਲ ਸੁਣ ਲਓ। ਤੁਹਾਡੀ ਸਕਿਨ ਦਾ ਜਿਹੜਾ ਕੁਦਰਤੀ ਨੈਚੁਰਲ ਕਲਰ ਆ ਨਾ, ਹਾਂ। ਉਹਨੂੰ ਚੇਂਜ ਕਰਨ ਵਾਲੀ ਦੁਨੀਆ ਤੋਂ ਉਹਨੂੰ ਤੁਸੀਂ ਖਰਾਬ ਕਰ ਸਕਦੇ ਹੋ ਆਪਣੀ ਖੁਰਾਕ ਨਾਲ, ਨੀਂਦ ਨਾਲ, ਪੁੱਠੇ ਸਿੱਧੇ ਕੰਮਾਂ ਨਾਲ, ਉਹ ਵੀ ਸਲੋਲੀ। ਕਦੀ ਇਦਾਂ ਦੇਖਿਆ ਵੀ ਤੇਰਾ ਰੰਗ ਚਿੱਟਾ ਵਾ, ਤੂੰ ਸਾਰੀ ਰਾਤ ਜੋ ਮਰਜ਼ੀ ਪੁੱਠਾ ਸਿੱਧਾ ਖਾਂਦਾ ਰਿਹਾ, ਸਵੇਰ ਨੂੰ ਰੰਗ ਕਾਲਾ ਆਇਆ ਹੋਵੇ? ਇਦਾਂ ਨਹੀਂ ਹੁੰਦਾ, ਸਲੋ ਹੁੰਦਾ। ਤੂੰ ਨੀਂਦ ਨਹੀਂ ਪੂਰੀ ਕਰ ਰਿਹਾ, 6 ਮਹੀਨੇ ਬਾਅਦ ਤੇਰਾ ਰੰਗ ਸਾਂਵਲਾ ਹੋ ਗਿਆ। ਤੂੰ ਚੀਜ਼ਾਂ ਬਾਜ਼ਾਰੀ ਖਾ ਰਿਹਾ, ਦਾਣੇ ਨਿਕਲਣ ਲੱਗ ਪਏ, ਹੌਲੀ ਹੁੰਦਾ। ਇੰਜ ਹੀ ਉਹ ਜਿਹੜਾ ਰੰਗ ਆ ਨਾ, ਉਹ ਦੁਬਾਰਾ ਆਪਣੀ ਸ਼ਕਲ 'ਚ ਆਉਣ ਲੱਗਿਆ। ਖੁਰਾਕ, ਪਾਣੀ ਜ਼ਿਆਦਾ, ਸਮਝ ਆ ਰਹੀ ਗੱਲ ਦੀ, ਸਫਾਈ ਸਕਿਨ ਦੀ। ਲੇਕਿਨ ਇੱਕ ਕਰੀਮ ਐਸੀ ਹੈ ਜਿਹੜੀ ਤੁਹਾਡਾ ਮੂੰਹ ਚਿੱਟਾ ਕਰ ਦੇਵੇ। ਇਹ ਦੁਨੀਆ ਤੇ ਕੋਈ ਕਰੀਮ ਨਹੀਂ ਹੁੰਦੀ। ਕਿਸੇ ਹਰ ਡਾਕਟਰ, ਹਰ ਸਾਇੰਸਦਾਨ, ਸਕਿਨ ਦੇ ਨਾਲ ਰਿਲੇਟਡ ਲੋਕ ਇਹੀ ਗੱਲ ਕਹਿੰਦੇ ਆ, ਰੰਗ ਚਿੱਟਾ ਕਰਨ ਵਾਲੀ ਕੋਈ ਕਰੀਮ ਨਹੀਂ ਹੁੰਦੀ। ਮੈਂ ਨਹੀਂ ਇਸ ਗੱਲ ਮੈਨੂੰ ਉਹਨੇ ਭਾਈ। ਕਿਹਾ ਕਿ 22-31-90 ਤੁਸੀਂ ਸੁਣਿਆ ਲਫ਼ਜ਼ ਹੈ? ਸਟੈਮਲੇ 5-5, 10-10, 20-20 ਹਜ਼ਾਰ ਰੁਪਏ ਦੀ ਕਰੀਮ ਆ, ਇੰਨੀ ਕਰੀਮ ਆ, ਹਾਂਜੀ। ਇੰਨੀ 10,000 ਰੁਪਏ ਦੀ, 9,000 ਰੁਪਏ ਦੀ, ਸਿਰਫ ਇੰਨੀ ਬ੍ਰਾਂਡਡ। ਲੇਕਿਨ ਉਹ ਰੰਗ ਚਿੱਟਾ ਕਰਨ ਵਾਲੀ ਨਹੀਂ ਹੁੰਦੀ। ਰੰਗ ਚਿੱਟਾ। ਉਹ ਯਾਰ ਉਹ ਤੁਹਾਡੀ ਸਕਿਨ ਨੂੰ, ਰੰਗ ਜਿਹੜਾ ਤੁਹਾਡਾ ਅਸਲ ਹੁੰਦਾ ਨਾ, ਅਗਰ ਕਿਸੇ ਵੇਲੇ ਨਾਲ ਖਰਾਬ ਹੋਇਆ, ਕਾਲਾ ਹੋ ਗਿਆ, ਮਿੱਟੀ ਪੈ ਗਈ, ਫਲਾਂ ਹੋ ਗਿਆ, ਉਹਨੂੰ ਫਰੈਸ਼ ਕਰ ਦਿੰਦੀ ਹੈ, ਉਹਨੂੰ ਰਿਪੇਅਰ ਕਰਦੀ ਹੈ। ਅੱਛਾ ਮਾਜ਼ਰਤ ਨਾਲ ਮੈਂ ਤੁਹਾਨੂੰ ਦੱਸਣਾ ਉਸਤਾਦ ਜੀ, 1990 ਇੰਨੀਆਂ ਤਾਂ 90 ਹੈ ਹੀ ਨਹੀਂ ਸੀ। 1990 ਕੀ ਉਸਤਾਦ ਜੀ ਮੇਰੇ ਨਾਲ ਫਾਇਰ ਵਜਾ ਸੀਗਾ, ਲੜਾਈ ਹੋਈ ਸੀ। ਕਰੀਮ ਦੀ ਵਜ੍ਹਾ ਨਾਲ? ਨਹੀਂ ਉਹ ਹੋਰ ਗੱਲ ਹੋਣੀ ਹੈ। ਮੈਨੂੰ ਕਿਸੇ ਨੇ ਦੱਸਿਆ ਮਾਈਲਸ ਕਰੀਮ ਦਾ, ਉਹ ਅੱਜ ਵੀ ਮੈਨੂੰ ਲਫ਼ਜ਼ ਯਾਦ ਹੈ, ਮਾਈਲਸ ਕਰੀਮ। ਉਸਤਾਦ ਜੀ ਉਹ ਮੈਂ ਇੱਕ ਵਾਰੀ ਇੰਜ ਲਾਈ, ਦਾਗ ਰਹੇ ਨਾ ਧੱਪੇ ਦੇ,
ਹਾਂ ਉਹ ਤੇਰੇ ਵੈਸੇ ਮਾਰਕਰ ਦਾ ਨਿਸ਼ਾਨ ਸੀ। ਉਹ ਤਾਂ ਤੁਸੀਂ ਇੰਜ ਕਰਕੇ ਵੀ ਕਰਦੇ ਹਾਂ। ਮੈਂ ਚਾਰੇ ਮੁਰੱਬੇ ਮਿਕਸ ਕਰਾਏ, ਵਿੱਚ ਚਾਰੇ ਮਗਜ਼ ਪਵਾਏ, ਬਦਾਮ ਪਵਾਇਆ, ਅਖਰੋਟ, ਕਾਜੂ, ਪਿਸਤਾ ਸਾਰਾ ਕੁਝ ਪਵਾਇਆ ਨਾ ਕਿ ਤੂੰ 15 ਦਿਨ ਖਾ ਲਾ। ਮਿੱਠਾ ਰੰਗ ਤੇਰਾ ਚੁਲਕਦਾ ਫਿਰੇਗਾ, ਚਮਕ ਪੈਗੀ ਪੂਰੀ, ਲੋਕ ਦੂਰੋਂ ਹੀ ਲਸ਼ਕੋਰ ਪੈਣੀ। ਬਹਰਹਾਲ ਭਾਜੀ ਮੈਂ ਇੱਕ ਲਾਹੌਰ ਡਾਕਟਰ ਸਾਹਿਬ ਨੂੰ ਪੁੱਛਿਆ ਸੀ ਸਕਿਨ ਵਾਲਿਆਂ ਨੂੰ, ਤੇ ਉਹਨਾਂ ਨੇ ਮੈਨੂੰ ਇਹੀ ਗੱਲ ਕਹੀ ਸੀ। ਉਹਨਾਂ ਨੇ ਕਿਹਾ ਸੀ ਬੇਟਾ ਰੰਗ ਚਿੱਟਾ ਕਰਨ ਵਾਲੀ ਦੁਨੀਆ ਤੋਂ ਕੋਈ ਕਰੀਬ ਨਹੀਂ ਹੁੰਦੀ ਕਿ ਜਿਹਦਾ ਸਿਰਫ ਪਰਪਸ ਇਹ ਹੋਵੇ ਮੈਨੂੰ ਰੰਗ ਚਿੱਟਾ ਕਰ ਦੇਣਾ। ਹਾਂ ਪਤਾ ਨਹੀਂ ਨਹੀਂ ਤੁਸੀਂ ਤਾਂ ਲੋਕੀ 10 ਲੱਖ ਰੁਪਏ ਵੀ ਖਰਚ ਲੈਣੇ ਕਰੀਮ ਤੇ, ਨਹੀਂ ਹੈਗਾ ਵਾ ਡਾਕਟਰ ਸਾਹਿਬ। ਜਿਹਨਾਂ ਨੂੰ ਰੱਬ ਨੇ ਦਿੱਤਾ ਨਾ ਉਹ ਖਰੀਦ ਲੈਣ। ਉਹ ਕੀ ਕਰਦੀਆਂ ਕਰੀਮਾਂ ਤੁਹਾਨੂੰ ਫਰੈਸ਼ ਕਰਦੀਆਂ, ਤੁਹਾਡੇ ਮਸਾਮ, ਤੁਹਾਡਾ ਜਿਹੜਾ ਡੈਮੇਜ ਧੁੱਪ ਦੇ ਸਰਾਤ ਉਹਨਾਂ ਨੂੰ ਠੀਕ ਕਰਦੀਆਂ, ਔਰ ਰੰਗ ਤੁਹਾਡਾ ਫੇਰ ਹੁੰਦਾ, ਤੁਹਾਨੂੰ ਇੰਝ ਲੱਗਦਾ ਇਸ ਕਰੀਮ ਦੀ ਵਜ੍ਹਾ ਤੋਂ ਮੈਂ ਚਿੱਟਾ ਹੋ ਗਿਆ। ਤਾਜੀ ਮੈਂ ਡਾਕਟਰ ਸਾਹਿਬ ਕੋ ਗਿਆ, ਉਸੇ ਡਾਕਟਰ ਕੋ। ਗਾਚ ਨਹੀਂ ਮਲਦੇ ਲੋਕੀ, ਆਹੋ ਮੈਂ ਮੰਨਦਾ ਗਾਚੀ ਨਹੀਂ ਹੁੰਦੀ ਆਹੋ ਤਖਤੀਆਂ ਦੀ। ਜੀ ਜੀ ਇਹ ਦੁਲਹਣਾ ਨੂੰ ਮਲ ਕੇ ਭਾਇਆ ਹੁੰਦਾ ਉਹਨਾਂ ਨੇ, ਆਹੋ ਗਾਚੀ ਪੂਰੀ ਗਿੱਲੀ ਕਰੀ ਜਾਂਦੇ, ਨਾਲ ਨਾਲ ਗਾਚੀ ਲੈ ਜਾਣੀ ਪੂਰੇ ਮੂੰਹ ਤੇ, ਅੱਧਾ ਘੰਟਾ ਇਦਾਂ ਵੀ ਮੈਂ ਕਈ ਵਾਰੀ ਦੇਖਿਆ ਭਾਇਆ ਹੁੰਦਾ ਨਾ, ਮੂੰਹ ਤੇ ਲਾਉਂਦੇ ਆ। ਮੈਨੂੰ ਬੇਸਣ ਲਾਇਆ ਸੀ ਹਾਂ ਬੇਸਨ ਵੀ ਲੱਗਦਾ, ਬੇਸਣ ਤੇ ਉਹ ਤੇ ਤੈਨੂੰ ਟਿਕਟਿਕੀ ਵੀ ਲੱਗਣ ਵਾਲੀ ਹੈ। ਉਹ ਤੇ ਤੈਨੂੰ ਤਲਣਾ ਸੀ ਨਾ, ਮੈਂ ਤਦ ਲਾਇਆ ਸੀਗਾ। ਨਹੀਂ ਹਲਦੀ ਦੇ ਨਹੀਂ ਥਲਣਾ ਸੀ, ਇਹ ਪੁੱਠਾ ਹੋ ਗਿਆ ਸੀ। ਤਾਜੀ ਅੱਧਾ ਰਕਸ਼ਾ ਮੈਂ ਮਲਤਾਨੀ ਮਿੱਟੀ ਦਾ ਮੰਗਾਇਆ ਵਾ, ਹੈ ਅੱਧਾ ਰਕਸ਼ਾ ਮਲਤਾਨੀ ਮਿੱਟੀ। ਹਾਂ ਮਲਤਾਨੀ ਮਿੱਟੀ ਵੀ ਲੋਕੀ ਲਾਉਂਦੇ ਉਹ ਹੁਣ ਮੈਂ ਲਾਉਣਾ, ਮੇਰਾ ਜਿਸਮ ਆਕੜੀਆਂ ਝੁਰਲੀਆਂ ਪੈ ਜਾਂਦੀਆਂ ਵਾ। ਮੈਂ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ ਮੇਰੇ ਮਸਾਮ ਖੋਲੋ। ਕਹਿੰਦਾ ਤੇਰੇ ਮਸਾਮ ਪਹਿਲੇ ਖੁੱਲੇ ਹੋਇਆ। ਐਡਾ ਉਹਨੇ ਸਟੈਥੋਸਕੋਪ ਲਾ ਕੇ ਦੇਖਿਆ, ਲਾ ਕੇ ਮਸਾਮ ਐਡਾ ਖੁੱਲਾ। ਸਕੈਥੋਸਕੋਪ ਨਾਲ ਉਹਦਾ ਐਂ ਦੇਖਦੇ ਆ। ਨਹੀਂ ਮਸਾਮ ਤੇਰੇ ਵਾਕਈ ਉਹ ਜਿਹੜਾ ਸੂਤਰ ਮੰਡੀ ਵਾਲਾ ਸ਼ੀਸ਼ਾ ਜਿਹੜਾ। ਆਹੋ ਕਹਿੰਦਾ ਮਸਾਮ ਤੇ ਬਹੁਤ ਖੁੱਲੇ ਹੋਏ ਆ, ਜੇ ਮਜ਼ੀਦ ਖੁੱਲੇ ਕੀਤੇ ਨਾ ਲਹੂ ਨਿਕਲਣ ਲੱਗ ਪਣਾ। ਹਾਂ ਨਹੀਂ ਤੇਰੀ ਜਿਲਦ ਹੈ ਵੀ ਸਹੀ ਆ, ਗਲੋ ਵੀ ਕਰ ਰਹੀ ਹੈ। ਤੂੰ ਨਫਸਿਆਤੀ ਮਰੀਜ਼ ਆ ਬਸ ਸਕਿਨ ਦੇ ਵੱਲ, ਹੋਰ ਗੱਲ ਕੋਈ ਨਹੀਂ। ਮਸਾਮ ਵੀ ਖੁੱਲੇ ਨਹੀਂ ਤੇ ਕਿੰਨੀ ਅੱਛਾ ਇਹਨੂੰ ਇੰਨਾ ਸਿਆਪਾ ਕਰਨ ਨਾਲੋਂ ਨਾ ਜੀ ਇਹਨੂੰ ਇੱਕ ਗੋਲੀ ਖਵਾ ਦਿਓ ਫੋਬੀਏ ਦੀ, ਗੋਲੀ ਖਾ ਕੇ ਇਹਨੂੰ ਲੱਗਣ ਲੱਗ ਪੈਣਾ ਮੇਰਾ ਰੰਗ ਚਿੱਟਾ ਵਾ, ਸਾਰੇ ਰੌਲੇ ਮੁੱਕ ਜਾਣਗੇ। ਬਜਾਏ ਤੇ ਅਸੀਂ ਰੰਗ ਵਾਲੇ ਪਾਸੇ ਜਾਈਏ। ਹੁਣ ਮੈਨੀਪੈਟੀ ਕਰਾਉਣਾ ਵਾ ਸਲੂਨ ਤੋਂ। ਉਹ ਮੈਨੀਪੈਟੀ ਮੈਂ ਨਹੀਂ ਪੈਟੀ ਕਰਾਉਣਾ, ਤੂੰ ਕਰਾਉਣਾ ਤਾਂ ਕਰਾ ਲੈ। ਨਹੀਂ ਉਹ ਸਕੂਬਾ ਦਾ ਕੈਪਸੂਲ ਖਾ, ਕਿਹਦੇ ਸਕੂਬਾ ਦੇ ਓਏ ਉਹ ਕਾਰਟੂਨ ਆ। ਹੈ ਸਕੂਬੀ ਡੂ ਉਹੀ ਮੁੜ ਕੇ ਮੈਂ ਕੁੱਤਾ ਜਾਣਾ ਬਣ ਜਮਾ। ਉਹ ਨਹੀਂ ਤੂੰ ਉਹ ਯਾਰ ਤੂੰ ਕਿੱਦਾਂ ਕੀਤਾ ਵਾ? ਹਾਂ ਬੇੜਾ ਗਰਕ। ਨਹੀਂ ਉਸਤਾਦ ਜੀ ਮੈਂ ਸਿੱਧੀ ਸਾਫ ਗੱਲ ਹੈ, ਮੈਂ ਹਨੀ ਲਾਣਾ ਹਨੀ ਸਖਾਵਤ ਅਕਰਮ ਉਦਾਸ। ਨਹੀਂ ਹਨੀ ਲੈਮਨ ਮਾਰਟ ਮਿੰਟ ਗ੍ਰੇਟਾ। ਮੈਂ ਜਰਮਨ ਕਹਿਣ ਡਿਆ ਵਾਂ, ਤੁਹਾਨੂੰ ਨਹੀਂ ਪਤਾ। ਤੁਸੀਂ ਸਭ ਤੋਂ ਪਹਿਲੇ ਨੰਬਰ ਤੇ ਤੁਹਾਡੇ ਆਪਣੇ ਹੱਥ 'ਚ ਇਹ ਸਾਰੀਆਂ ਚੀਜ਼ਾਂ ਨੇ, ਤੁਸੀਂ ਸਮਝਦੇ ਹੀ ਨਹੀਂ। ਤੁਸੀਂ ਕਰੇਲਿਆਂ ਦੇ ਛਿਲਕੇ ਸਿੱਟ ਦਿੰਦੇ ਹੋ। ਹਾਂ ਤੁਸੀਂ ਕਿਉਂ ਸਿੱਟਦੇ ਹੋ? ਤੁਹਾਨੂੰ ਪਤਾ ਛਿਲਕਿਆਂ ਦਾ ਕੰਮ ਆ ਕੀ ਸਾਜੀ ਛਿਲਕਿਆਂ ਦਾ ਕੰਮ ਦਾ ਨਹੀਂ ਪਤਾ। ਤਰਬੂਜ ਦਾ ਛਿਲਕਾ ਤੁਸੀਂ ਸਿੱਟ ਦਿੰਦੇ ਹੋ, ਤੁਹਾਨੂੰ ਪਤਾ ਕਿ ਤੁਹਾਡੇ ਕੰਮ ਦਾ। ਕੇਲੇ ਦਾ ਛਿਲਕਾ ਸਿੱਟ ਦਿੰਦੇ ਤੂੰ ਹੋ। ਰੱਖ ਲੈਣਾ ਅੰਦਰ, ਪੇਟੀ 'ਚ ਰੱਖੇ ਆ। ਤੂੰ ਕਿੱਥੇ ਰੱਖੇ? ਉਸਤਾਦ ਜੀ ਤੁਹਾਨੂੰ ਨਹੀਂ ਪਤਾ ਇਹਨੇ ਹੈਗਾ। ਘਰੋਂ ਬੱਚੇ ਬਾਹਰ ਕੱਢੇ ਤੇ ਉਹ ਸਮਾਨ ਸਾਰਾ ਅੰਦਰ ਰੱਖਿਆ, ਫਰੂਟ ਦੇ ਕੇਲੇ ਦੇ ਛਿਲਕੇ। ਤੇ ਨਹੀਂ, ਖਰਬੂਜੇ ਦੇ ਤੇ ਜਦੋਂ ਦਾ ਮਾਰ ਜੰਮਿਆ ਜਿਹੜੇ ਛਿਲਕੇ ਨੇ ਉਹ ਸਾਰੇ ਅੰਦਰ ਸੰਭਾਲੇ ਆ, ਬੱਚੇ ਬਾਹਰ ਸੌਂਦੇ ਮੰਜੀਆਂ ਤੇ। ਨਹੀਂ ਅਲਫਰਾਜ ਲੌਕਰ ਰਿਹਾ ਵਾ। ਮੈਨੇਜਰ ਕਹਿੰਦਾ ਕਿ ਬੰਦਾ ਆਉਂਦਾ ਛਿਲਕੇ ਰੱਖ ਕੇ ਚੱਲ ਜਾਂਦਾ। ਮਹਿਮਾਨ ਹੁੰਦੇ ਕਹਿੰਦੇ ਅੰਦਰ ਜਾ, ਅੰਦਰ ਛਿਲਕੇ ਪਏ। ਕਰੇਲਿਆਂ ਦੇ ਛਿਲਕੇ ਜਿਹੜੇ ਤੁਹਾਨੂੰ ਪਤਾ ਕਰੇਲਿਆਂ ਦੇ ਛਿਲਕੇ ਕਿੰਨੇ ਨਫੀਦ ਨੇ ਉਹ ਵੀ ਕਈ ਕਰਦੇ ਕਰਦੇ, ਉਹਦਾ ਪਾਣੀ ਵੀ ਕਈ ਯੂਜ਼ ਹੁੰਦਾ ਬੜੀ। ਪਾਣੀ ਮੈਂ ਕਹਿੰਦਾ ਸੋਨੇ ਖੂਨ ਸਾਫ਼ ਕਰਦਾ ਵਾ। ਮੈਂ ਕਹਿੰਦਾ ਇਹਦਾ ਦਿਲ ਵੀ ਸਾਫ਼ ਕਰ ਦੂਗਾ ਇੱਕ ਗਲਾਸ ਉਹ ਨਹੀਂ ਹੋਣਾ। ਤੇ ਮੈਂ ਕਹਿੰਦਾ ਦਿਲ ਚ ਗਾਲਾਂ ਕੱਢ ਡਿਆ। ਇੱਕ ਉਹਦੇ ਬੀਜ ਜਿਹੜੇ ਨੇ ਕਰੇਲਿਆਂ ਦੇ ਬੀਜ, ਹਾਂ ਵੀ ਉਹਨਾਂ ਚੋਂ ਇਹ ਵੀ ਨਿਕਲ ਆਉਂਦਾ ਕਿਸ ਟਾਈਮ। ਹਾਂ ਉਹਦੇ ਬੀਜ ਜਿਹੜੇ ਹੈਗੇ ਨਾ, ਮੈਂ ਇੱਕਦਮ ਕਰੇਲੇ ਲਿਆਂਦਾ, ਉਹਦੇ ਚ A ਤੋਂ ਲੈ ਕੇ L ਤੱਕ ਸਾਰਾ ਹੀ ਸੀ, B C D T। ਤੁਹਾਨੂੰ ਪਤਾ ਕਰੇਲਿਆਂ ਚੋਂ ਲੱਕੀ ਕਰੇਲਾ ਕਿਹੜਾ ਹੁੰਦਾ? ਜਿਹਦੇ ਤੇ ਉਹ ਤਸਵੀਰ ਬਣੀ ਹੁੰਦੀ ਜਿਹਦੇ ਨਾਲ ਬੱਲਾ ਮਿਲਦਾ, ਫਿਰ ਉਹ ਨਾ ਨਹੀਂ ਜਿਹਦੇ ਬਾਰੇ ਸੰਜੇ ਦਾਸ ਨੇ ਕਿਹਾ ਮੈਂ ਲੱਕੀ ਕਰੇਲਾ। ਨਹੀਂ ਜਿਹਦੇ ਤੇ ਉਹ ਸਟicker ਲੱਗਾ ਹੁੰਦਾ, ਨਹੀਂ ਉਸਤਾਦ, ਜਿਹਦੀ ਡੂੰਡੀ ਐ ਵਿੰਗੀ ਹੁੰਦੀ। ਲੱਕੀ ਕਰੇਲਾ ਇੱਕ ਹੀ ਹੁੰਦਾ, ਉਹ ਕਿਸੇ ਨੂੰ ਇਸ ਤਰ੍ਹਾਂ ਦਾ ਕਿਸਮਤ ਚ ਹੁੰਦਾ ਵਾ। ਤੇਰੇ ਕੋ ਹੈਗਾ? ਨਹੀਂ ਉਸਤਾਦ ਜੀ ਮੇਰੇ ਕੋਲ ਕਈ ਵਾਰੀ ਹੈ ਨਹੀਂ ਕਿ ਘਰ ਚ ਇਹਨਾਂ ਦੇ ਅੱਬੂ ਕੋਲ ਸੀ ਲੱਕੀ ਕਰੇਲਾ। ਅੱਛਾ ਬਹੁਤ ਹੋ ਗਿਆ ਉਦੋਂ ਹੀ। ਇਧਰੋਂ ਕਰੇਲਾ ਨਿਕਲਿਆ, ਉਦੋਂ ਬਾਈ ਦੀ ਰੂਹ ਨਿਕਲ ਗਈ। ਬਸ ਉਹਨੂੰ ਪਤਾ ਲੱਗਾ ਖੁਸ਼ੀ ਨਾਲ ਫੌਤ ਹੋ ਗਿਆ। ਤੁਸੀਂ 2 ਕਿਲੋ ਕਰੇਲੇ ਛਿਲੋਗੇ ਨਾ, ਤੇ ਲੱਕੀ ਕਰੇਲਾ ਇੱਕ ਹੁੰਦਾ ਜਿਹਦੇ ਚੋਂ ਲਾਲ ਵੀ ਨਿਕਲਦੇ ਫਿਰ। ਹਾਂ अब मैं परसों मंगाए सी किलो ਦੇ ਕਿਲੋ ਹੀ ਲੱਕੀ ਨਿਕਲ ਆਏ। ਉਹ ਦਿਮਾਗ ਦੇ ਉਹ ਬੰਦਾ ਫਿਰ ਕੀ ਕੀਤਾ? ਫਿਰ ਮੈਂ ਵਾਪਸ ਕਰਕੇ ਮੈਂ ਕਿਹਾ ਮੈਨੂੰ ਥੋੜੇ ਜਿਹੇ ਜ਼ਰਾ ਹਰਿਆਂ ਜਿਨ੍ਹਾਂ ਦੇ ਬਖਤ ਹਰੇ ਹੋਣ ਉਹ ਵੀ ਦੇ ਦੇ। ਜ਼ਰਾ ਮਨੂਸ ਕਰੇਲੇ। ਆਹ ਤਾਜੀ ਬਿਸਕੁਟ, ਮੈਂ ਕਿਹਾ ਮੈਨੂੰ ਜ਼ਰਾ ਥੋੜਾ ਅਨਲੱਕੀ ਭੇਜ। ਤਾਜੀ ਬਿਸਕੁਟ ਪੀ ਕੇ ਵਿੱਚ ਚੁਰਕਾ ਪਾਇਆ ਵਾ। ਹਾਂ ਚੁਰਕਾ ਪਾ ਕੇ ਉਹਦੀ ਮੈਂ ਲੇਅਰ ਕੀਤੀ ਪੂਰੀ ਐ। ਮੈਂ ਤੈਨੂੰ ਦੱਸਦਾ ਮਿੱਠੇ, ਮੇਰੀ ਗੱਲ ਸੁਣ। ਤੂੰ ਨਾ
ਸੂਈ ਲੈ ਕੇ ਨਾ ਹਲਕੀ ਜੀ, ਉਹ ਸੂਈ ਨਾਲ ਅਕਸਰ ਐਂ ਕਰਦੇ ਨਾ, ਹਲਕੀ ਹਲਕੀ ਪੇਨ ਹੁੰਦੀ ਸੂਈ, ਪੈਂਤਕਾਰੀ। ਹਾਂ ਪੈਂਤਕਾਰੀ, ਇੰਜ ਪੂਰੇ ਮੂੰਹ ਤੇ ਨਾ ਤੁਸੀਂ ਸੂਈ ਦੇ ਨਾਲ ਤੋਂ ਹਲਕੇ ਹਲਕੇ ਬਹੁਤਾ ਨਹੀਂ, ਹਲਕੇ ਸਰਾਖ ਕਰ ਲੈਣੇ। ਸਰਾਖ ਤੋਂ ਮਰਾਦੇ ਜਰਾ ਇੰਜ ਕਰਕੇ ਨਾ ਮਸਾਮ ਖੋਲ ਲੈਣੇ, ਸਾਰੇ ਮਸਾਮ ਖੁੱਲ ਜਾਣ। ਉਸ ਤੋਂ ਬਾਅਦ ਥੋੜਾ ਜਿਹਾ ਨਮਕ, ਥੋੜੀ ਜਿਹੀ ਲਾਲ ਮਿਰਚ ਪਾਣੀ 'ਚ ਹਲ ਕਰਕੇ ਉੱਤੇ ਇੰਜ ਮਲ ਲੈ, ਓਏ ਹੋਏ ਹੋਏ। ਐਦਾਂ ਹੀ ਮੁੜ ਕੇ ਤੁੜਕਾ ਵੀ ਲਾ ਲਾ ਟਾਟਰੀ ਥੋੜੀ ਜਿਹੀ ਵਿੱਚ ਪਾ ਕੇ। ਉਸ ਤੋਂ ਬਾਅਦ ਤੂੰ ਸਿਰਫ 15 ਮਿੰਟ ਬਹਿਣਾ ਵਾ। ਇਸ ਤਰ੍ਹਾਂ ਹੀ। ਟੇਕ ਕੇ। ਜਿੱਬੇ ਹੋਏ। ਹਾਂ, ਨਹੀਂ ਮੂੰਹ 'ਚ ਪਾਣੀ ਉਸ ਤੋਂ ਪਾ ਬਾਅਦ ਕੇ ਤੂੰ 15 ਮਿੰਟ ਬਹਿ ਗਿਆ ਤੇ ਉਸ ਤੋਂ ਬਾਅਦ ਤੇਰਾ ਰੰਗ ਵੇਖੀ, ਤੇ ਜੇ ਤੂੰ ਭੱਜਦਾ ਨੱਸਦਾ ਰਿਹਾ, ਇੱਕ ਕੰਮ ਤੇ ਰਹਿ ਗਿਆ, ਇਹ ਮੂੰਹ 'ਚ ਪਾਣੀ ਪਾ ਕੇ ਕਰੇ ਦੇ ਵਿੱਚੋਂ ਇੰਜ ਕਰਕੇ ਜੱਟੇ ਵੀ ਨਿਕਲਣ। ਹਾਂ ਉਹਨੂੰ ਬੰਦੇ ਨੇ ਕਹਿੰਦਾ ਬਬਲ ਜੀ ਨਹੀਂ ਹੁੰਦਾ, ਬਬਲ ਖਾ। ਬਬਲ ਵੀ ਬਬਲ ਖਾਈ ਦੀ ਨਹੀਂ, ਚਿੱਥੀ ਦੀ ਹੈ। ਚਿੱਠੀ ਦੇ ਜਗਾਲੀ ਕਰੀ ਜਾਣਗੇ ਤਾਂ ਰੰਗ ਸਾਫ਼ ਹੋ ਜਾਏਗਾ, ਮਸਾਮ ਖੁੱਲਣਗੇ। ਪਾਣੀ ਜ਼ਿਆਦਾ ਪੀ, ਪਾਣੀ ਚਿੱਤ ਕੇ ਪੀਣਾ ਚਾਹੀਦਾ। ਨਾ ਚਿੱਤ ਕੇ ਤੇ ਟੁੱਟ ਜਾਂਦਾ ਪਾਣੀ। ਤੁਹਾਨੂੰ ਪਤਾ ਹੈ ਪਾਣੀ ਵੀ ਧੋ ਕੇ ਪੀਣਾ ਚਾਹੀਦਾ। ਹਾਂਜੀ ਹਾਂਜੀ ਸਰ। ਹਾਂਜੀ, ਪਾਣੀ ਕਿਸ ਤਰ੍ਹਾਂ ਧੋਪਦਾ? ਪਾਣੀ ਫਿਲਟਰ ਹੋ ਕੇ। ਜਿਹੜਾ ਫਿਲਟਰ ਹੁੰਦਾ, ਨਹੀਂ ਸਰ, ਹਾਂਜੀ ਛਾਣ ਕੇ ਪਾਣੀ, ਉਬਾਲ ਕੇ। ਇਹੀ ਤੇ ਨਾ ਪਤਾ ਹੀ ਨਹੀਂ। ਬਾਲ ਕੇ, ਉਬਾਲ ਕੇ। ਨਾ ਜੀ ਨਾ। ਪਾਣੀ ਨੂੰ ਭਰਨਾ ਵਾ ਪਕਾਨੇ ਦੇ ਵਿੱਚ, ਉੱਤੋਂ ਪਕਾਨਾ ਬੰਨ ਲਿਆ, ਪਕਾਨਾ ਸਾਰਾ ਜਾਲੀ ਨਾਲ ਧੋਣਾ। ਹਾਂ ਉਸ ਤੋਂ ਬਾਅਦ ਪਕਾਨਾ ਸਾਫ਼ ਕਰਕੇ ਉੱਤੋਂ ਪਕਾਨਾ ਖੋਲ ਕੇ ਪਾਣੀ, ਉਹ ਤੁਸੀਂ ਪਾਣੀ ਧੋ ਲੈਂਦੇ। ਨਹੀਂ, ਨਹੀਂ ਜਿਹੜਾ ਸਰ। ਪਾਣੀ ਤੇਰੇ ਹੱਥ 'ਚ ਆਉਂਦਾ ਨਾ, ਉਹ ਐਂ ਕਰਕੇ ਨਾ ਪਾਣੀ, ਉਹ ਪਾਣੀ ਧੁੱਪਦਾ, ਹੱਥ ਨਹੀਂ ਧੁੱਪਦੇ। ਹਾਂ। ਹੱਥ ਨਾਲ ਮੁੜ ਕੇ ਟੂਟੀ ਖੋਲੋ ਫਿਰ ਉਹ- ਪਾਣੀ ਨੂੰ ਅੱਗ ਨਾਲ ਧੋਈਦਾ। ਅੱਛਾ, ਹਾਂ, ਗਰਮ ਕਰਕੇ ਜਿਹੜੇ ਉਹਦੇ ਜਰਾਸੀਮ ਮਰ ਜਾਂਦੇ ਨੇ, ਉਹ ਮਰ ਕੇ ਵਿੱਚ ਹੀ ਰਹਿੰਦੇ ਨੇ। ਹਾਂ। ਹਾਂ ਉਹ ਤੁਸੀਂ ਜਦੋਂ ਪੀਓਗੇ ਚਮਚੀ ਨਾਲ ਪਹਿਲੇ ਜਰਾਸੀਮ ਖਾ ਲਓ, ਪਾਣੀ ਪੀ ਲਓ। वो कहते हैं पानी जितना मर्जी गंदा हो जाए, आग बुझाने के काम आ ही जाता है। ਹਾਏ 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 ਹਾਏ। ਤੁਹਾਨੂੰ ਤੁਹਾਨੂੰ ਪਤਾ ਹੈ ਪਾਣੀ ਜਿੰਨਾ ਮਰਜ਼ੀ ਗੰਦਾ ਹੋਵੇ, ਅੱਗ ਬੁਝਾਉਣ ਦੇ ਕੰਮ ਆ ਹੀ ਜਾਂਦਾ। ਕਿਤੇ ਅੱਗ ਲੱਗੀ ਹੋਵੇ, ਹਾਂਜੀ। ਉੱਤੇ ਭਾਵੇਂ ਤੁਸੀਂ ਜਿੰਨਾ ਮਰਜ਼ੀ ਗੰਦਾ ਸਿੱਟੀ ਜੋ ਪਾਣੀ, ਅੱਗ ਤੇ ਨਾ ਬੁਝਾ ਦੇਣੀ ਨਾ। ਬਿਲਕੁਲ ਅੱਗ ਤੇ ਬੁਝਾ। ਹਾਂਜੀ, ਤੁਹਾਨੂੰ ਪਤਾ ਕਿਹਦੇ ਕੋਲ ਨੇ? ਕੌਣ? ਵਿਲੀਅਮ ਸ਼ੇਕਸਪੀਅਰ ਸਾਹਿਬ ਨੇ ਹਾਂ, The water had fire on the burn for the cooling water। ਓਏ ਕੋਈ ਤਸੱਲੀ ਬਖਸ਼ ਜਵਾਬ ਨਹੀਂ ਮਿਲਿਆ ਉਸਤਾਦ ਜੀ। ਉਹ ਤਸੱਲੀ ਬਖਸ਼ ਮਿਲਣਾ ਹੀ ਨਹੀਂ ਗਾ ਤੈਨੂੰ। ਮਿੱਠਾ ਜੀ, ਆਪਣੀਆਂ ਅੱਖਾਂ ਸਾਫ਼ ਕਰੋ ਅਰਕ ਗੁਲਾਬ ਦੇ ਨਾਲ, ਚਿਹਰਾ ਸਾਫ਼ ਕਰੋ ਅਰਕੇ ਅੰਬਰੀਨ ਦੇ ਨਾਲ। ਇਹ ਹੀ ਤੁਹਾਡੀ ਗਲਤ ਸੋਚ ਹੈ। ਜ਼ਾਹਰੀ ਸ਼ਕਲੋ ਸੂਰਤ ਨੂੰ ਸਵਾਰਦੇ ਤੁਸੀਂ ਆਪਣੇ ਅੰਦਰ ਨੂੰ ਇੰਨਾ ਗਲੀਜ਼ ਬਣਾ ਲਿਆ ਵਾ ਕਿ ਤੁਸੀਂ ਉਹਨੂੰ ਕਦੀ ਸਾਫ਼ ਨਹੀਂ ਕਰ ਸਕਦੇ। ਅਰਕੇ ਮਜ਼ਲ ਨਾਲ। ਆਪਣੀਆਂ ਆਦਤਾਂ, ਆਪਣੇ اخلاق ਨੂੰ ਸਾਫ਼ ਕਰੋ। ਉਹ ਲੈਟਰਿਨ ਵਾਲਾ ਟਿਸ਼ੂ ਪਿਆ ਰੋਲ, ਉਹ ਲਿਆ ਦਰ ਡਾਂਸ ਬੈਂਡ ਦੇ, ਕੀ ਹੋਇਆ ਭਾਜੀ? ਸੀਨਾ ਸਾਫ਼ ਕਰ। ਇਹ ਦੂਜਾ ਮੂੰਹ ਵਾਲਾ ਵਾ। ਤੁਸੀਂ ਇਹ ਦੋ ਛੀਆਂ ਗੱਲਾਂ ਕਰਕੇ ਫੈਰ ਖਾ ਲੈਣਾ ਵਾ ਜਾਂ ਬਾਹਰੋਂ ਕਿਸੇ ਕੋ ਕੁੱਟੇ ਜਾਣਾ ਵਾ। ਨਹੀਂ ਓਏ ਰੂਮਾ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਉਹ ਨਹੀਂ, ਉਹ ਸਾਰੇ ਲਾਉਂਦੇ ਆ, ਐਕਟਰ ਆਰਟਿਸਟ, ਤੁਹਾਨੂੰ ਪਤਾ ਨਹੀਂ ਕੀ ਕੁਨਪਨੀਰੀ ਕਰਾਉਂਦੇ, ਪੂਰਾ ਰਜ਼ਮਪੇ ਪੂਰੇ ਹੁੰਦੇ ਆ। ਕਿਉਂ ਉਸਤਾਦ ਜੀ? ਅਰਕ ਲਾ ਮੂੰਹ ਤੇ, ਅਰਕ ਪੀ। ਤੇਰਾ ਬੇੜਾ ਅਰਕ ਹੋਣਾ ਇਨਸ਼ਾਅੱਲਾ, ਜਿੱਦਾਂ ਦੇ ਤੂੰ ਮਸ਼ਵਰੇ ਦੇ ਰਿਹਾ। ਨਹੀਂ ਸਾਜੀ, ਕभी ਅਰਕ पर ਨਾਲ। कभी फर्श पर। ਭਾਜੀ ਤੁਸੀਂ ਕੀ ਲਾਉਂਦੇ ਮੂੰਹ ਤੇ? ਮੈਂ ਤੇ ਆਸ ਹੀ ਲਾਈ ਹੈ ਬਾਜੀ। ਮੈਂ ਮੂੰਹ ਤੇ ਵੀ? ਹਾਂਜੀ। ਕੁੰਡੀ ਵੀ ਲੱਗ ਸਕਦੀ ਸੀ, ਕੁੰਡੀ ਲੱਗ ਸਕਦਾ। ਇਸ ਮੂੰਹ ਤੇ ਕੁੰਡੀ ਲੱਗ ਸਕਦੀ ਹੈ। इस मुंह पे पाबंदी भी लग सकती ਹਾਂ, ਪਾਬੰਦੀ ਇਸ ਮੂੰਹ ਤੇ ਜ਼ਿਪ ਵੀ ਲੱਗ ਸਕਦੀ। ਨਹੀਂ, ਜ਼ਿਪ ਨਹੀਂ ਲੱਗ ਸਕਦੀ ਯਾਰ, ਸੂਈ ਧਾਗੇ ਨਾਲ ਉਹ ਗੜਗੀਲੇ ਦੇ ਮੂੰਹ ਤੇ ਲੱਗਦੀ। ਮੂੰਹ ਸੀ। ਜ਼ਿਪ ਵਾਲਾ ਮੂੰਹ ਗੜਗੀਲੇ ਦਾ ਨਹੀਂ। ਹਾਂਜੀ। ਹਾਂ, ਉਸਤਾਦ ਜੀ ਇਹ ਕਿਉਂ ਲੱਗਣਾ? ਪੰਜ ਲਿਆਸ ਵੀ ਖੁਸ਼ਹਾਲ ਚ ਵੀ ਲੱਗੇ, ਹੁਣੇ ਰੋਣ ਲੱਗੇ। ਆ ਦੇਖੋ ਨਾ ਜਰਾ, ਜਿਵੇਂ ਰੋਣ ਨਹੀਂ ਲੱਗੇ। ਮੈਂ ਜਿੰਨੇ ਤੇਰੇ ਚਿਹਰੇ ਦੇ ਨੁਕਸਾਨ ਨਾ ਸੁਣ ਕੇ ਪਰੇਸ਼ਾਨ ਹੋ ਗਿਆ। ਨਹੀਂ, ਇਲਿਆਸ ਹੈ ਭਾਈ ਨਾ ਤੂੰ, ਨਾ ਨੁਕਸ ਹੈ ਨਹੀਂ, ਹਾਂਜੀ। ਉਹਦੇ ਦਿਮਾਗ 'ਚ ਵਹਿਮ ਆ ਕਿ ਨੁਕਸਾ। ਚੰਗਾ ਭਲਾ ਮਾਸ਼ਾਅੱਲਾ, ਸੋਮੋਫੀਲੀਆ ਮੈਨੂੰ। ਹਟਾ ਕਟਾ ਵਾ, ਲੇਕਿਨ ਬਿਲਕੁਲ ਠੀਕ ਆ। ਲੇਕਿਨ ਉਹਨੂੰ ਲੱਗ ਰਿਹਾ ਕਿ ਮੈਂ ਨਹੀਂ ਸਹੀ। ਉਸਤਾਦ ਜੀ ਬਲੱਡ ਦਿੱਤਾ ਡਾਕਟਰ ਨੇ, ਕਿਹਾ ਬਲੱਡ ਦੇ। 2 ਬੋਤਲਾਂ ਦੇਤੀਆਂ, ਮੈਂ ਫੇਰ ਉੱਥੇ ਹੀ ਝੂਰੀ ਜੀ ਪੈਣ ਡਈ ਹੈ। मोल नहीं ना ਤੈਨੂੰ ਕਿੰਨੇ ਕਿਹਾ ਤੇਰੇ ਝੁਰੀ ਪੈ ਰਹੀ ਹੈ? ਆ ਦੇਖੋ ਹੱਸਣ ਡਿਆ ਇੱਥੋਂ। ਇਹ ਸਾਰਿਆਂ ਦੇ ਪੈਂਦੀ ਅਰੇ ਜਿੰਨੀ ਮਰਜ਼ੀ ਪਾ ਲਾ, ਹਾਂ, ਤੇ ਆ ਤਾਂ ਇਹ ਤਾਂ ਬਹੁਤ ਪੈਂਦੀ ਹੈ। ਕਦੀ ਇਦਾਂ ਹੋਇਆ ਵੀ ਇੱਕ ਬੰਦੇ ਨੇ ਮੂੰਹ ਵਿੱਚ ਆ ਦੇ ਹੁਣ ਇਹ ਦੇਖਿਓ ਹੁਣ ਤੁਸੀਂ ਅੱਛੇ ਲੱਗ, ਮੈਂ ਦੇਖਿਓ। ਉਹ ਫਿਰ ਤੈਨੂੰ ਪਰੇ ਕਰ ਦੇ, ਮੈਨੂੰ ਅੱਗੇ ਨਹੀਂ ਇਹ ਚੰਗੀ ਲੱਗਦੀ। ਉਹ ਹੋਰ ਦਿਲੋਂ ਲਾਤੀ ਮੇਰੇ, ਪਰੇ ਕਰ ਲਾ। ਬਿੱਲੀ ਬਣ ਸਾਲਿਆ ਤੂੰ ਤੇ। ਨਹੀਂ ਬਣ ਗਿਆ। ਨਹੀਂ ਸਾਰੀ ਸੱਚੀ। ਅਰਕ ਮਨੱਕਾ। ਅਰਕ ਮੈਂ ਨੱਕਾ। परिंता। ਉਸਤਾਦ ਜੀ ਹੁਣ ਮੈਂ ਕਿ ਮੇਰੀ ਗੱਲ ਇਹਦੀ ਕਿਸੇ ਤੂੰ ਗੱਲ ਤੇ ਅਮਲ ਨਹੀਂ ਕਰਨਾ, ਨਹੀਂ ਨਹੀਂ ਕਿਉਂ ਉਸਤਾਦ ਨਹੀਂ ਜੀ, ਕਰਨਾ? ਨਹੀਂ ਤੇ ਸੱਚੀ ਤੈਨੂੰ ਉਹ ਪ੍ਰੋਬਲਮ ਬਣਨੀ ਹੈ। ਮੈਨੂੰ ਬੰਦੇ ਨੇ ਕਿਹਾ ਖੀਰਾ ਰਗੜ, ਜਿੰਨਾ ਹੌਸਲਾ ਚਿਹਰੇ ਤੇ, ਖੀਰੇ ਦੇ ਵਿੱਚ ਨਾ ਨਿੰਬੂ ਨੂੰ ਮਸ ਕਰ ਦੇ। ਹੁਣ ਉਹਨੇ ਮੈਨੂੰ ਕਿਹਾ ਸੀ ਵੀ ਉਹ ਬੂੰਡੀ ਜੀ ਕੁੱਟ ਕੇ ਨਾ, ਡੂੰਡੀ ਜੀ ਕੁੱਟ ਕੇ ਐਂ ਕਰ। ਮੈਂ ਡੂੰਡੀ ਸੁੱਟਤੀ, ਮੈਂ ਪੂਰਾ ਖੀਰਾ ਲੈ ਲਿਆ।
ਮੈਂ ਪੂਰਾ ਖੀਰਾ ਸਵੇਰੇ ਸ਼ੁਰੂ ਹੋਇਆ। ਉਹਨੂੰ ਕੱਟ ਕੇ ਉਹਦੇ ਅੱਗੋਂ ਥੋੜੀ ਜਿਹੀ ਝੱਗ ਕੱਢ ਕੇ ਉਹਦੀ ਉਹ ਤਦ ਉਹਨੂੰ ਮਲੀਦਾ ਵਾ। ਉਹਨੇ ਕਿਹਾ ਵੀ ਜਿਹੜੀ ਇੰਨੀ ਕੁ ਨਾ ਉਹ ਤਲਾਉਣੀ, ਉਹ ਮੈਂ ਇੰਨੀ ਕੁ ਸੁੱਟ ਬੈਠਾ, ਪੂਰਾ ਖੀਰਾ ਹੀ ਮੈਂ ਅੱਛਾ ਤੂੰ ਸਾਰਾ ਹੀ ਸਾਰਾ ਖੀਰੇ। ਅੱਛਾ। ਉਹ ਸ਼ਾਮ ਤੱਕ ਜਦੋਂ ਡੁੰਡ ਜੀ ਨਹੀਂ ਰਹਿ ਗਈ, ਫਿਰ ਮੈਂ ਡਾਕਟਰ ਨੂੰ ਡਾਕਟਰ ਸਾਹਿਬ ਹਾਂ ਮਾਰ ਬਾਕੀ ਸਾਰਾ ਖੀਰਾ ਤੂੰ ਜਜ਼ਬ ਕਰ ਲਿਆ। ਜਦੋਂ ਕਰ ਲਿਆ ਖੀਰਾ ਵਿੱਚ ਹੀ ਵੜ ਗਿਆ ਸਾਰਾ। ਉਹਨੇ ਕਿਹਾ ਤੇਰੇ ਸਾਹ ਬਹੁਤ ਖੁੱਲੇ ਆ, ਜਿਹੜੀ ਛਾਲਾ ਉਹਨਾਂ ਤੇਰੇ ਅੰਦਰ ਚਲ ਜਾਂਦੀ, ਹਾਂ ਅੰਦਰ ਚਲ ਜਾਂਦੀ। ਸਹੀ ਗੱਲ। ਫਿਰ ਤੂੰ ਰੰਗ ਵਾਲੇ ਕੋ ਜਾਨ ਕੋ ਪਟੀਨਾ ਭਰ ਦੇ ਮੇਰੇ। ਨਹੀਂ ਮਸਾਮ ਸਟੈਥੋਸਕੋਪ ਨਾਲ ਜਿਹੜਾ ਹੁੰਦਾ ਮਸਾਮ ਥੋੜੇ ਤੰਗ ਕਰਾ, ਇਹ ਜ਼ਿਆਦਾ ਖੁੱਲੇ ਹੋ ਗਏ। ਸਾਜੀ ਕਹਿੰਦਾ ਪੂਰਾ ਉਹ ਹੈਂਡਲ ਜਿਹਾ ਹੀ ਫੜ ਕੇ ਮਲ ਲਿਆ ਜੀ। ਖੀਰਾ ਪੂਰਾ ਖੀਰਾ ਉਹਦੀ ਉੱਪਰੋਂ ਕੱਟੀ ਤੇ ਨਹੀਂ ਜਿਹਦੇ ਨਾਲ ਝੱਗ ਕੱਢੀ ਦੀ, ਹਾਂਜੀ ਉਹ ਸਿੱਟਤਾ ਤੇ ਪੂਰਾ ਖੀਰਾ ਸੈਨ ਕਰ ਰਿਹਾ ਸਾਰੀ ਦਿਹਾੜੀ ਮੂੰਹ ਤੋਂ। ਲੇਕਿਨ ਐ ਉਸਤਾਦ ਜੀ ਹੁਣ ਮੈਨੂੰ ਸਕੂਨ ਮਿਲਿਆ। ਤੁਹਾਨੂੰ ਪਤਾ ਮੈਂ 2 ਖੀਰੇ ਕੱਟਿਆ ਟਕੜੀਆਂ, ਉਹ ਉੱਥੇ ਬੈਠਾ ਰਿਹਾ ਤਕਰੀਬਨ ਅੱਧਾ ਘੰਟਾ, ਮੈਂ ਰੱਖ ਕੇ ਅੱਖਾਂ ਦੇ ਬੈਠਾ ਰਿਹਾ। ਮੈਂ ਹੁਣ ਫਰੈਸ਼ ਹਾਂ। ਉਹ ਸਾਡੇ ਸਾਹਮਣੇ ਰੱਖੀਆਂ ਹੁਣ ਅੱਖ ਹੈਗੀ ਐਡੀ ਕੱਟੇ ਜਿਹੜੀ ਅੱਖ ਵਾ, ਉਹ ਖੀਰਾ ਸੀ ਏਡਾ ਮਾਸੂਮ ਜਿਹਾ, ਇੱਥੇ ਕਿ ਬਟਨ ਜਿਹਾ ਰੱਖ ਕੇ ਬੈਠ ਰਿਹਾ। ਮੈਂ ਕਿਹਾ ਖੀਰਾ ਤਾਂ ਵੱਡਾ ਲੈ ਲਓ। ਦਵਾਣੇ ਦੀ ਥੱਲੀ ਸਾਈਡ ਰੱਖਣੀ ਪੈਣੀ ਹੈ। ਲੇਕਿਨ ਉਸਤਾਦ ਜੀ ਸਾਊਥ ਏਸ਼ੀਆ ਦੀ ਜਿਹੜੀ ਵੈਦਰ ਦੀ ਸੂਰਤ ਹਾਲ ਆ, ਉਹਦੀ ਵਜ੍ਹਾ ਤੋਂ ਸਕਿਨਾਂ ਇੰਜ ਦੀਆਂ ਹੀ ਰਹਿਣੀਆਂ ਵਾ। ਮਿੱਠਾ ਜੀ ਜੋ ਮਰਜ਼ੀ ਲਾਈ ਜਾਓ। ਤਰਪਾਲ ਪਲ ਕੇ ਰਿਹਾ ਕੱਖ ਨਹੀਂ ਜਾਂਦਾ। ਉਹ ਯਾਰ ਸਹੀ ਹੈ ਮਿੱਠੇ, ਤੂੰ ਐਵੇਂ ਹੀ ਸਾਡਾ ਦਿਮਾਗ ਖਾ ਰਿਹਾ। ਨਹੀਂ ਮੈਂ ਹੁਣ ਐਵੇਂ ਤੇ ਨਜਾਇਜ਼ ਕੇ ਜਿਹੜਾ ਬਿਲਕੁਲ ਸਹੀ ਹੈ ਤੇਰੀ, ਬਾਕੀਆਂ ਨਾਲੋਂ ਚੰਗੀ ਭਲੀ ਸਹੀ ਹੈ। ਪਤਾ ਨਹੀਂ ਤੂੰ ਕੀ ਕਰਨਾ ਤੇਰੇ ਮੇਰਾ ਜਜ਼ਬਾ ਵਧਾਇਆ। ਆਲੂ ਬੁਖਾਰੇ ਵਾਲਾ ਬੰਦਾ ਰੇੜੀ ਵਾਲਾ, ਉਹਨੇ ਕਿਹਾ ਸੋਹਣਿਓ ਸਾਈਡ ਤੇ ਹੋ ਜਾਓ ਜ਼ਰਾ। ਮੈਂ ਕਿਹਾ ਲੈ ਵੀ ਇਹਨੇ ਮੈਨੂੰ ਸੋਹਣਿਓ ਕਹਿਣ ਡਿਆ। ਅਰਕੇ ਆਲੂ ਬੁਖਾਰੇ ਦਾ ਸ਼ਰਬਤ ਪੀਓ ਡੇਲੀ। ਮੈਂ ਕਹਿੰਦਾ ਉਸਤਾਦ ਜੀ ਸਕਿਨ ਦੀ ਗਲੋ ਹੋ ਜਾਏਗੀ। ਅਰਕੇ ਆਲੂ ਬੁਖਾਰ। ਹਾਂਜੀ ਉਸਤਾਦ। ਆਲੂ ਬੁਖਾਰੇ ਚਟਣੀ ਹੁੰਦੀ ਆ, ਆਲੂ ਬੁਖਾਰੇ ਦਾ ਸ਼ਰਬਤ ਹੁੰਦਾ ਵਾ, ਆਲੂ ਬੁਖਾਰੇ ਦਾ ਜਾਂ ਮੁਰੱਬਾ ਬਣਦਾ ਵਾ, ਆਲੂ ਬੁਖਾਰਾ ਸਾਦਾ ਖਾਈਦਾ। ਅਰਕੇ ਆਲੂ ਬੁਖਾਰਾ ਮੈਂ ਨੀ ਸੁਣਿਆ। ਤੜਕੇ ਖਾਓ। ਅਰਕ ਦਾ ਮਤਲਬ ਹੁੰਦਾ ਨਿਚੋੜਨਾ। ਜੋ ਚੀਜ਼ नुचड़ के कतरे गिरते हैं उसको अर्क बोलते हैं। ਹੁਣ ਮੈਨੂੰ ਡਾਕਟਰ ਨੇ ਕਿਹਾ ਨਾ ਯਾਰ ਇੱਥੋਂ ਬਾਡੀ ਮਸਾਜ ਕਰਾ, ਇੱਥੋਂ ਗੱਲਾਂ ਤੋਂ ਨਾ ਬਾਡੀ ਮਸਾਜ ਕਰਾ, ਤੇਰਾ ਸੱਤੇ ਖੈਰਾਂ ਤੇਰੇ ਜਿਹੜਾ ਮਸਾਮ ਭਰਾਈ ਹੋਏਗੀ, ਮਸਾਮ ਪੂਰੇ ਇਕੁਅਲ ਬਰਾਬਰ ਹੋਣੀ। ਆਦੇ ਹੁਣ ਦੇਖੋ ਮੇਰੀ ਗੱਲ ਸੁਝੀ ਹਲਕੀ ਸਵੈਲਿੰਗ ਫੀਲ ਹੁੰਦਾ। ਯਾਰ ਕਿੰਨੇ ਕੁ ਸੁਰਾਖ ਆ, ਮਤਲਬ ਕਿਸੇ ਦੇ ਕਿਹੜੇ ਸੁਰਾਖ ਤੇਰੇ ਐਡੇ ਕਦੀ ਤੈਨੂੰ ਆ ਕੇ ਕਿਸੇ ਬੱਚੇ ਨੇ ਕਿਹਾ ਭਾਜੀ ਤੁਹਾਡੇ ਮੂੰਹ 'ਚ ਸਾਡੀ ਗੇਂਦ ਚਲੀ ਗਈ? ਨਹੀਂ ਤੁਸੀਂ ਉਹਦੇ ਨਾਲ ਅੱਲਾ ਮਾਫੀ ਵੀ ਕਿਹੜੇ ਸੁਰਾਖ ਤੇਰੇ ਹੋ ਗਏ ਵੀ ਤੇਰੇ ਕੋਈ ਚੀਜ਼ ਕਿਸੇ ਨੇ ਮਾਰੀ ਆ, ਤੂੰ ਅੰਦਰ ਹੀ ਡਿੱਗ ਪਈ? ਹਾਂਜੀ ਇਦਾਂ ਨਾ ਤੁਸੀਂ ਟਾਰਚ ਨਾਲ ਦੇਖੋ ਨਾ, ਟਾਰਚ ਲਾਈਟ ਨਾਲ ਕਰਕੇ ਬਸ ਐਡਾ ਵੀ ਨਾ ਟਾਰਚ ਹੋ ਦੇ। लेकिन ऐ वाकई उस्ताद जी मुसाम खुलते किस तरह वैसे वो कहना मेरे मुसाम शुरू तो ही खुले रहे। ਜਾਂ ਤੇ ਇਸ ਤਰ੍ਹਾਂ ਕਰਕੇ ਦੁਹਾਣ ਦਾ ਹਲਵਾ ਬਣਾ ਕੇ ਨਾ ਉਹ ਲਾ ਉੱਪਰ ਲੇਪ ਕਰ। ਤਰਬੂਜ ਵਾਟਰਮੈਲਨ। ਹਾਂਜੀ यार ऐदा दा मतलब सिर्फ महल्ले च कराटे वाला होंदा। ਇਹੋ ਜਿਹੇ ਬੰਦੇ ਨੂੰ ਨਾ ਘਰ ਦੇ ਸਿਰਫ ਦਿਨ 'ਚ ਇੱਕ ਵਾਰੀ ਆਵਾਜ਼ ਮਾਰਦੇ, ਓਏ ਡੈਕ ਬੰਦ ਕਰ ਜਾਣਾ ਹੋਣਗੇ, ਬਸ ਬਾਕੀ ਸਾਰਾ ਦਿਨ ਅਗਲੀ ਜਾਨ ਤੱਕ ਫਿਰ ਬੰਦ। ਨਹੀਂ ਭਾਈ ਲਿਆਸ ਵਰਗੇ ਤੇ ਪਿੰਡ ਚੋਂ ਖਬਰ ਆਉਂਦੀ, ਉਹ ਮਾਸ਼ਰਾ ਦੇਖੇ ਉਹ ਬੁੜੀ ਤੋਂ ਬੰਦਾ ਬਣੇਗਾ ਭਾਈ। ਬੁੱਢੀ ਤੋਂ ਬੰਦਾ ਬਣ ਗਿਆ। ਅੱਛਾ ਲੋਕੀ ਦੇਖਣ ਜਾਂਦੇ ਯਾਰ ਉਹ ਔਰਤ ਤੋਂ ਬੰਦੇ ਦੀ ਜਿੰਸ ਬਦਲ ਗਈ। मठे ते पट्टी बन्नी ते डांसर मशहूर होंदा मन। ओए डांसर टूपां वाला गाना गा। ਨਹੀਂ ਇਹ ਸੀਰੀਅਸ ਆਦਮੀ ਤਾਂ ਦਾ ਡਾਂਸਰ ਨਹੀਂ ਹੁੰਦਾ, ਇਹ ਹੋਰ ਕੰਮਾਂ 'ਚ ਮਸ਼ਹੂਰ ਹੁੰਦਾ। ऐदा दा मशहूर होंदा अड्डा खड्डा बहुत सोहना खेलदा। 12 टैनी दे चैंपियन। ਇਦਾਂ ਦਾ ਬੰਦੇ ਦਾ ਜਿਹੜਾ ਘਰ ਹੁੰਦਾ ਨਾ, ਉਹ ਮਾਂ ਕਹਿੰਦੀ ਨਾ ਬੱਚੇ ਨੂੰ 8-9 ਸਾਲ ਦੇ ਮੁੰਡੇ ਨੂੰ ਕਹਿਤਾ ਵੀ ਜਾ ਉਹਨੂੰ ਸਾਲਨ ਦੇ ਕੇ ਆ ਥੋੜਾ, ਤੇ ਪਿਓ ਉੱਠ ਕੇ ਕਹਿੰਦਾ ਓਏ ਤੂੰ ਨਾ ਜਾਈਂ, ਮੈਂ ਆਪ ਜਾਣਾ ਰਹਿਣ। ਅੱਛਾ ਭਾਜੀ ਇੰਨੇ ਵੱਟ ਮੁੱਟ ਪੈਂਦੇ, ਇਹਨਾਂ ਦੇ ਵਾਲਦ ਸਾਹਿਬ ਵੀ ਇਹਨੂੰ ਭਾਜੀ ਕਹਿੰਦੇ। ऐदा दा बंदे दा शौक होंदा कि खेड़ी नहीं वड्डे सोल वाली इंज दी रखी होंदी। ਮੇਰਾ ਜਿਹੜਾ ਹੈਗਾ ਨਾ ਇਹ ਸਟੈਪਲੀ ਚੇਅਰ ਹੈ। ਤੇਰੀ ਡਰਾਈ ਲੱਗ ਰਹੀ ਸਕਿਨ, ਤੇਰੀ ਉਹਦੀ ਆਇਲੀ ਹੈ, ਉਹਦੀ ਵੀ ਆਇਲੀ ਹੈ। ਇਹ ਕਿਸੇ ਨੇ ਵੈਸੇ ਡਰਾਈ ਲੱਗਣ ਦੀ। ਤੇਰੀ ਡਰਾਈ ਲੱਗ ਰਹੀ ਮੈਨੂੰ ਸਕਿਨ ਕਿਸੇ ਨੇ, ਲੇਕਿਨ ਕਹਿ ਦੇਗਾ ਉਹ ਡਰ ਗਈ। ਇਹ ਜਿਹੜੇ ਇਹ ਟੋਏ ਆ ਨਾ ਜੀ, ਇਹ ਦੁਨੀਆ ਦੇ ਸਿਰਫ 2 ਬੰਦਿਆਂ ਦੇ ਆ। ਕਿਹੜੇ? ਇਹ ਵਾਲੇ ਟੋਏ ਇੱਕ ਤੇਰੇ ਤੇ ਦੂਜੇ ਵੀ ਤੇਰੇ। ਨਹੀਂ ਦੂਜੇ ਵੀ ਇਹਨਾਂ ਦੇ ਖੱਬੇ ਪਾਸੇ। ਦੂਜੇ ਤੇਰੇ ਖੱਬੇ ਪਾਸੇ। ਉਹ ਦੂਜੇ ਉਹਨਾਂ ਦੇ ਜਿਹੜਾ ਕਹਿੰਦਾ ਨਹੀਂ ਗੱਲਾਂ ਗੋਰੀਆਂ ਦੇ ਵਿੱਚ ਟੋਏ। ਆ ਨਹੀਂ ਇਹ ਯਾਰ ਮਾਸ਼ਰਾ ਧੁਨੀ ਨੂੰ ਵੀ ਡਿੰਪਲ ਸਮਝ ਜਾਂਦੇ ਆ। ਹੈ ਧੁਨੀ ਨੂੰ ਡਿੰਪਲ ਸਮਝਦੇ, ਕਿਸੇ ਨੇ ਦੱਸਿਆ ਧੁਨੀ ਆ ਇਹ। ਅੱਛਾ ਉਹ ਬੰਦੇ ਨੇ ਕਹਿੰਦਾ ਨਾਫ ਹੁੰਦੀ ਵੀਰੇ, ਇਹ ਨਹੀਂ ਹੁੰਦਾ। ਅੱਛਾ ਉਹਨੂੰ ਕਹਿੰਦਾ ਮੇਰੇ ਡਿੰਪਲ ਆ, ਨਾ। ਇਹਦਾ ਧਾ ਕਹਿੰਦਾ ਆ ਦੇ ਮਾਸ਼ਰਾ ਤੂੰ ਨਹੀਂ ਆ। ਇਹ ਧੁੱਪੇ ਖਲੋ ਕੇ ਆਪਣੀ ਮਰਜ਼ੀ ਦਾ ਚਿਹਰਾ ਬਣਾ ਲੈਂਦੇ ਆ। ਤੁਸੀਂ ਮੇਰੀ ਨਾ ਡਿਪਲ ਸ਼ਿਕ ਨਹੀਂ ਕਰ ਰਹੇ ਹੋ। ਇਹ ਡਿੰਪਲ ਗੱਲ ਸ਼ਿਕ ਨਹੀਂ। ਲੋਕ ਸਵੇਰੇ ਸਵੇਰੇ ਤੂੰ ਪੈਕ ਲੋਕ ਨਾ ਆਪਣੀ ਮਰਜ਼ੀ ਦਾ ਮੂੰਹ ਬਣਾ ਲੈਂਦਾ ਇੱਥੇ। ਹਾਂਜੀ ਸਾਜੀ ਜਦੋਂ ਹੋਏ ਸੀ ਨਾ, ਉਹ ਹੋਰ ਤਾਂ ਬਣ ਜਾਂਦਾ। ਇਹ ਜਦੋਂ ਹੋਏ ਸੀ ਨਾਲ ਸਾਂਚੇ ਮਿਲੇ ਸੀ, ਜਿਹੋ ਜਿਹਾ ਮਰਜ਼ੀ ਮੂੰਹ ਘੁੱਟ ਕੇ ਕਰ ਲੈਂਦੇ ਆ। ਅੱਛਾ ਲੈ ਅੱਜ ਤਾਂ ਇੱਕ ਮਸ਼ੀਨ ਦੇ ਨਾਲ ਮਿਲ ਜਾਏਗਾ ਅੱਗੇ ਕਿਹੜੀ ਚੀਜ਼ ਲਾਉਣੀ ਹੈ। ਹਾਂਜੀ ਭਾਈ ਲਿਆ ਸਰਕਾ ਬੰਦਾ ਯਕਦਮ ਘਰ ਵੜੇ ਨਾ ਤੇ ਘਰ ਦੇ ਕਹਿੰਦਾ ਤੁਹਾਡੀ ਫੁੱਫੋ ਵੀ ਆਈ ਗਈ। ਅੱਛਾ ਮੂੰਹ ਵੱਲ ਵੇਖ ਕੇ ਕਹੀ ਜਾਣਗੇ ਓਏ ਉਹਦੇ ਕੋਲੋਂ ਸਮਾਨ ਫੜੋ। यार सच्ची मुझे एक चीज ही लगा मुंह में गल
ਲੋਕ ਸਵੇਰੇ ਸਵੇਰੇ ਉੱਠ ਕੇ ਮੂੰਹ ਧੋਂਦੇ ਨੇ ਸਿੱਧਾ ਕਰਦੇ ਆ ਜੀ। ਯਾਰ ਤੈਨੂੰ ਨਹੀਂ ਕੋਈ ਗੱਲ ਆਉਂਦੀ ਤੈਨੂੰ ਕੋਈ ਨਹੀਂ ਗੱਲ ਸਾਰੇ ਭਾਈ ਲਿਆਸ ਨੇ ਬਾਹਰ ਬੜਾ ਸਹਾਇਆ ਸਾਨੂੰ, ਹੈਂ? ਭਾਈ ਲਿਆਸ ਨੇ ਬੜਾ ਸਹਾਇਆ, ਭਾਈ ਲਿਆਸ ਨੇ ਬਾਹਰ ਸਾਨੂੰ। ਬਾਹਰ ਹੀ ਮੈਨੂੰ ਕਿਦੋਂ ਸਹਾਉਣਾ ਤੂੰ ਤੁਸੀਂ ਭਾਈ ਫੈਸਲ ਨੂੰ ਕੋਸ਼ਿਸ਼ ਕਰੋ ਜੇ ਮੈਨੂੰ ਕਹੇ ਤਾਂ ਸਹੀ ਤਾਜ ਮੈਂ ਭਾਈ ਲਿਆਸ ਨੂੰ ਅਸੀਂ ਨਹੀਂ ਫੈਸਲਾ ਤਾਂ ਉਹਦੇ ਪਿੱਛੋਂ ਤੋਂ ਉਹਦੀ ਤਾਰੀਫ ਕਰ ਰਿਹਾ ਸੀ ਕਿ ਭਾਈ ਨਹੀਂ ਲਿਆਸ ਤੇ ਹੁਣ ਸਾਹਮਣੇ ਬੈਠਾ ਤੂੰ ਹੁਣ ਤੁਸੀਂ ਆਪੇ ਕਹਿੰਦੇ ਮੈਂ ਉਸਤਾਦ ਨੇ ਸ਼ੋਅ ਕਰਨਾ, ਭਾਈ ਲਿਆਸ ਨੂੰ ਦੱਸੂਗਾ ਵਾਕਿਆ ਕੀ ਨੇ। ਭਾਈ ਲਿਆਸ ਦੱਸੋ ਜਰਾ ਵਾਕਿਆ। ਉਹ ਦੱਸੋ ਜ਼ਰਾ ਪਿਆਰ ਵਾਲਾ ਵਾਕਿਆ ਜਿਹੜਾ ਉਹ ਨਹੀਂ ਫੈਸਲ ਦਾ ਯਾਰ ਤੇਰੇ ਕਿੰਨੇ ਕੁ ਫੈਸਲ ਵਾਕਿਆਤ ਨੇ ਫੇਰ ਭਾ- ਨਹੀਂ ਇਹ ਸਾਜੀ ਅਸਲ ਵਾਕਿਆ ਹੈ। 200 ਵਾਕਿਆ ਦਾ ਸ਼ਹਜ਼ਾਦ ਕਪੂਰ ਕੋ ਇਹ ਸਿਰਫ ਉਹਨਾਂ ਵਜ੍ਹਾ ਤੋਂ ਉਹਨੂੰ ਇੱਥੇ ਸੈੱਟ ਨਹੀਂ ਹੋਣ ਦਿੰਦੇ ਆ ਉਹ ਇਹਦੇ ਭੇਦ ਖੋਲ ਦਿੰਦਾ ਆ ਕੇ ਨਹੀਂ ਇਹ ਸਰਤਾਜੀ ਵਾਕਿਆ ਹੈ। ਜੇ ਤੂੰ ਇੱਥੇ ਰਹਿਣਾ ਨਾ ਇਹਦਾ ਵਾਕਿਆ ਨਹੀਂ ਸੁਣਾਉਣਾ ਨਹੀਂ ਤੇ ਤੈਨੂੰ ਇਹਨੇ ਇੱਥੇ ਨਹੀਂ ਰਹਿਣਾ ਨਹੀਂ ਇਹ ਮੇਰੀ ਗੱਲ ਸੁਣ ਯਾਦ ਰੱਖ ਫਨੀ ਸੁਣਾ ਦਿਓ, ਇਸ਼ਕ ਮੁਹੱਬਤ ਵਾਲੇ ਨਾਲ ਸੁਣਾਇਆ, ਕੋਈ ਫਨੀ ਸੁਣਾਓ ਜਿਹੜੇ ਭਾਜੀ ਨੇ ਉਹਨਾਂ ਦਾ। ਭਾਜੀ ਜਿਹੜਾ ਮਜ਼ੇਦਾਰ ਵਾਕਿਆ ਹੈ ਨਾ ਇਹ ਸਰਗੋਦੇ ਵਾਲਾ ਇਹਦਾ। ਓਏ ਉਹ ਪਿੱਛੇ ਸੁਣਾ ਤੇ ਉਹ ਦਿੱਤਾ ਸੁਣਾ ਜੀ। ਤੁਸੀਂ। ਨਹੀਂ ਤੇ ਮੈਂ ਦੂਸਰਾ ਸੁਣਾ ਦੇਣਾ। ਪਿਆਰ ਵਾਲਾ ਅਸੀਂ ਕਰ ਰਹੇ ਹਾਂ ਝੰਗ ਡਰਾਮਾ ਅੱਛਾ ਤੇ ਪੁਲਿਸ ਵਾਲਾ ਇਹਨੇ ਸ਼ੇਰੀ ਵਾਲੀ ਘੜੀ ਵਾਲਾ। ਨਹੀਂ ਉਹ ਤਾਂ ਮੇਰੇ ਨਾਲ ਤਾਂ ਨਹੀਂ ਸੀ ਹੋਇਆ, ਉਹ ਆਸਫ ਚਿੱਟੇ ਨਾਲ ਹੋਇਆ ਸੀ। ਉਹ ਤੇ ਪਿਆਲੀ ਵਾਲਾ ਹੋਇਆ ਸੀ ਨਾ ਸਿਰ ਤੇ ਪਿਆਲੀ ਵੱਜੀ ਹੈ। ਇਹ ਪਿਆਲੀ ਵੱਜੀ ਸਿਰ। ਆਸਮ ਚਿੱਟੇ ਸਿਰ 'ਚ ਪਿਆਲੀ ਵੱਜੀ ਹੈ ਤੇ ਉਹ ਚਾਹ ਥੋੜੀ ਠੰਡੀ ਸੀ ਤੇ ਮਲਾਈ ਨਹੀਂ ਜੰਮੀ ਹੁੰਦੀ ਚਾਹ ਦੇ ਉੱਤੇ। ਆਸਮ ਚਿੱਟੇ ਨੇ ਜਦੋਂ ਪਿਆਲੀ ਵੱਜੀ ਤੇ ਅੰਜ ਹੱਥ ਲਾਇਆ ਤੇ ਉਹਨੂੰ ਮਲਾਈ ਹੱਥ ਜਾ ਕੇ ਅੰਦਰ ਰੋਣ ਡਿਆ ਪਿਆ, ਕਹਿੰਦਾ ਮੇਰਾ ਸਿਰ ਪਾੜ ਗਿਆ। ਜਦੋਂ ਥੱਲੇ ਆਇਆ ਤੇ ਮਲਾਈ ਵੇਖ ਕੇ ਕਹਿੰਦਾ ਨਹੀਂ ਭਾਜੀ ਚਾਹ ਪਾਟੀ ਹੈ। ਕੀ ਕਹਿੰਦਾ ਨਹੀਂ ਚਾਹ ਪਾਟੀ। ਅੱਛਾ ਜੀ ਝੰਗ ਡਰਾਮਾ ਕਰ ਓ ਯਾਰ ਦਫਾ ਕਰੇ ਯਾਰ, ਝੰਗ ਡਰਾਮਾ ਕਰ ਰਹੇ ਤੇ ਸ਼ੇਰੀ ਨਾ ਮੂੰਹ ਹੱਥ ਧੋ ਕੇ ਬੇਸਨ ਤੇ ਰੱਖ ਆਇਆ ਘੜੀਆਂ। ਘੜੀ ਆਪਣੀ ਤੇ ਬੜੀ ਮਹਿੰਗੀ ਘੜੀ ਸੀ। ਬੜੀ ਮਹਿੰਗੀ ਘੜੀ। ਸ਼ੇਰੀ ਬਾਹਰ ਨਿਕਲ ਗਿਆ ਤੇ ਆਪਣਾ ਉਹਨੂੰ ਕਹਿੰਦਾ ਅਲਤਾਫ ਨਗੀਨਾ ਨੂੰ ਕਿਹਾ ਘੜੀ। ਇਹਨੇ ਕਿਹਾ ਸਾਡੇ ਸ਼ੇਰੀ ਕਹਿੰਦਾ ਚੇਦੇ ਕਰਦਾ ਅੱਜ ਇਹਦਾ ਹੋਏਗਾ ਤੂੰ ਇਸ ਤਰ੍ਹਾਂ ਨਹੀਂ ਮੈਂ ਨਹੀਂ ਸੀ ਕਿਹਾ। ਮੈਂ ਕਿਹਾ ਵੇਖੋ ਭਾ ਲਿਆ ਆਸ ਨੂੰ, ਆ ਵੇਖੋ ਸ਼ੇਰੀ ਖਾਨ ਆਪਣੀ ਘੜੀ ਵਾਸ਼ਰੂਮ ਦੇ ਵਿੱਚ ਹੀ ਯਾਨੀ ਕਿ ਨਾ ਛੱਡ ਆਇਆ ਹੈਗਾ। ਜਿਹੜਾ ਮਰਜ਼ੀ ਕੋਈ ਹੋਰ ਬਾਹਰੋਂ ਜਾ ਕੇ ਇੱਧਰ ਉੱਧਰੋਂ, ਕਿਉਂਕਿ ਥੀਏਟਰ 'ਚ ਪੂਰੇ ਯਾਨੀ ਕਿ ਬੰਦੇ ਨੇ, ਕੋਈ ਵੀ ਚੁੱਕ ਕੇ ਲਿਜਾ ਸਕਦਾ ਫਿਰ ਫਨਕਾਰਾਂ ਦੇ। ਫਿਰ ਮੈਨੂੰ ਕਹਿੰਦੇ ਭਾਈ ਬੈਗ 'ਚ ਲੁਕਾਇਆ ਨੂੰ ਜੁਰਮਾਨਾ ਪਾਵਾਂਗੇ। ਤੁਹਾਡੇ ਬੈਗ ਚ ਲਕੋ ਆਹੋ ਮੇਰੇ ਬੈਗ 'ਚ, ਕਹਿੰਦਾ ਇਹਨੂੰ ਬੈਗ 'ਚ ਲੁਕਾ, ਇਹਨੂੰ ਜੁਰਮਾਨਾ ਪਾ ਕੇ ਦਾਂਗੇ। ਠੀਕ ਹੈ ਉਹ ਖੱਪ ਪੈ ਗਈ ਅੱਧੇ ਘੰਟੇ ਬਾਅਦ, ਕਿ ਘੜੀ ਚੋਰੀ ਹੋ ਗਈ। ਘੜੀ ਚੋਰੀ ਹੋ ਗਈ। ਸਾਰਿਆਂ ਦੇ ਬੈਗ ਆਪਣੇ ਕਮਰੇ 'ਚ ਬੁਲਾ ਲੈ ਆਹੋ ਕਿ ਭਾਈ ਸਾਡੇ ਤੂੰ ਬੈਗ ਕਮਰੇ 'ਚ ਬੈਠਾ ਹੈ, ਸਭ ਤੋਂ ਪਹਿਲੇ ਅਸੀਂ ਆਪਣਾ ਬੈਗ ਖੋਲਾਂਗੇ। ਠੀਕ ਹੈ ਤੇ ਹੁਣ ਤੁਹਾਨੂੰ ਕਹਿ ਰਿਹਾ ਤੁਸੀਂ ਆਪਣਾ ਬੈਗ ਲਿਆ, ਤੁਸੀਂ ਵੀ ਲਿਆ। ਫੈਸਲ ਭਾਈ ਤੁਸੀਂ ਵੀ ਆਪਣਾ ਬੈਗ ਲਿਆ ਤੇ ਫੈਸਲ ਭਾਈ ਮੂੰਹ ਵੱਲ ਵੇਖ ਰਿਹਾ ਕਿ ਘੜੀ ਦੇ ਨਾਮ ਰਖਾਈ ਬੈਗ 'ਚ। ਲੈ ਉਹਨੇ ਭਾਈ ਮੇਰੇ ਬੈਗ ਦੀ ਤਲਾਸ਼ੀ ਲਈ ਤੇ ਘੜੀ ਰਖਾਈ ਵੀ ਇਹਨਾਂ ਨੇ। ਇਹਨਾਂ ਨੇ ਫਿਰ ਮੈਨੂੰ ਜੁਰਮਾਨਾ ਪਾਇਆ ਇਹਨਾਂ ਨੇ। ਅਸੀਂ ਕਿ ਸਾਡੀ ਟੀਮ 'ਚ ਰਹਿ ਕੇ ਸਾਡੇ ਨਾਲ ਰਹਿ ਕੇ ਆ ਵੀ ਚੋਰ ਤੂੰ। ਰਕਾਈ ਉਹਨਾਂ ਨੇ। ਉਹ ਤੋਂ ਨਾ ਥੀਏਟਰ ਵਾਲੇ ਕੀ ਕਹਿੰਦੇ ਪਏ ਨੇ, ਥੀਏਟਰ ਵਾਲੇ ਕਹਿੰਦੇ ਸਾਡੀ ਮੋਟਰ ਵੀ ਖੁੱਲੀ ਹੈ, ਸਾਡਾ ਉੱਥੋਂ ਸਾਈਕਲ ਵੀ ਚੁੱਕਿਆ ਗਿਆ। ਫੈਸਲ ਸਾਰਾ ਕੀ ਅੱਛਾ ਇਹ ਵੀ ਕੰਮ ਹੁੰਦਾ ਇੱਕ ਚੀਜ਼ ਲੱਭ ਜੇ ਨਾ ਉਸ ਤੋਂ ਬਾਅਦ ਫਿਰ 8 ਸਾਲ ਪੁਰਾਣੀਆਂ ਵੀ ਚੀਜ਼ਾਂ ਆਉਂਦੀਆਂ। ਤੇ ਉਹ ਥੀਏਟਰ ਵਾਲਾ ਮੈਨੂੰ ਕਹਿੰਦਾ ਭਾਜੀ ਤੂੰ ਪਿਛਲੀ ਵਾਰੀ ਵੀ ਡਰਾਮਾ ਕਰਨ ਆਇਆ ਸੀ, ਸਾਡਾ ਉਦੋਂ ਦਾ ਸਾਈਕਲ ਵੀ ਨਹੀਂ ਲੱਭਣ ਦਿਆ। ਆਹੋ, ਤੇ ਉਹ ਇਹ ਹੋਇਆ ਸੀ ਕਿ ਮੈਂ ਇੱਕ ਦਿਨ ਪਹਿਲਾਂ ਹੀ ਚਲਾ ਗਿਆ ਸੀ। ਮੈਂ ਜੁਮੇਰਾਤ ਨੂੰ ਸਾਡਾ ਸ਼ੋਅ ਬੰਦ ਹੋਇਆ ਤੇ ਮੈਂ ਉੱਥੇ ਪਹਿਲਾਂ ਹੀ ਚਲਾ ਗਿਆ ਤੇ ਉਸ ਦਿਨ ਹੀ ਉਹਨਾਂ ਦੀ ਮੋਟਰ ਵੀ ਕਿਤੇ ਥੀਏਟਰ ਦੀ ਨਹੀਂ ਕਹਿੰਦੇ ਚੋਰੀ ਹੋਈ। ਤੇ ਮੈਨੂੰ ਕਹਿੰਦਾ ਸਾਰੇ ਜੁਮੇ ਨੂੰ ਆਏ ਤੂੰ ਜੁਮੇਰਾਤ ਨੂੰ ਕੀ ਲੈਣਾ ਹੈ ਯਾਰ। ਮੇਰਾ ਮੈਂ ਤਾਂ ਟਾਈਮ ਦਾ ਆਇਆ ਨਹੀਂ ਕੀਤਾ। ਮੈਂ ਕਿਹਾ ਚਲੋ ਯਾਰ ਉੱਥੇ ਜਾ ਕੇ ਸੋਨੇ ਆਰਾਮ ਕਰਦੇ ਆ। ਨਹੀਂ ਕਹਿੰਦਾ ਮੋਟਰ ਵੀ ਤੇਰੇ ਕੋਲ ਆ, ਜੇ ਤੂੰ ਘਰੇ ਚੁੱਕੀ ਹੈ ਨਾ ਤੇ ਮੋਟਰ ਵੀ ਤੂੰ ਚੁੱਕ ਸਕਦਾ। ਤੇ ਉਹ ਨਾਲ ਕੋਈ ਕੰਟੀਨ ਵਾਲਾ ਸੀ, ਕੰਟੀਨ ਵਾਲਾ ਕਹਿੰਦਾ ਸਾਡਾ ਸਾਈਕਲ ਵੀ ਇੱਥੋਂ ਚੁੱਕਿਆ ਗਿਆ। ਉਹ ਐਵੇਂ ਸਾਜੀ ਭਾਈ ਹੋ ਗਿਆ। ਮੈਂ ਕਿਹਾ ਕਿਸੇ ਦੀ ਸੋਨੇ ਦੀ ਚੈਨ ਇਹ ਹੋਰ ਮੋਟੇ ਘਾਟੀ ਉਹ ਵੀ ਦੱਸ ਦਿਓ। ਮੈਂ ਉਸ ਹਫਤੇ ਦੀ ਪੇਮੈਂਟ ਫਿਰ ਉਧਰ ਹੀ ਗਈ। ਨਹੀਂ ਉਸਤਾਦ ਜੀ ਹੁਣ ਮੈਨੂੰ ਹਾਲ ਦੱਸੋ। ਹੁਣ ਮੈਂ ਰਹਿਮਾਨ ਸਾਹਿਬ ਕੋਲ ਜਾਵਾਂਗਾ, ਫੇਸ ਦਾ ਬਾਡੀ ਮਸਾਜ ਕਰਾਵਾਂ। ਤੇਰਾ ਫੇਸ ਬਿਲਕੁਲ ਸਹੀ ਆ। ਜੇ ਹਾਂ ਤੇ ਜੇ ਤੇਰਾ ਦਿਮਾਗੀ ਮਸਲਾ ਵਾ ਤੈਨੂੰ ਲੱਗਦਾ ਨਹੀਂ ਸੀ ਨਹੀਂ। ਫਿਰ ਤੂੰ ਕਿਸੇ ਭਾਵੇਂ ਬੱਬੂ ਮਾਨ ਕੋ ਚਲਾ ਜਾ। नहीं मैं हैप्पी ਦੱਸਾਂਗਾ ਵਾ। सूफी खापी सफी से खून साफ चेहरा चदा और इस भूगोल इसपगोल और पानी ज्यादा पीना। और के इसपगोल तू पिएगा ना मिठे मैं कहना वा ਮੈਨੂੰ कोई ਗੱਲ रूटीन ਦੱਸੋ। बड़ा ਨਹੀਂ ਨਹੀਂ ਕਿਤੇ ਕੋਲੋਂ ਹਰ ਸ਼ਹਿਦ ਨਾਲ ਅਰਕ ਨਹੀਂ ਲਾ ਲੈਂਦਾ ਯਾਰ। ਤੂੰ ਹਰ ਸ਼ਹਿਦ ਅਰਕ ਕਹੀ ਜੰਨਾ। पानी नु अर्क कहंदे ने ਲੈ ਪਾਣੀ ਨੂੰ ਕਿੱਥੇ ਅਰਕ ਕਹਿੰਦੇ? ਇਸ ਭੂਗੋਲ ਦੀ ਮਸ਼ਹੂਰੀ ਆਂਦੀ ਹੈ ਕਿ ਡੇਲੀ ਲੋ ਫਿਟ ਰਹੋ। ਇਸ ਭੂਗੋਲ ਡੇਲੀ ਪੀਓ। ਯਾਰ ਉਹ ਮਿਹਦਾ ਠੀਕ ਰੱਖਦਾ ਨਾ ਤੇ ਚਿਹਰਾ ਸਾਫ਼ ਰਹਿੰਦਾ। ਪਾਣੀ ਜ਼ਿਆਦਾ ਪੀਵੇ ਜਿਗਰ ਸਾਫ਼ ਹੋਵੇ, ਗੁਰਦੇ ਵਾਸ਼ ਹੋਣੇ ਦੇ। ਪਾਣੀ ਤੇ ਮੈਂ ਬਹੁਤ ਪੀਣਾ ਵਾ। ਆਪ ਕਰ ਲਾ ਵਾਸ਼, ਸਹੀ ਫਿਰ ਗੱਲ। ਲੋਕੀ ਕਰਨਗੇ, ਫਾਇਦਾ ਕੋਈ ਨਹੀਂ। ਨਹੀਂ ਉਸਤਾਦ ਜੀ, ਪਾਣੀ ਤੇ ਬਹੁਤ ਪੀਂਦਾ, 2-2 ਦਿਨ ਮੂੰਹ ਨਹਿਰ 'ਚ ਰੱਖ ਕੇ ਪਿਆ ਰਹਿੰਦਾ। ਮੈਂ ਭਈ ਰਿਹਾ ਜੀ। उस्ताद जी जिगर ठंडा किस तरह होता है ਤੁਹਾਨੂੰ ਪਤਾ ਹੂੰ जिगर ठंडा ਥੋੜੀ ਦੇਰ ਬੰਦ ਕਰਕੇ ਛੋਟਾ ਪੱਖਾ ਲਾ ਦਿਆ ਕਰੋ ਕੈਮਰੇ 'ਚ। ਨਹੀਂ डेली मूली खाओ एक ਹੈ डेली मूली खानी है ਤੁਸੀਂ
ਉਹ ਨਹੀਂ ਉਹ ਭਾਈ ਜਾਣ ਦਿਆ ਕਰੋ ਕਿੱਥੋਂ ਤੁਸੀਂ ਤੇਰੇ ਇਸ ਕਿਸਮ ਦੇ ਉਹਨੇ ਜੋੜ ਬੰਨਣੇ ਆ ਨਾ ਕਿੰਨੇ ਤੇਰੇ। ਕਿਉਂ ਕਿਉਂ ਖਾ ਨਹੀਂ। ਹਫਤਾ ਮੂਲੀ ਖਾ ਕੇ ਦਿਖਾ ਮੈਨੂੰ ਉਹਨੇ ਡੇਲੀ। ਕੀ ਰੱਸੀ ਲੈ ਕੇ ਮੈਂ ਕਹਿੰਦਾ ਤੂੰ ਉੱਠ ਕੇ ਵਹਾਈ ਮੈਨੂੰ, ਤੇਰੇ ਗੋਡਿਆਂ ਦਾ ਹਾਲ ਵੇਖੀ ਕੀ ਕਰਦੀ ਮੈਨੂੰ ਹੈ। ਕਿਹੜੀ ਲੋੜ ਹੈ ਖਾਣ ਦੀ? ਮੈਂ ਕਦੋਂ ਖਾਂ? ਫਿਰ ਕਿਸੇ ਨੂੰ ਵੀ ਨਾ ਮਸ਼ਵਰਾ ਦੇ, ਮੈਂ ਤੇ ਇਹਨੂੰ ਕਹਿਣ ਡਿਆ ਵਾਂ। ਨਾ ਉਹਨੂੰ ਵੀ ਨਾ ਦੇ, ਨਾ ਨਹੀਂ, ਮੈਂ ਕਦੀ ਖੀਰਾ ਕਿਤੇ ਖਾ- ਧੁੱਪੇ ਬਹਿ ਕੇ ਲੂਣ ਲਾ ਕੇ ਮਾੜਾ ਜਿਹਾ ਇੱਕ ਅੱਧੀ ਰੋਜ਼ ਇੱਕ ਮੂਲੀ ਖਾ ਕੇ ਦੇਖ, ਤੈਨੂੰ 10 ਦਿਨਾਂ ਦੇ ਵਿੱਚ ਤੇਰੇ ਜੋੜ ਉਹਨਾਂ ਨੇ ਬੰਨ ਤੇ ਗੱਲ ਕਰੀ। ਅਰ ਕੇ ਖੀਰਾ ਖਾ ਲੈ। ਲੈ ਲਓ ਇਸ ਭਾਈ ਨੇ ਹੱਥ ਧਰ ਕੇ ਕੱਢਿਆ ਵਰ ਕੇ ਖੀਰਾ ਤੈਨੂੰ ਕਹਿੰਦਾ ਪਤਾ ਫਿਰ। ਲੈ ਲਓ ਚਲੋ। ਓਏ ਜੂਸ ਹੁੰਦੇ ਆ ਤੁਸੀਂ ਇਸ ਤਰ੍ਹਾਂ ਕਰੋ ਕਿ ਤੁੱਕ ਮਲੰਗਾ ਲੈ ਕੇ ਨਾ ਵਿੱਚ ਪਾਈਆ ਖਾਦ ਪਾਉਣੀ ਆ। ਤੁਕ ਮਲੰਗਾ ਲੈ ਕੇ ਤੇ ਲੁਕ ਮਲੰਗਾ ਨਿਕਲ ਜਾਓ। ਪਾਈਆ ਖਾਦ ਖਾਦ ਸੋਨਾ ਯੂਰੀਆ ਉਹ ਇਸਤੇਮਾਲ ਕਰ। ਤੂੰ ਬਲਕਿ ਮਲੰਗ ਲੈਣਾ, ਉਹਨੂੰ ਕਹਿਣਾ ਤੇ ਥੋਕ। ਅਮਰੀਕਾ ਸੁੱਟੀ ਪੈ ਗਈ ਉਹਨੂੰ ਤੂੰ ਕਹਿਣਾ ਥੋਕ ਮਲੰਗਾ ਥੋਕ। ਨਹੀਂ ਕੋਈ ਹੱਲ ਹੈ ਨਹੀਂ ਪ੍ਰੋਪਰ ਇਹਦਾ ਇੰਡਸਟਰੀ ਚ ਆ ਨਹੀਂ ਸਕਦੇ ਜੇ ਪ੍ਰੋਪਰ ਨਹੀਂ ਇੰਡਸਟਰੀ ਕਿਸ ਤਰ੍ਹਾਂ ਫੇਸ ਨਾਲ ਲੈ ਕੇ ਸਾਨੂੰ ਭਾਈਜਾਨ ਤੁਸੀਂ ਸਹੀ ਹੋ ਬਿਲਕੁਲ, ਉਹਨਾਂ ਨੂੰ ਪੁੱਛ ਲੱਗ ਕਿਸੇ ਨੂੰ ਉਸਤਾਦ ਜੀ ਮੈਂ ਨਵਾਜ਼ੁਦੀਨ ਸਦੀਕੀ ਟਾਈਪ ਲੱਗਦਾ ਹਾਂ ਉਹ ਤੇ ਯਾਰ ਉਹ ਮਾੜਾ ਲੱਗਦਾ ਵਾ। ਬਹੁਤ ਅੱਛੇ ਆ ਫੇਰ ਮੈਂ ਕਹਿੰਦਾ ਮੇਰੇ ਨਾਲ ਕੈਸਾ ਬਚਿਆ ਹੈ? ਬਹੁਤ ਅੱਛੇ ਹੈ। ਮਿੱਠੇ ਮੇਰੀ ਗੱਲ ਸੁਣ, ਇੱਕ ਹੁੰਦਾ ਵਾ ਰੰਗ ਰੂਪ, ਇੱਕ ਹੁੰਦੀ ਆ ਅਟਰੈਕਸ਼ਨ, ਕਸ਼ਿਸ਼ ਜਿਹਨੂੰ ਕਹਿੰਦੇ ਆ। ਹਾਂ ਕਸ਼ੇ ਤੇ ਆ ਵਿੱਚ ਤੇ ਬਸ ਫਿਰ ਹੋਰ ਤੈਨੂੰ ਕੀ ਚਾਹੀਦਾ? ਜੇ ਤੈਨੂੰ ਇਹ ਠੀਕ ਆ, ਤੈਨੂੰ ਆਪ ਨੂੰ ਪਤਾ ਵਾ ਵੀ ਤੇਰੇ ਚ ਕਸ਼ਿਸ਼ ਹੈਗੀ, ਤੂੰ ਇਹਨੂੰ ਮੰਨਦਾ ਵਾ, ਤੇਜ਼ੀ ਫਿਰੀ ਜਾ। ਨਹੀਂ ਮੈਨੂੰ ਮੈਂ ਬੰਦਾ ਖਿੱਚਦਾ ਵਾ ਬੰਦਾ ਖਿੱਚ ਲੈਂਦਾ ਬੰਦਾ ਤੂੰ। ਖਿੱਚਦਾ ਮੇਰਾ ਲੇਕਿਨ ਉਸਤਾਦ ਜੀ ਕਸ਼ਿਸ਼ ਕਹਿੰਦੇ ਸਰਫਰੋਸ਼ ਹੁੰਦੀ ਹੈ। ਭਾਜੀ ਇੱਕ ਮਿੰਟ ਉਹਦੀ ਗੱਲ ਸੁਣ ਲਓ ਪਹਿਲੇ, ਉਹਨੇ ਕੀ ਕਿਹਾ ਉਹਦੀ ਗੱਲ ਤੇ ਸੁਣ ਲਓ। ਅੱਛਾ, ਕਹਿੰਦਾ ਬੰਦਾ ਮੈਂ ਬੰਦਾ ਖਿੱਚ ਲੈਣਾ ਐ ਰਿਐਕਟ ਨਾ ਕਰੋ ਐ ਤੇ ਉਹ ਤੇਰੇ ਲਾ ਜਾਂਦਾ। ਮੇਰੇ ਲਈ ਨਾ ਓਏ ਤੇ ਉਹਨੂੰ ਕਿੱਥੇ ਲੈ ਕੇ ਜਾਣਾ? ਹਾਂਜੀ ਮੈਂ ਕਮਰਾ ਲਿਆ ਹੋਇਆ ਫਿਰ ਉਹਦੇ ਬਾਹਰ ਖਲੋ ਕੇ ਖਿੱਚਦਾ ਬੈਠ ਕੇ ਬੰਦੇ ਕਿੱਦਾਂ ਖਿੱਚਦਾ ਵਾਂ? ਬਾਹਰ ਖਲੋਣਾ ਉਹਦੇ। ਨਹੀਂ ਮੈਂ ਘੁਮਾਉਣਾ ਦੱਸੀ ਨੂੰ ਨਹੀਂ ਜਿਹੜਾ ਬੈੜਾ ਸੁੱਟੀ ਦਾ ਮੈਂ ਬੰਦੇ ਦਾ ਅੱਛਾ ਇੰਜ ਖਿੱਚ ਲੈਂਦਾ ਤਾਂ ਜੀ ਇਹ ਫਿਰ ਜੋ ਹੈਗੀ ਸਟੈਕਸ਼ਨ ਹੈਗੀ ਕਸ਼ਿਸ਼। ਹਾਂ ਉਹ ਫੜਾ। ਹਾਂ ਤੇ ਮੈਂ ਤਾਂ ਉਹੀ ਕਹਿ ਰਿਹਾ, ਫਿਰ ਹੋਰ ਤੈਨੂੰ ਕੀ ਚਾਹੀਦਾ ਵਾ? ਤੂੰ ਕਦੀ ਬੰਦਾ ਖਿੱਚਿਆ? ਨਹੀਂ ਸਾਡੀ ਲੰਮਾ ਵੀ ਦੇ ਅਸੀਂ ਇਹ ਜਿਹੇ ਕੰਮ ਨਹੀਂ ਕਰਦੇ। ਇਹ ਕਿਹੜਾ ਲੰਮਾ ਫਿੱਤ ਨਹੀਂ ਵਿੱਚ ਨਾ ਟੈਨਸ਼ਨ ਬੜੀ ਹੈ ਮੈਂ ਦੇਖਦਾ ਹਾਂ ਟੈਨਸ਼ਨ ਹੈਗੀ ਤੇਰੇ ਹੈ ਚ। ਕਿਉਂ ਭਾਜੀ ਨਹੀਂ ਮੇਰੇ ਕੋਲ ਤੁਸੀਂ ਝੂਠ ਸਾਊਂਡ ਇਸ ਵਿੱਚ ਮੇਰੇ ਕੋਲ ਨਹੀਂ ਝੂਠ ਬੋਲਿਆ ਜਾਂਦਾ। ਸਾਡੀ ਭਾਈ ਇਲਿਆਸ ਨੂੰ ਇੰਜ ਮੈਂ ਫੋਲਡ ਕੀਤਾ ਹੋਇਆ ਹੈ, ਉੱਤੇ ਨੂੰ ਕਰੋ ਫੁੱਲ ਬੋਰੇ ਤਰ੍ਹਾਂ ਖੁੱਲ ਜਾਂਦੀ। ਇਹ ਏਡੀ ਸੀਰੀਅਸ ਤਰੀਕੇ ਨਾਲ ਤੂੰ ਕੀ ਗੱਲ ਦੱਸੀ ਲੈ। ਐਦਾਂ ਦੇ ਬੰਦੇ ਨੇ ਮੁਹੱਲੇ 'ਚ ਕੁੱਕੜ ਵੀ ਰੱਖਿਆ ਹੁੰਦੇ, ਪੂਰੇ ਮੁਹੱਲੇ ਨੂੰ ਵਕਤ ਪਾਇਆ। ਨਹੀਂ ਭਾਈ ਲਿਆ ਸੈਨ ਲੱਗਣਾ ਮੈਂ ਕੈਂਸਰ ਤੋਂ ਬਾਅਦ ਨਾਨੀ ਵੀ ਸੈੱਟ ਹੋਈ ਹੈ ਹਲਕੇ ਵਾਲ ਹੈ ਇਤਰ ਵਾਲ ਹੈ ਓ ਯਾਰ ਓਏ ਮੇਰੀ ਗੱਲ ਸੁਣ, ਦੇਸੀ ਮੁਰਗ ਦੀ ਯਖਣੀ ਪੀ। ਹਰ ਕੀ ਲਿਖਣੀ ਅਰ ਕੇ ਯਖਣੀ ਅਰ ਕੇ ਯਖਣੀ ਮੈਂ ਕਹਿੰਦਾ ਵਾਂ ਮਿੱਠਾ ਜੀ, ਤੁਸੀਂ ਯਕੀਨ ਨਹੀਂ ਕਰਨਾ ਉਸਤਾਦ ਜੀ, ਲੋਕ ਫਾਇਦਾ ਚੁੱਕਦੇ ਹੀ ਨਹੀਂਗੇ। ਹਰ ਚੀਜ਼ ਦੇ ਵਿੱਚ ਇਲਾਜ ਹੈ। ਹਾਂਜੀ ਕਹਿੰਦੇ ਨੇ ਫਲ ਜਿਹੜਾ ਖਾਓ ਛਿਲਕੇ ਸਮੇਤ ਖਾਓ। ਸਹੀ ਗੱਲ। ਉਹ ਨਹੀਂ ਉਹ ਭਰਾਵਾ ਕਈ ਛਿਲਕੇ ਕਿਆ ਕੰਮ ਉਹ ਮਸੰਮੀ ਛਿਲਕੇ ਸਮੇਤ ਖਾ ਜਾਵਾਂ ਸਾੜੀ ਪੜਾ ਦੁਹਾਣਾ ਛਿਲਕੇ ਸਮੇਤ ਖਾਦਾ ਜਾਂਦਾ ਯਾਰ ਭਾਈ ਤੁਸੀਂ ਆਪ ਠਾਉਂਦੇ ਕਿ ਮੈਂ ਕੱਢ ਕੇ ਆਵਾਂ ਓਏ ਦੁਆਣੇ ਦੇ ਛਿਲਕੇ ਪਤਾ ਕਿਸ ਕੰਮ ਆਉਂਦੇ ਆ? ਕਿਸ ਕਾ ਬੱਕਰੀਆਂ ਨੂੰ ਪਾਉਣ ਦੇ ਕੰਮ ਆਉਂਦੇ ਆ ਹਾਂਜੀ, ਯਾਨੀ ਕਿ ਉਹਨਾਂ ਦੇ ਕਹਿਣ ਦਾ ਮਤਲਬ ਆ ਕਿ ਵੀ ਸੇਬ ਦਾ ਜਿਹੜਾ ਛਿਲਕਾ ਨਾ ਉਹਦੇ ਵਿੱਚ ਵੀ ਵਿਟਾਮਿਨ ਆ, ਉਹਦੇ ਚ ਪ੍ਰੋਟੀਨ ਆ। ਵਿਟਾਮਿਨ, ਉਹਦੇ ਚ ਅਰਕੇ ਵਿਟਾਮਿਨ। ਉਸਤਾਦ ਜੀ ਹੁਣ ਮੈਂ ਮੇਰਾ ਪੂਰਾ ਜਿਹੜਾ ਕੋਰਲ ਡਰਾ ਹੋਣਾ ਨਾ ਮੈਨੀ ਪੈਟੀ ਮੇਰਾ ਸਾਰਾ Oral drug। ਉਹ ਹੁਣ ਮੈਂ ਸੈਟਰਡੇ ਸੰਡੇ ਉਹਨਾਂ ਕੇ 2 ਦਿਨ ਦਾ ਤੇਰਾ ਕੋਰਸ ਹੋਇਆ ਮਿੱਠਾ ਜੀ ਪੂਰੀ ਟੀਮ ਤੇਰੇ ਤੇ ਯੋਗ ਤੇ ਨਾ ਹਮਲਾ ਕਰੇਗੀ ਤੇਰਾ ਬਾਡੀ ਮਸਾਜ ਤੇਰੇ ਮੈਠੀ ਪੈਣੀ ਸਾਰਾ ਦਿਨ ਹੋ ਜਾਏਗਾ ਇੱਕ ਵਾਰੀ ਹਾਂ ਤੇ ਠੀਕ ਆ ਕਰਾ। ਭਈਆ 29000 ਰੁਪਏ ਉਹਨੂੰ ਮੈਂ ਦੇਤਾ ਪਹਿਲੇ ਹਾਂ ਠੀਕ ਆ 500 ਬਾਅਦ ਚ ਦੇਣਾ ਠੀਕ ਆ। ਠੀਕ ਆ, ਕੰਮ ਹੋਣੇ ਕੇ ਬਾਅਦ। ਤੁਹਾਨੂੰ ਪਤਾ ਹੈ ਉਸਤਾਦ ਜੀ, ਮੈਂ ਉਧਰ ਯੂਰਪ ਗਿਆ ਨਾ ਜਦੋਂ, ਉੱਥੇ ਨਾ ਇੱਕ ਪਾਣੀ ਦਾ ਤਲਾਬ ਬਣਿਆ ਛੋਟਾ ਜਿਹਾ, ਉਹਦੀ ਫੀਸ ਹੈ 10 ਰੁਪਏ। ਅੱਛਾ। $10। ਤੁਸੀਂ ਇਹ ਪੈਰ ਰੱਖਣਾ, ਉਹਨਾਂ ਨੇ ਸਾਰਾ ਡਾਈਮਾਂਸ ਤੁਹਾਡਾ ਖਾ ਜਾਣਾ ਹੈਗਾ। ਹੁਣ ਇੱਥੇ ਜਿਹੜਾ ਸ਼ੁਰੂ ਹੋਇਆ ਨਾ, ਉਹ ਕੀੜੀਆਂ ਦੇ ਥੋੜਾ ਜਿਹਾ ਤੁਹਾਡੇ ਤੋਂ ਚੀਨੀ ਚੁੰਡੀ ਸਿੱਟਣੀ, ਉਹ ਕੀੜੀਆਂ ਨੇ ਤੁਹਾਡਾ ਡਾਈਮਾਂਸ ਸਾਰਾ ਖਾ ਜਾਣਾ। ਨਹੀਂ ਫਿਸ਼ ਮਸਾਜ ਆ ਉਹ ਮੇਰਾ ਹੋਣਾ ਵਾ ਫਿਸ਼ ਮਸਾਜ ਨੇ ਕਰਾਇਆ ਉਸਤਾਦ ਜੀ। ਇਹ ਨਹੀਂ ਇਹ ਕਸ਼ੂਆ ਮਸਾਜ ਹੋਣਾ, ਫਿਸ਼ ਵਾਲਾ ਮੂੰਹ ਹੀ ਨਹੀਂ ਹੈਗਾ। ਤੇਰੇ ਮਗਰਮੱਛ ਮਸਾਜ ਹੋਣਾ, ਉਹਦੇ ਮੂੰਹ 'ਚ ਤੇਰਾ ਪੈਰ ਦੇਣਾ ਉਹਨਾਂ ਨੇ। ਉਹਨੇ ਮੈਨੂੰ ਹੁੰਦਾ ਦਿਖਾਇਆ ਵੀਡੀਓ ਦੇ ਵਿੱਚ ਉਹਨੇ ਕਿਹਾ ਮਿੱਠਾ ਜੀ ਐਡਾ ਬੌਲ ਜਿਹਾ ਵਾ ਉਹ ਚ ਪੱਤੀਆਂ ਰੱਖਣਗੇ ਗੁਲਾਬ ਦੀਆਂ ਵਿੱਚ ਸੁੜਕਾ ਕੇ ਗੁਲਾਬ ਸੁੱਟਣਗੇ ਵਿੱਚ ਸੁੱਟ ਕੇ ਖੁਸ਼ਬੂ ਵਿੱਚ ਮੇਰੇ ਪੈਰਾਂ 'ਚ ਰੱਖ ਦੇਣੇ ਠੀਕ ਆ। ਐ ਰੱਖਣਗੇ ਵਿੱਚ ਚੜਨਗੇ ਮੱਛੀਆਂ ਅੰਗੂਠੇ ਬੰਨ ਕੇ ਕਿ ਖੋਲ ਕੇ? ਖੋਲ ਕੇ ਅੱਛਾ ਐ ਉਹ ਨਾ ਜਾਣ ਵਿੱਚ ਮੱਛੀਆਂ ਚੜਨਗੀਆਂ ਮੱਛੀਆਂ ਮੇਰੀ ਬੋਡੀ ਨੂੰ ਸਾਰਾ ਮਸਾਜ ਕਰਨਗੇ ਮੱਛੀਆਂ ਐਤੇ ਹੀ ਫਿਸ਼ ਮਸਾਜ ਦਾ ਆ ਹੁੰਦੀਆਂ, ਕਈਆਂ ਨੇ ਮੱਛੀਆਂ ਰੱਖੀਆਂ ਹੁੰਦੀਆਂ। ਸਹੀ ਉਸਾਈ ਇੱਕ ਮੱਛੀ ਪੂਰੇ ਤਲਾਬ ਨੂੰ ਗੰਦਾ ਵੀ ਕਰ ਦਿੰਦੀ, ਇੱਕ ਮੱਛੀ ਨੇ ਤਾਂ ਪੂਰੇ ਜਿਗਰ ਨੂੰ ਸਾਫ਼ ਕਰ ਇੱਕ ਪੈਰ ਇੱਕ ਬੱਚੀ ਪੂਰੇ ਮਸਾਜ ਨੂੰ ਗੰਦਾ ਕਰ ਦਿੰਦੀ। ਹਾਂ ਹਾਂ ਸਹੀ ਗੱਲ। ਹੁਣ ਤੁਹਾਡੇ ਹਿਸਾਬ ਨਾਲ ਗਲੋ ਰੁਕੂਗੀ ਕਿ ਨਹੀਂ ਇਹ ਨਹੀਂ ਰੁਕਣੀ। ਨਹੀਂ ਸਹੀ ਆ। ਅੱਗੇ ਤੈਨੂੰ 3-4 ਸ਼ੋਆਂ ਦੇ ਵਿੱਚ ਤੇਰੇ ਅੱਜ ਮੈਨੂੰ ਸਮਝ ਆਈ ਹੈ ਕਿ ਮੇਰੀ ਰੈਟ ਦਾ ਰੌਲਾ ਨਹੀਂਗਾ।
ਮੈਂ ਤੇਰਾ ਮੂੰਹ ਵੇਖ ਕੇ ਲੈਟ ਹੀ ਆਪਣੀ ਸਹੀ ਕਰਦਾ ਰਿਹਾ। ਹੁਣ ਮੈਨੂੰ ਸਮਝ ਆਈ ਕਿ ਗੇਮ ਹੋਰ ਆ ਦੇਖ ਨਾ, ਤੇਰੇ ਇੱਥੇ ਹਨੇਰਾ ਵਾ ਸਾਰਾ, ਇਹਦੇ ਨਹੀਂ ਹੈਗਾ। ਅੱਲਾ ਇਹਦੇ ਵੀ ਨਹੀਂ ਗੱਲ ਆਗਾ ਵੀ ਸੇਮ ਤੇਰੀ ਲੈਟ ਤੇ ਬੈਠਾ। ਨਹੀਂ ਮੇਰੇ ਹੁਣ ਕੀ ਰੌਲਾ ਕੀ ਆ ਤੇਰੇ ਰੋਲ ਯਾਰ ਮੈਨੂੰ ਤੇਰਾ ਰੰਗ ਡਾਰਕ ਆ, ਮੈਂ ਲੈਟ ਠੀਕ ਕਰ ਮਰ ਗਿਆ। ਮੈਂ ਕਿਹਾ ਇੱਥੇ ਲੈਟ ਕਿਉਂ ਨਹੀਂ ਪੈਣ ਦਈ। ਹੁਣ ਮੈਂ ਕਿੱਡਾ ਖੂਬਸੂਰਤ ਆ, ਮੈਂ ਕਿਹੜਾ ਖੁਸ਼ਨੁਦੀ ਆ। ਹਾਂ ਟਿਕਟੋਕ ਤਾਂ ਕੁੜੀ ਚਾਚਾ ਕਹਿੰਦੀ ਚਾਚੀ ਨੂੰ ਰੋਣ ਤੇ ਨੇ ਯਾਰ ਇੱਕ ਮਿਸਾਲ ਆ, ਉਹ 14-15 ਸਾਲ ਦੀ ਸਾਡੀ ਬੱਚੀ ਧੀ ਹੋਵੇ, ਉਹ ਤੈਨੂੰ ਚਾਚਾ ਨਾ ਕਵੇ। ਨਹੀਂ ਮੈਂ ਕੀ ਕਹਿ ਜਾਵੇ ਤੈਨੂੰ? ਮੈਂ ਪੋਤੀ ਕਿ ਮੈਂ ਕਿਹਾ ਜਦੋਂ ਚਾਚਾ ਗਿਆ ਫਿਰ ਮਜਬੂਰਨ ਮੈਨੂੰ ਤੇ ਆਟੋਮੈਟਿਕ ਕਹਿਣਾ ਹੀ ਪੈਣਾ ਸੀ, ਮਜਬੂਰਨ ਤੋਂ ਬਗੈਰ ਵੀ ਕਹਿਣਾ ਪੈਣਾ ਸੀ। ਨਹੀਂ ਮੈਂ ਤਾਂ ਪੁੱਤ ਨਹੀਂ ਕਹਿਣਾ, ਲੇਕਿਨ ਥੱਲੇ ਆਈਡੀ ਕੋਈ ਆਈ ਨਾ, ਉਹਨੇ ਕਹਿਣਾ ਚਾਚੂ ਜਾਂ ਚਾਚਾ। ਮੈਂ ਪੀ ਕੇ ਚੁੱਕਿਆ ਕਹਿੰਦੀ ਅੰਕਲ ਮੈंने आपके साथ नहीं खेलना। ਕਿੰਨੀ ਕਿੱਡੀ ਸੀ? ਉਹਨੇ ਹਾਲਾਂਕਿ ਜਦੋਂ ਨੇ ਵਾਲ ਸੈੱਟ ਕੀਤੇ ਤੁਹਾਨੂੰ ਚਿੱਟੇ ਚਿੱਟੇ ਨਜ਼ਰ ਆਉਂਦੇ ਸੀ। ਮੈਂ ਕਿਹਾ ਪੁੱਤ ਤੂੰ ਤਾਂ ਮੇਰੇ ਤੋਂ ਵੀ ਗਈ ਗੁਜਰੀ ਆ, ਤੂੰ ਮੈਨੂੰ ਚਾਚਾ ਕਹਿਣ ਲੱਗੀ। ਮੈਂ ਉੱਥੋਂ ਹਿਸਾਬ ਲਾਇਆ ਕਿ ਤੇ ਮਿੱਠਾ ਚਾਚਾ ਹੋਣਾ ਕੋਈ ਇਹਦੇ ਚ ਬੁਰਾਈ ਨਹੀਂ ਆ। ਕਿਸ ਟਾਈਮ ਭਤੀਜੇ ਵੱਡੇ, ਚਾਚੇ ਛੋਟੇ ਵੀ ਹੁੰਦੇ ਆ। ਇਹ ਕਿਤੇ ਢਾਲ ਢਲ ਗਿਆ ਤਾਂ ਨਹੀਂ ਨਹੀਂ ਭਾਜੇ ਨੇ ਅੱਜ ਤੋਂ 40-50 ਸਾਲ ਪਹਿਲੇ ਇਹ ਆ ਰੌਲੇ ਨਹੀਂ ਸੀ ਹੈਗੇ। ਮੇਰਾ ਮਾਮਾ ਮਾਸ਼ਾਅੱਲਾ ਬੰਦਾ ਦਾਦਾ ਬਣ ਜਾਂਦਾ ਸੀ, ਪੜਦਾਦਾ ਬਣ ਜਾਂਦਾ ਸੀ, ਤੇ ਅੱਲਾਹ ਨੂੰ ਧੀ ਪੁੱਤ ਵੀ ਦੇ ਦਿੰਦਾ ਸੀ। ਉਸ ਤੋਂ ਬਾਅਦ ਪਤਾ ਲੱਗਦਾ ਮਾਮਾ ਜਿਹੜਾ ਵਾ ਉਹ ਛੋਟਾ ਵਾ 4 ਸਾਲ, ਭਾਂਜਾ ਵੱਡਾ ਵਾ। ਹਾਂਜੀ ਏਦਾਂ ਹੀ। ਅਕਸਰ ਹਾਂ ਅੱਜ ਵੀ ਹੈਗੇ ਐਸੇ ਰਿਸ਼ਤੇ। ਮੇਰਾ ਦਾਦਾ ਮੇਰੇ ਹਾਣ ਦਾ ਹੈ ਮੇਰਾ ਦਾਦਾ ਮੇਰੇ ਹਾਣ ਦਾ ਬਲਕਿ 4 ਸਾਲ ਛੋਟਾ ਦਾਦਾ ਕਰਤਾ। ਆਂਦਾ ਇੱਕ ਨੰਬਰ ਦਾ। 100 ਹੰਡ ਦੇ ਇਕੱਠੇ ਕਰੋ, ਇੱਕ ਹੰਡ ਦਾ ਬਣਦਾ। ਹਾਂ ਦੇ ਆ ਆਹੋ ਇਹ ਵੇਖੋ ਨਾ ਮੇਰਾ ਸਾਰਾ ਇੱਕ ਨੰਬਰ ਦਾ ਹਾਂ ਦਾ ਤੇਰਾ ਦਾਦਾ। ਇਹ ਦੇਖੋ ਸਾਡੀ ਬਸ ਕਰੋ ਕੀ ਹੋ ਗਿਆ ਹਾਂ ਦਾ ਤੇਰੇ ਹਾਂ ਦਾ। ਉਹ ਵੀ ਇਹ ਬਸ ਛੱਡ ਦੇ ਉਹ ਗੱਲ ਨੀ। ਉਹ ਕਹਿੰਦੇ ਜਿਹੜਾ ਤੂੰ ਹਾਣਦਾ ਨਾ ਤੇਰੇ ਦਾਦੇ ਨੂੰ ਸਾਰੇ ਵਾਦਾ ਹੀ ਦਮਾ ਤੇ ਓਏ ਹਾਂ ਦੇ ਆ ਉਰੇ ਆ। ਉਹ ਹਰ ਕਿਸੇ ਦਾ ਹਾਂ ਦਾ ਬਣ ਜਾਂਦਾ ਸੀ। ਉਹਦੇ ਚ ਤੇਰੇ ਦਾਦੇ ਚ ਕੁਆਲਿਟੀ ਸੀ। ਅਜੇ ਵੇਖੋ ਮੈਂ ਤੋਂ ਅੰਗਰੇਜ਼ ਨਹੀਂ ਕਿਥੋਂ ਕਿੱਥੇ ਆ ਵੇਖੋ ਇਥੋਂ ਅੰਗਰੇਜ਼ ਇਥੋਂ ਹਬਸ਼ੀ ਕਿਉਂ ਕੀ ਕਹਿ ਜੇ ਆ ਵੇਖੋ ਨਾ ਚਟਿਆਈ। ਹਾਂ ਉੱਥੋਂ ਦੂੰਗੇ। ਅੱਛਾ ਤੇਰੇ ਚਾਹ ਬਣਦੀ ਆ ਘਰ ਹਾਂਜੀ ਸਵੇਰੇ ਜਿਹੜੀ ਪੱਤੀ ਆ ਹਰਕੇ ਪਤੀ ਗਰਮਾ ਤੁਸੀਂ ਭਾਜੀ ਨਹੀਂ ਡਰ ਕੇ ਪੱਤੀ। ਉਹ ਪੱਤੀ ਸਿੱਟਣੀ ਨਹੀਂ ਤੂੰ ਉਸਤਾਦ ਜੀ। ਪੱਤੀ ਦਾ ਤੁਹਾਨੂੰ ਪਤਾ ਕਿੰਨਾ ਫਾਇਦਾ? ਸੰਭਾਲ ਲੈਣੀ ਪੱਤੀ ਨਹੀਂ ਸਿੱਟੀ ਦੀ। ਪੱਤੀ ਮੈਂ ਉਸਤਾਦ ਇਹਨਾਂ ਦੱਸਿਆ, ਮੈਂ ਕਿਹਾ ਉਹਦੀ ਗੈਲਰੀ ਭਰੀ ਪੱਤੀ ਨੇ, ਉਹ ਜਿਹੜੀ ਪਿਛਲੀ ਦੇ ਉੱਤੇ ਪੱਤੀ ਨਹੀਂ ਪੱਤੀ ਪਕਾ ਕੇ ਉਹਦੇ ਨਾਲ ਪੌਣੀ ਨਾ ਪੌਣੀ ਸਿੱਧੀ ਪੱਤੀ ਦੀ ਗੈਲਰੀ 'ਚ ਜਾਂਦੀ। ਉਸਤਾਦ ਜੀ ਉਹ ਪੱਤੀ ਵਾਸ਼ ਕਰਨੀ ਹੈ ਤੁਸੀਂ। ਹਾਂ ਪੱਤੀ ਧੋ ਲੈਣੀ ਹੈ ਪਾਣੀ ਦੇ ਵਿੱਚ। ਹਾਂ, ਹਾਂ, ਉਸ ਤੋਂ ਬਾਅਦ ਉਹ ਪਾਣੀ ਪੁਣ ਲੈਣਾ ਹੈ। ਹਾਂ ਹਾਂ ਉਹ ਪੁਣਨ ਤੋਂ ਬਾਅਦ ਆਪਣੇ ਚਿਹਰੇ ਨੂੰ ਪੂਰਾ ਸ਼ਾਪਰ ਨਾਲ ਕਵਰ ਕਰਨਾ ਹੈ। ਇੱਥੋਂ ਠੀਕ ਹੈ ਸ਼ਾਪਰ ਨਾਲ ਕਵਰ ਕਰਕੇ ਠੀਕ ਹੈ ਉਹ ਸ਼ਾਪਰ ਮੂੰਹ ਤੇ ਕਰ ਉੱਤੇ ਲੈ ਆਣਾ ਤੁਸੀਂ। ਠੀਕ ਹੈ ਸਮਝ ਗਿਆ। ਉਹਦੇ ਵਿੱਚ ਪੱਤੀ ਐਡਜਸਟ ਕਰਨੀ ਹੈ ਪੂਰੇ, ਯਾਨੀ ਕਿ ਚਿਹਰੇ ਤੇ ਪੱਤੀ ਐਡਜਸਟ ਕਰਕੇ ਸ਼ਾਪਰ ਉਤੋਂ ਬੰਨ ਲੈਣਾ ਹੈ। ਠੀਕ ਹੈ ਤੇਰੇ ਚਿਹਰੇ ਦੀ ਗਲੋ ਹੋਏਗੀ। ਅਗਰ ਹੁਣ ਮੈਂ ਉਹ ਆਪਣਾ ਜਿਹੜਾ ਸਿਸਟਮ ਆ ਕੈਪਸੂਲ ਵਾਲਾ ਵਾਈਟਨਿੰਗ ਦੇ ਇੰਜੈਕਸ਼ਨ ਜਿਹੜੇ ਸੀ ਉਹ ਤਾਂ ਮੈਂ ਕੈਪਸੂਲ ਨਾ ਖਾਈ। ਕੈਪਸੂਲ ਹਮੇਸ਼ਾ ਨੁਕਸਾਨਦੇਹ। ਕਿਉਂ ਜੀ ਉਸਤਾਦ ਜੀ? ਬਿਲਕੁਲ ਭਾਜੀ। ਹਰਬਲ ਚੀਜ਼ਾਂ ਯੂਜ਼ ਕਰੋ। ਹਾਂ ਆਰਗੈਨਿਕ 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 ਮੂੰਗਫਲੀ ਖਾ। ਆਰਗੈਨਿਕ ਚੀਜ਼ਾਂ ਨੇ ਅੱਗ ਲਾਈ ਪਈ ਆ, ਬੰਦਾ ਘਰੇਲੂ ਨੂੰ ਟੋੜ ਕੇ ਬਣਾਏ ਬਸ। ਓਏ ਅਰਕੇ ਖਰੋੜ ਖਾ ਤੂੰ। ਉਧਰ ਸੁਣ ਲਾ ਪਹਿਲੇ ਕਹਿੰਦਾ ਅਰਕੇ ਮੂੰਗਫਲੀ ਖਾ, ਅਰਕੇ ਖਰੋੜ ਖਾ। ਹਾਂਜੀ ਅਰਕੇ ਖਰੋੜ ਦੇ ਤੈਨੂੰ ਪਤਾ ਹੀ ਨਹੀਂ ਕਿੰਨੀ ਤਾਕਤ ਆ। ਉਹ ਯਾਰ ਗਰਮੀ ਨੇ ਗਲੋ ਕੀਤਾ ਪਿਆ। ਤੂੰ ਅਰਕਾ ਗਰਮੀ ਪੀ ਲਾ। ਉਹ ਗਲੋ ਤੇਰੀ ਮੈਂ ਤੈਨੂੰ ਕਹਿਣ ਆ ਵੀ ਤੂੰ ਸਹੀ ਆ। ਉਸਤਾਦ ਜੀ ਤੁਸੀਂ ਸਰਦੀਆਂ ਨੂੰ ਦੇਖੋ ਪਠਾਨ ਲੱਗਣਾ ਇਹਨਾਂ ਹੈ ਸਰਦੀਆਂ ਨੂੰ ਮੇਰੀ ਹਾਸ਼ ਦੇਖੋ ਕਿਦਾਂ ਲਾਲ ਹੋਏ ਪਏ। ਸਾਰਿਆਂ ਨੂੰ ਜਾ ਕਹਿੰਦੇ ਨਹੀਂ ਹਮ ਨਹੀਂ। ਤੁਸੀਂ ਦੇਖਿਆ ਨਹੀਂ ਕਿ ਸਰਦੀਆਂ ਦਾ ਹੋਰ ਹਿਸਾਬ ਨਾਲ ਸਰਦੀ ਨੂੰ ਮੈਨੂੰ ਸਹੀ ਗੱਲ ਹੈ, ਪੁੱਠਾ ਤੁਰਦਾ ਸਰਦੀਆਂ ਨੂੰ ਭਾਈ। ਮੇਰਾ ਲੁਗਾਟ ਦਾ ਰੰਗ ਹੋ ਜਾਣਾ ਸਰਦੀਆਂ ਨੂੰ। ਜਿਹੜੀ ਸੜੀ ਹੁੰਦੀ ਹੈ ਸੱਚੀ ਉਸਤਾਦ ਜੀ ਮੇਰੇ ਨਾਖੂਨਾਂ ਦੇ ਵਿੱਚ ਰੈਡਨੈਸ ਬਹੁਤ ਸਿਰਫ ਸਰਦੀਆਂ ਨੂੰ। ਸਰਦੀ ਤੇ ਗਰਦੀਆਂ ਨੂੰ ਕੀ ਮੌਤ ਪੈਂਦੀ ਤੈਨੂੰ? ਗਰਮੀਆਂ ਗਲੋ ਕਰ ਦਿੰਦੀਆਂ ਮੈਨੂੰ। ਉਹ ਗਲੋ ਕਿਸੇ ਮੈਂ ਹੁਣ ਦੀ ਹਫਤਾ ਗੱਲ ਸਮਝ ਲੈ, ਗੱਡੀ ਤੇਰੇ ਕੋਲ ਹੈਗੀ, ਉਹਦੇ ਚ ਏਸੀ ਚੱਲਦਾ, ਤੇ ਉਹਦੇ ਚ ਕਿਉਂ ਨਹੀਂ ਆਉਂਦਾ ਤੂੰ? ਉਹ ਇਸ ਤੋਂ ਨਹੀਂ ਆਉਂਦਾ ਕਿ ਮੈਨੂੰ ਡਰ ਲੱਗਦਾ ਵਾ, ਫੋਬੀਆ ਵਾ ਤੇ ਫਿਰ ਇਹ ਭੁਗਤ ਹੁਣ ਗੱਡੀ 'ਚ ਵੀ ਤੂੰ ਨਾ ਆਵੇਂ, ਧੁੱਪੇ ਵੀ ਤੂੰ ਨਿਕਲੇ, ਤੇ ਤੇਰੀ ਗਲੋ ਦਾ ਵੀ ਅਸੀਂ ਹਿਸਾਬ ਲਾਈਏ। ਉਹਨੂੰ ਕਹਿ ਡਰਾਈਵਰ ਨੂੰ ਛੱਡ ਕੇ ਜਾਇਆ ਕਰੇ, ਤੈਨੂੰ ਰਾਤ ਨੂੰ ਲੈ ਕੇ ਜਾਇਆ ਕਰੇ। ਉਹ ਮੈਂ ਹੁਣ ਕਹਿ ਦੇਣਾ ਉਹਨੂੰ ਹਾਂ। ਕੱਲ ਤੋਂ ਲੈ ਕੇ ਜਾਓ। ਬਸ ਠੀਕ ਆ, ਤੇਰੀ ਜਿਲਦ ਸਕਿਨ ਸਹੀ ਹੋ ਜਾਊਗੀ। ਅੱਛਾ ਮੈਂ ਪਰੇਸ਼ਾਨ ਹੋ ਗਿਆ, ਮੈਂ ਕਿਹਾ ਕਹਿਣ ਲੱਗਾ ਗੱਡੀ ਨੂੰ ਵੀ ਗਲੋ ਦਾ ਮਸਲਾ। ਗੱਡੀ ਦੇ ਵਿੱਚ ਆ ਏਸੀ ਆਨ ਕਰਕੇ, ਉਹਨੂੰ ਕਹ ਅੱਧਾ ਘੰਟਾ ਪਹਿਲੇ ਏਸੀ ਆਨ ਕਰਕੇ ਬਾਹਰ ਖਲਾਰ ਸਾਹਿਬ ਵਾਸਤੇ। ਹਾਂ ਇਦਾਂ ਹੀ ਆ। ਫਿਰ ਤੂੰ ਘਰੋਂ ਨਿਕਲ, ਏਸੀ ਚੋਂ ਗੱਡੀ 'ਚ ਬਹਿ, ਗੱਡੀ 'ਚੋਂ ਏਸੀ 'ਚੋਂ ਇੱਥੇ ਉਤਰ, ਅੰਦਰੋਂ ਆ ਕੇ ਪੱਖੇ ਥੱਲੇ ਬਹਿ ਜਾ। ਪੱਖਾ ਵੀ ਨਾ ਚਲਾ ਪਾਵੇਂ, ਕਿਉਂਕਿ ਤੂੰ ਘਰੋਂ ਏਸੀ 'ਚ ਹੀ ਬੈਠਾ ਹੋਣਾ। ਏਸੀ ਹੈ ਏਸੀ ਟੂ ਏਸੀ ਹੈ ਕੀ ਹੈ, ਜੇ 2 ਘੰਟੇ ਨਾ ਵੀ ਉਸ ਤੋਂ ਬਾਅਦ ਟੀ ਟਾਈਮ ਕਰਨਾ, ਇੱਥੇ ਏਸੀ ਲਗਾਵੇ, ਚੈੱਕ ਕਰ ਛੱਟੇ ਸੁੱਟਣ ਦੇ। ਚਿੱਲ ਚੈੱਕ ਕਰ ਉਹਦੀ। ਮੈਂ ਕਿਹਾ ਜਾ ਕੀ ਗੱਲਾਂ ਲਾ ਕੇ। ਹਾਂ ਚਿੱਲ ਹੈ ਕਿ ਮਾਨਤਾ ਨਹੀਂ। ਮੈਂ ਇੱਕ ਹੋਰ ਕਰੇ ਇਹਨੇ ਚੰਗਾ ਫਰਸ਼ੀ ਪੱਖਾ ਨਾ ਲਾ ਲਈਏ। ਨਹੀਂ ਸਹੀ ਆ। ਆ ਲਿਫਾਫਾ ਚੋਂ ਬਾਹਰ ਨਿਕਲ, ਤੈਨੂੰ ਪਤਾ ਲੱਗੇ ਇਹਦੀ ਅਹਿਮੀਅਤ ਦਾ।
ਹਾਂ 1.5 ਮਣ ਚੈਰੀ ਮੈਂ ਖਾ ਗਿਆ ਵਾ। 1.5 ਮਣ ਚੈਰੀ। ਹਾਂ ਮੇਰੀ ਸਕਿਨ ਜਿਹੜੀ ਇਹਨਾਂ ਗਲੋ ਕਰੇਗੀ। ਕਦੀ ਜ਼ਿੰਦਗੀ 'ਚ ਤੂੰ ਤੇਰੇ ਮੰਨਣ 'ਚ ਗੱਲ ਹੁੰਦੀ ਚੈਰੀ ਜਿੱਡੀ ਮਹਿੰਗੀ ਆ ਕਿੰਨੀ ਮਹਿੰਗੀ 600 ਰੁਪਏ ਕਿਲੋ ਚੈਰੀ ਹੈ। ਹੁਣ 600 ਰੁਪਏ ਕਿਲੋ ਹੀ ਆ। 800 ਰੁਪਏ ਤੇ ਕਿਲੋ। ਤੂੰ 32 ਰੁਪਏ ਕਿਲੋ ਬੇਰ ਖਾਣ ਵਾਲਾ ਜੀ ਆ। 600 ਰੁਪਏ ਕਿਲੋ ਚੈਰੀ ਕਿੰਨੀ ਕੁ ਖਾ ਗਿਆ ਤੂੰ? ਅੱਧਾ ਕਿਲੋ ਖਾ ਗਿਆ। ਅੰਦਰੋਂ ਅੰਦਰ ਹੀ ਆਪਣੀ ਤਬੀਅਤ ਇੱਕ ਬਲਗੇਟ ਆ। ਮੈਂ ਆਪਣੀ ਜ਼ਾਤ ਵਾਸਤੇ ਬਹੁਤ ਅੱਛਾ ਵਾਂ। ਅੱਛਾ ਉਸਤਾਦ ਜੀ ਇੱਕ ਮੇਰੀ ਚੀਜ਼ ਜ਼ਾਤ ਵੈਸੇ ਮੇਰੀ ਜ਼ਾਤ ਜ਼ਰਾ ਬੇਨਸ਼ਾਹ। ਅੱਛਾ ਉਸਤਾਦ ਜੀ ਇੱਕ ਚੀਜ਼ ਮੈਂ ਨੋਟ ਕੀਤੀ ਹੈ, ਕਹਿੰਦੇ ਨੇ ਕਿ ਤੁਹਾਡੇ ਦਿਮਾਗ ਦੇ ਵਿੱਚ ਇੰਨੀ ਸਖਤ ਹੈਗੀ ਹੈ, ਇੰਨੀ ਕੁਦੂਬਤ ਤੇ ਮੁਕਾਬਲੇ ਤੇ ਕਿ ਤੁਸੀਂ ਜੋ ਸੋਚਣਾ ਹੈ ਨਾ, ਜੋ ਤੁਸੀਂ ਸੋਚਣਾ ਕੀ ਹੈ ਆ ਬੰਦੇ ਵਿੱਚ? ਜੋ ਵੀ ਹੈ ਉਹ ਤਾਂ ਦਿਓ। ਮੁਦਾਖਲਤ ਹੈ। ਉਸਤਾਦ ਜੀ ਜੋ ਮੈਂ ਕਹਿਣਾ ਚਾਹ ਰਿਹਾ ਉਹ ਸਮਝ ਰਹੇ ਹੋ। ਹਾਂ ਮੈਂ ਸਮਝ ਗਿਆ। ਇਮਿਊਨਿਟੀ। ਤੁਸੀਂ ਜੋ ਦਿਮਾਗ ਨਾਲ ਸੋਚਣਾ ਨਾ, ਤੁਸੀਂ ਇਹਨੂੰ ਕਹਿਣਾ ਨਾ ਹਿੱਲ 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 ਤੇ ਉਹ ਹਿੱਲੇਗਾ। ਮੇਰਾ ਹੀ ਲਿਆ, ਇਹਦਾ ਮਤਲਬ ਦਿਮਾਗੀ ਠੀਕ ਨਹੀਂ ਹੈ। ਨਹੀਂ ਉਸਤਾਦ ਜੀ ਨੇ ਕਿਹਾ ਤੁਹਾਨੂੰ ਅਗਰ ਭੁੱਖ ਲੱਗੀ ਹੈ, ਹਾਂਜੀ ਤੁਸੀਂ ਆਪਣੇ ਦਿਮਾਗ ਨੂੰ ਇਸ਼ਾਰਾ ਦਿਓ ਮੈਂ ਰੋਟੀ ਖਾਣੇ ਆ, ਤੁਸੀਂ ਰੋਟੀ ਖਾ ਰਹੇ ਹੋ। ਆ 1.5 ਮਣ ਚੈਰੀ ਵੀ ਖਾ ਸਕਦਾ। ਅੱਛਾ ਨਹੀਂ ਸਾਹਿਬ ਜੀ ਨਹੀਂ ਇਸ ਮੈਂ ਤਰ੍ਹਾਂ ਆਪਣੀ ਹੈ। ਜ਼ਾਤ ਵਾਸਤੇ ਬੜਾ ਅੱਛਾ ਵਾ। ਮੈਂ ਫਲ ਫਰੂਟ ਆਪਣੇ ਕੋਲ ਮੁੱਕਣ ਦਾ ਘਰ ਨੂੰ ਸਿਆਣਾ ਵਾ। ਯਾਰ ਦਾਨਿਸ਼ ਤੂੰ ਦੱਸ ਇਹ ਗਰਮੀਆਂ ਤੇ ਮੈਂ ਚੈਰੀ ਚੈੱਕ ਕਰਾਈ ਹੈ। ਹਾਂ ਕਰਾਈ। ਤੁਸੀਂ ਚੈਰੀ ਉਦੋਂ ਖਾਧੀ, ਜਾਮਣ ਖਾਧਾ, ਆੜੂ ਹਰ ਉਹ ਸਾਹਮਣੇ ਬੋਤਲ ਭਰੀ ਪਈ ਹੁੰਦੀ, ਕਦੀ ਉਹ ਚ ਸੱਤੂ ਹੁੰਦੇ ਆ, ਕਦੀ ਉਹ ਚ ਫਾਲਸੇ ਦਾ ਸ਼ਰਬਤ, ਕਦੀ ਉਹ ਚ ਇਮਲੀ ਆਲੂ ਬੁਖਾਰ ਸ਼ਰਬਤ। ਮੈਂ ਆਪਣੀ ਉਧਰ ਮੈਂ 2 ਗਲਾਸ ਇਹਦੇ ਪੀ ਗਿਆ ਫਾਲਸੇ ਦੇ। ਇੱਕ ਇਹਨੇ ਮੈਨੂੰ ਪਿਆਇਆ, ਇੱਕ ਮੈਂ ਆਪ ਪੀ ਗਿਆ। ਸਾਜੀ ਮੈਂ ਤਾਂ ਅਵਾਮੀ ਰੱਖੀ ਹੈ ਸਾਹਮਣੇ। ਮੈਂ ਇਹਦੇ ਨਾਲ ਗਲਾਸ ਟੰਗਣਾ ਸੰਗਲੀ ਪਾ ਕੇ, ਜਿਹੜਾ ਮਰਜੀ ਪੀਵੇ ਬੋਤਲ ਨਾਲ। ਹਾਂ ਹੋਰ ਨਾਲ ਨਹੀਂ। ਮੈਂ ਤਾਂ ਲਿਆਂਦੇ ਆਵਾਮ ਵਾਸਤੇ। ਮੈਂ ਇਹ 1100-200 ਰੁਪਏ ਦਾ ਦੇ ਕੇ ਕੁਝ ਹੁੰਦਾ ਵਿੱਚੋਂ ਹਲਕੀ ਜਿਹੀ ਜਲਨ ਵੀ ਹੁੰਦੀ ਆ, ਫਿਰ ਕਵਰ ਕਰ ਦਿੰਦਾ। ਨਹੀਂ ਠੀਕ ਹੋਰ ਹੋਇਆ ਵੀ ਠੰਡੀ ਰਾਤ ਤੱਕ ਠੰਡਾ ਰਹਿੰਦਾ ਉਹ 'ਚ। 8 ਘੰਟੇ ਦੀ ਲਿਮਟ ਆ ਉਹਦੀ। ਹਾਂ ਐਵੇਂ ਤਾਂ ਨਹੀਂ ਮੈਂ 9000 ਰੁਪਏ ਖਰਚਿਆ ਬੋਤਲ ਤੇ। ਸਹੀ ਗੱਲ। ਦੂਜੀ ਬੋਤਲ ਆਏ ਵੇ ਨਾ ਚੀਨ ਇੰਜ ਕਰਕੇ ਉੱਡੇ ਹੋ ਜਦੋਂ ਮੂੰਹ ਵਰਦੇ ਜਰਾ ਕਿਤੇ ਚੀ ਲੈ ਜਾਂ ਕਰਕੇ ਉੱਡੇ ਉਹਦਾ ਮੂੰਹ ਕੌਣ ਵੇਖਦਾ ਉਸ ਟਾਈਮ? ਯਾਰ ਆ ਤੇਰਾ ਸਾਰੀ ਚੀਜ਼ ਵੇਖ ਤੂੰ ਮੂੰਹ ਵੇਖੀ ਜਾ ਤੇਰਾ ਰਿਹਾ। 25 ਸਾਲ ਦਾ ਉਹਦਾ ਨਾਲ ਤੱਲਕ ਆ, ਤੂੰ ਕੀ ਬਗੈਰ ਨਹੀਂ ਕਰਦਾ। ਲਿਆ ਕੇ ਆਪੇ ਯੁਕਤਾ ਕਰਨ ਡਏ ਦੱਸ ਕਿਆ ਅਸੀਂ ਹਿਸਾਬ ਭਾ ਕਹਿੰਦੇ ਆ, ਜ਼ਬਾਨ ਹੀ ਤੱਕਣ ਮੈਂ ਡਏ। ਵੀ ਤਾਂ ਭਾਈ ਕਰਨਾ ਤਾਂ ਜੀ ਮੈਂ ਭਾਈ ਲਿਆਸ ਨੂੰ ਕੋਈ ਗੱਲ ਕਹਿਤੀ। ਤੂੰ ਭਾ ਕਹਿ ਕੇ ਉਹਨੂੰ 250 ਜੁਗਤ ਕਰਤੀ। ਨਹੀਂ ਉਹ ਤਾਂ ਇੱਕ ਸਿਨੈਰੀਓ ਜਿਹਾ ਬਣ ਗਿਆ ਨਾ ਹੁਣ। ਮੈਂ ਭਾ ਲਿਆਸ ਨੂੰ ਦੱਸਦਾ, ਮੈਂ ਕਿਹਾ ਭਾਈ ਤੁਸੀਂ ਸਾਡੇ ਨਾਲ ਲੌਂਗ ਟਾਈਮ ਤੱਕ ਚਲੋਗੇ। ਆ ਲੈ ਫੜ ਲਓ ਜੀ ਲਓ ਕਰ ਲੋ ਕਰ। ਲੈਟ ਬੰਦ ਹੋ ਗਈ। ਬਾਕੀ ਭਾਜੀ ਹੁਣ 6-7 ਮਿੰਟ ਏਦਾਂ ਹੀ ਨਾਦਰ ਨੇ ਦੇਖਣਾ, ਜੇ ਮਾੜੇ ਮੋਟੇ ਮੂੰਹ ਨਜ਼ਰ ਆ ਰਹੇ ਠੀਕ ਆ, ਨਹੀਂ ਨਜ਼ਰ ਆ ਰਹੇ ਤੇ ਫਿਰ ਹਨੇਰੇ 'ਚ ਹੀ ਸਹੀ। ਉਸਤਾਦ ਜੀ ਪਿੱਛੋਂ ਨਾ ਏਸੀ ਦੇ ਬ੍ਰੇਕਰ ਚ ਕੋਚ ਪੱਕੇ ਜਿਹਾ ਮਾਰਨ ਡਿਆ ਵਾ। ਕਿੱਥੇ ਆ? ਉਹ ਦੇਖਿਓ ਉਹ ਆਹੋ ਉਹ ਮਾਰੋ ਯਾਰ, ਖਰਾਬ ਨਾ ਹੋ ਜਾਵੇ। ਬੰਦ ਕਰਦੇ ਹੋਏ ਉਸਤਾਦ ਜੀ ਇਹ ਕੀ ਕਰਾਂਗੇ? ਕਸਮੇ ਘੰਟਾ ਲੈਟ ਜਾਣ ਡਈ ਹੈ। ਭਾਜੀ ਨਹੀਂ ਇੱਥੇ ਨਹੀਂ ਘੰਟਾ ਜਾਂਦੀ, ਇੱਥੇ ਰਾਤੀ ਜਾਂਦੀ 9:30 ਵਜੇ 10:30 ਆ ਜਾਂਦੀ ਹੈ। ਅੱਲਾ ਖੈਰ ਕਰੇ, ਕੋਈ ਗੱਲ ਨਹੀਂ। ਮੋਬਾਈਲ ਦੀ ਲੈਟ ਬਾਲ ਲਾ ਮੈਂ। ਲਓ ਵੀ ਕੋਈ ਨਹੀਂ ਨਜ਼ਰ ਆ ਰਿਹਾ, ਸਿਰਫ ਦਾਨਿਸ਼ ਬਿਲਕੁਲ ਹੀ ਨਹੀਂ ਨਜ਼ਰ ਆ ਰਿਹਾ। ਕਿੱਥੇ ਆ ਮੈਂ? ਲੈ ਕਹਿੰਦੇ ਕਿੱਥੇ ਆ? ਕਸਮੇ ਹੋਰ ਕੋਈ ਨਹੀਂ ਨਜ਼ਰ ਆ ਰਿਹਾ। ਚੰਗੇ ਭਲੇ ਸਾਰਿਆਂ ਦੇ ਰੰਗ ਆ, ਉਹ ਨਜ਼ਰ ਨਹੀਂ ਆ ਰਹੇ, ਲੇਕਿਨ ਦਾਨਿਸ਼ ਚੈੱਕ ਕਰ, ਉਸਤਾਦ ਜੀ ਦਰਜ ਕੀ ਬਾਤ ਹੈ। ਹਲਕਾ ਵਿੱਚੋਂ ਨਾ। ਲੇਕਿਨ ਉਸਤਾਦ ਜੀ ਅਗਰ ਤੁਹਾਡੇ ਕੋਲ ਫੈਸਿਲਿਟੀ ਨਹੀਂ ਹੈ ਤੇ ਮਿੱਠੇ ਤੈਨੂੰ ਜੀਣ ਦਾ ਫਾਇਦਾ ਹੀ ਕੋਈ ਨਹੀਂ। ਉਹਨੇ ਨਹੀਂ ਮਿੱਠੇ ਤੂੰ ਸਹੀ ਆ, ਬਿਲਕੁਲ ਬਿਲਕੁਲ ਤੂੰ ਸਹੀ ਆ। ਉਹ ਉਸਤਾਦ ਜੀ ਜਾਣਦੇ ਹੋ ਤੇਰਾ ਚਿਹਰਾ ਵੀ ਸਹੀ ਆ, ਸਾਡੀ ਰੰਗ ਰੂਪ ਵੀ ਸਹੀ ਆ। ਗਰਮੀ 'ਚ ਵੈਸੇ ਮੱਤਾਂ ਮੱਤ ਵੱਜੀਆਂ ਵੱਜਦੀ ਨੇ, ਆ। ਚੰਗੇ ਭਲੇ ਬੰਦੇ ਦੀ ਮੱਤ ਵੱਜੀ ਹੁੰਦੀ ਆ। ਆਹੋ ਤੁਸੀਂ ਮੇਰੀ ਅੱਖਾਂ ਖੋਲਤੀਆਂ। ਨਹੀਂ ਮੈਟਰ ਕਰਦੀਆਂ। ਮੈਟਰ ਕਰਦਾ ਵਾ ਕਿ ਤੁਸੀਂ ਆਪਣੇ ਭੈਣ ਭਰਾਵਾਂ ਨਾਲ ਕੀ ਸਲੂਕ ਕਰ ਰਹੇ ਹੋ, ਆਪਣੇ ਹਮਸਾਇਆਂ ਨਾਲ ਕੀ ਓਹੋ ਇੱਕ ਮਿੰਟ ਮੈਂ ਤੈਨੂੰ ਦੱਸਦਾ ਵਾਂ ਰੌਲਾ ਕੀ ਆ। ਭਾਈਜਾਨ ਇੱਧਰ ਮਿੱਠਾ ਸਾਹਿਬ, ਹਾਂਜੀ ਇੱਧਰ ਮੇਰੇ ਵੱਲ ਛੱਡ ਦੇ, ਉਹਨੂੰ ਕੁਛ ਨਹੀਂ ਹੁੰਦਾ। ਮੇਰੀ ਗੱਲ ਸੁਣ, ਕਿਸੇ ਟਾਈਮ ਤੁਹਾਡੀਆਂ ਹਰਕਤਾਂ ਦੀ ਵਜ੍ਹਾ ਤੋਂ ਵੀ ਮੂੰਹ ਤੇ ਲਾਹਨਤਾਂ ਪੈ ਜਾਂਦੀਆਂ ਨੇ। ਸਾਰਾ ਕੁਝ ਦਵਾਈ ਦਾਰੂ ਨਾਲ ਨਹੀਂ ਹੁੰਦਾ। ਐਵੇਂ ਨਹੀਂ ਦੁਨੀਆ ਮੇਰੇ ਸਟਾਰ ਅਗਰ ਇਸ ਹਿਸਾਬ ਨਾਲ ਤਾਂ ਦਾਨਿਸ਼ ਦਾ ਦੂਜਾ ਕਾਰਡ ਚੱਲਣ ਡਿਆ ਵਾ। ਨਹੀਂ ਦਾਨਿਸ਼ ਸ਼ੁਰੂ ਤੋਂ ਇਦਾਂ ਦਾ ਹੀ ਹੈ। ਤੇ ਇਸ ਤਰ੍ਹਾਂ ਦਾ ਅੱਛਾ ਉਹਦਾ ਲਾਂ ਤੈਨੂੰ ਗਲੋ ਗਈ ਜਾ ਸ਼ਕਲ ਤੇ ਅਗਰ ਕਲੀਅਰ ਲਾਹਨਤ ਵੇਖਣੀ ਆ, ਆਰਡੀਬੀ ਦੇ ਮੂੰਹ ਤੇ ਦੇਖੀ। ਹਾਂ ਉਹ ਤਾਂ ਸਾਫ਼ ਪਤਾ ਚੱਲਦਾ ਨਾ। ਨਹੀਂ ਹਣਾ? ਉਸਤਾਦ ਜੀ ਉਹਦੇ ਚ ਮੈਂ ਲਫ਼ਜ਼ ਨਹੀਂ, ਗੰਦਾ ਬਹੁਤ। ਹਾਂ ਗਲਾਜ਼ਤ। ਉਹ ਪਤਾ ਕੀ, ਉਹ ਰੱਬ ਤੁਹਾਡੇ ਅੰਦਰ ਦਾ ਸਾਰਾ ਕੁਝ ਤੁਹਾਡੇ ਉੱਤੇ ਫਿੱਟ ਕਰ ਦਿੰਦਾ ਕਿ ਅੱਲਾ ਤੂੰ ਅੰਦਰੋਂ ਆ ਬਦਬੂਦਾਰ, ਅੱਲਾ ਮਾਫੀ ਦੇਵੇ। ਮੈਂ ਕਿਸੇ ਲਾਗੇ ਦਾ ਕਿਸੇ ਦੋਸਤ ਦੇ ਲਾਗੇ ਬੈਠਾ ਨਾ, ਉਹ ਦੋਸਤ ਕਹਿੰਦਾ ਯਾਰ ਤੇ ਚ ਤੁਲਸੀ ਦੀ ਖੁਸ਼ਬੂ ਆਉਂਦੀ ਹੈ। ਕਿਹਦੀ? ਤੁਲਸੀ ਦੀ। ਖੋਇਆਲੀ ਦੀ। ਤੁਸੀਂ ਖੋਇਆਲੀ ਦੀ? ਤੁਲਸੀ ਕੋਈ ਦੇਖੋ ਜੀ ਜੇ ਤੁਹਾਡੀ ਮੁਆਸ਼ਰੇ 'ਚ ਓਏ। ਇੱਜ਼ਤ ਨਹੀਂ ਹੈ ਤੂੰ ਸਾਂ ਹੁੰਦੀਆਂ ਨੇ, ਉਹਨੂੰ ਪੰਜਾਬੀ 'ਚ ਕਹਿੰਦੇ ਨੇ ਤੂੰ ਸਾਂ ਹੁੰਦੀਆਂ ਤੇਰੇ ਕੋਲੋਂ। ਨਹੀਂ ਹੁਣ ਨਹੀਂ ਆਉਂਦਾ, ਉਹ ਹਵਾ ਨਹੀਂ ਖਤਮ ਕਰਤੀ ਆ। ਉਹ ਤੂਸ ਤੇ ਤੁਲਸੀ 'ਚ ਬੜਾ ਫਰਕ ਆ ਓਏ। ਹਾਂ ਤੂੰ ਉਸ ਨੂੰ ਤੁਲਸੀ ਕਰ ਲਿਆ। ਉਸਤਾਦ ਜੀ ਜਿਸ ਬੰਦੇ ਨੇ ਸੈਂਸੋਡਾਈਨ ਕਰਨੀ ਤੁਲਸੀ ਹੈ, ਦੀ ਨਹੀਂ, ਤੇਰੇ ਚੋਂ ਕਿਸੇ ਝੁਲਸੀ ਦੀ ਬੋ ਆ ਰਹੀ ਹੈ। ਅੱਛਾ ਕੀ ਕਿਹਾ ਜੀ? ਜਿਸ ਬੰਦੇ ਨੇ ਸੈਂਸੋਡਾਈਨ ਕਰਨੀ ਆ, ਉਹਦਾ ਰੰਗ ਤੇ ਆਪੀ ਸਾਫ਼ ਹੋਣਾ। ਮੇਰੀ ਨਾ ਸੱਚੀ ਮੈਨੂੰ ਮੇਰੀ ਅੰਮੀ ਕਹਿੰਦੇ ਹੁੰਦੇ ਸੀ ਕਿ ਪੁੱਤ ਤੇ ਚ ਨਾ ਕੁਦਰਤੀ ਸੌਂਫ ਦੀ ਖੁਸ਼ਬੂ ਆ, ਤੇਰੀ ਬੋਡੀ 'ਚ ਇੱਕ ਬੰਦੇ ਦੀ ਕੁਦਰਤੀ ਬੋਡੀ ਦੀ ਖੁਸ਼ਬੂ ਹੋਈ ਹੁੰਦਾ।
ਉਹ ਮੇਰੀ ਸੌਂਫ ਦੀ ਖੁਸ਼ਬੂ ਆਉਂਦੀ ਵਿੱਚ। ਤੈਨੂੰ ਨਹੀਂ, ਨਿੱਕੇ ਨਹੀਂ। ਹੁੰਦੇ ਨੂੰ ਪੰਸਾਰੀ ਦੀ ਦੁਕਾਨ ਤੇ ਰੱਖ ਆਏ ਸੀ, ਉੱਥੋਂ ਚੋਰੀ ਕਰਦਾ ਸੀ ਰੋਜ਼ ਮੁੱਠ ਭਰ ਕੇ ਸੌਂਫ ਦੀ ਜੇਬ ਚ ਪਾਈਂਦੀ, ਨਾ ਮਾਂ ਨੂੰ ਪਤਾ ਨਾ ਪਿਓ ਨੂੰ ਪਤਾ। ਉਹੀ ਕਹਿੰਦੇ ਸੀ ਮਿੱਠੇ ਤੇਰੇ ਕੋਲ ਤਾਂ ਸੌਂਫ ਦੀ ਖੁਸ਼ਬੂ ਹੁੰਦੀ, ਉਹਨਾਂ ਨੂੰ ਦੱਸਦਾ ਹੀ ਨਹੀਂ ਸੀ ਵੀ ਮੈਂ ਰੋਜ਼ ਮੁੱਠ ਭਰ ਕੇ ਕਰਿਆਨੇ ਵਾਲੇ ਕੋਲ ਲੈ ਆਉਣਾ। ਟੀ ਟਾਈਮ ਦੂਜਾ ਵਾ ਤੇ ਟਿਸ਼ੂ ਭਾਈ ਦਾ 19ਵਾਂ ਵਾ। ਭਾਈ ਦੀ ਪਤਾ ਕਿ ਨਾਲ ਪਾਟੀ ਆ। ਓ ਯਾਰ ਆ ਨਾ ਰੱਖੋ ਇੱਥੇ ਇਹਨਾਂ ਨੂੰ, ਯਾਰ ਇਹਨਾਂ ਨੂੰ ਲੈਟਰਿਨ ਵਾਲੇ ਲਿਆ ਕੇ ਦਿਓ ਗੋਲ। ਇਹ ਸਿਰਫ ਮੇਰੇ ਤੋਂ ਉਸਤਾਦ ਜੀ ਦੇ ਆ। ਹਾਂ ਉਹ ਵੀ ਸਾਫ਼ ਹੁੰਦਾ ਵਾ, ਉਹ ਸਿਰਫ ਰੋਲ ਬਣਿਆ ਹੁੰਦਾ ਵਾ, ਔਰ ਉਹ ਕਿਚਨ 'ਚ ਵੀ ਲਾ ਲਈਦਾ ਵਾ ਐਵੇਂ ਹੀ। ਉਹ ਕਿੰਨੇ ਮੇਰੀ ਗੱਡੀ 'ਚ ਪਏ ਜੇ ਡੱਬੇ? ਕਿਹੜੇ? ਜਾ ਲਿਆ ਇੱਕ ਲਿਆ ਕੇ ਦਿਖਾ ਦੇ। ਕਿਉਂ ਲਿਆਵਾਂ? ਕਿਉਂ ਵਜ੍ਹਾ? ਕਿੰਨੇ ਉਸਤਾਦ ਤੇਰੀ ਜੀ, ਗੱਡੀ ਉਹ ਮੈਂ ਵੀ ਗੱਡੀ 'ਚ ਰੱਖੀ। ਦੇਣਾ ਦੁਕਾਨਾਂ ਤੇ ਦੇਣਾ? ਕਿੰਨੇ ਪਏ ਮੇਰੀ ਗੱਡੀ 'ਚ ਡੱਬੇ? ਉਹ ਮੈਂ ਵੀ ਰੱਖਿਆ 150 ਦਾ ਪੈਕਟ ਆਉਂਦਾ ਵਾ। ਓਏ ਆਹੋ ਕੁਛ ਵੀ ਨਹੀਂ, ਉਹ ਲਿਫਾਫੇ 'ਚ ਹੁੰਦੇ। ਬਸ ਕਰੋ ਉਸਤਾਦ ਜੀ, ਮੇਰੇ 2 ਪੈਕਟ ਲੱਗਦੇ ਨੇ ਟਿਸ਼ੂਆਂ ਦੇ ਨਹੀਂ, ਡੇਲੀ ਦੇ। 100-150 ਡੱਬਾ ਮੈਂ ਵੇਖਿਆ ਫਾਇਰ ਦੀ ਗੱਡੀ 'ਚ। ਨਹੀਂ ਕੋਈ ਸੁੱਟਦਾ ਨਾ, ਖਾਲੀ ਚੁੱਕ ਕੇ ਗੱਡੀ 'ਚ ਰੱਖ ਲੈਂਦਾ, ਕਹਿੰਦਾ ਜੀ ਟਿਸ਼ੂ ਪਵਾ ਲਾਂਗਾ। ਕਹਿੰਦੇ ਗੱਡੀ 'ਚ ਮੇਰੇ 2 ਡੱਬੇ ਲੱਗ ਇਹ ਅੰਦਰ ਅੰਦਰੀ ਕਰਦੇ। ਉਹ ਸੌਰੀ ਯਾਰ। ਕਹਿੰਦਾ ਮੇਰੇ ਗੱਡੀ ਦੇ ਅੰਦਰ ਰੋਜ਼ 2 ਡੱਬੇ ਟਿਸ਼ੂ ਤੇ ਲੱਗਦੇ। ਉਹ ਮਰੇ ਤੂੰ ਕਿਹੜਾ ਅੰਦਰ ਕੰਮ ਕਰਾਉਣਾ ਗੱਡੀ ਦਾ ਜਿਹੜਾ ਟਿਸ਼ੂ ਨਹੀਂ ਰਾਲਾ ਨਹੀਂ ਰੁਕਦੀਆਂ ਉਹ ਮੈਂ ਨਹੀਂ ਦੱਸ ਨਾ ਵੀ ਹਿਸਾਬ ਲਾ ਅੱਲਾ ਮਾਫੀ ਦੇਵੇ ਵੀ ਕੀ ਹੁੰਦਾ ਗੱਡੀ 'ਚ ਜਿਹੜਾ 2 ਡੱਬੇ ਟਿਸ਼ੂ ਦੇ ਲੱਗਦੇ। ਉਹ ਉਸਤਾਦ ਮੁਹਤਰਮ ਫੇਸ ਸਾਫ਼ ਕਰਨ ਉਹ ਵਾਸਤੇ ਕਿੰਨਾ ਕੁ ਤੂੰ ਗੱਡੀ 'ਚ ਸਾਰੀ ਦਿਹਾੜੀ ਗੱਡੀ 'ਚ ਰਹਿਣਾ, 2 ਡੱਬੇ ਲਾ ਦੇਣਾ ਤੂੰ? ਮੈਨੂੰ ਪਸੀਨਾ ਬਹੁਤ ਆਉਂਦਾ। ਕਿੰਨਾ ਕੁ ਪੈਣਾ ਤੂੰ ਗੱਡੀ 'ਚ? ਘਰੋਂ ਇੱਥੇ ਹੋਣਾ ਤੂੰ 10 ਮਿੰਟ 'ਚ। ਇਹ ਇੱਥੇ ਵੀ ਬਹਿ ਜਾਂਦੇ ਤਾਂ ਅੰਦਰ ਟਿਸ਼ੂ ਲੱਗਣ ਦੇ ਹੁੰਦੇ ਆ ਗੱਡੀ 'ਚ। ਅੱਛਾ ਟਿਸ਼ੂ ਉੱਥੇ? ਉਹ ਖਾਲੀ ਗੱਡੀ 'ਚ ਗੱਡੀ ਆਪ ਕਾਲੇ ਟਿਸ਼ੂ ਬਣਾਇਆ ਭਾਈ। ਨਹੀਂ ਇਹ ਨਹੀਂ ਗੱਲ ਹੈ ਮਿੱਠੇ, ਮੈਂ ਵੀ ਗੱਲ ਕਰਨ ਡਿਆ। ਅਲਹਮਦੁਲਿਲਾ ਸਫਾਈ ਪਸੰਦ ਲੋਕ ਆ ਅਸੀਂ। ਤੈਨੂੰ ਟਿਸ਼ੂ ਬਹੁਤ ਤੇਰੀ ਗੱਡੀ ਨੂੰ ਲੱਗਦੇ, ਸਮਝਾ। ਹਾਂ ਪਾਲਿਆ ਸਟਾਪੂ ਵਰਗਾ ਮੂੰਹ। ਲੈ ਕੋਲ ਉਹ ਸਟਾਪੂ ਅੱਜ ਬੰਦ ਨਹੀਂ ਹੋਇਆ, ਆਵਾਜ਼ ਆਉਣੀ ਆ, ਦੇਖੋ ਬੰਦ ਨਹੀਂ ਹੋਇਆ। ਹੈ ਨਹੀਂ ਕੁਛ ਨਹੀਂ ਹੁੰਦਾ। ਖੈਰ ਖੈਰ ਨਹੀਂ ਤਾਂ ਹੈਡ ਸਟ੍ਰੋਕ ਹੋ ਜਾਂਦਾ ਵਾ। ਮੈਂ ਕਹਿੰਦਾ ਉਸਤਾਦ ਜੀ ਫੇਸ ਜਿੱਦਾਂ ਦਾ ਮਰਜ਼ੀ ਹੋਵੇ, ਲੇਕਿਨ ਇਨਸਾਨ ਨੂੰ ਆਪਣੇ ਜ਼ਮੀਰ ਅੱਗੇ ਮੁਤਮਈਨ ਹਾਂ ਮੈਂ ਜਿਹੜੀ ਤੈਨੂੰ ਗੱਲ ਕਹੀ ਨਾ ਭਾਜਣ, ਤੁਹਾਡੇ ਚਿਹਰੇ ਤੇ ਬੜਾ ਹਿਸਾਬ ਕਿਤਾਬ ਹੁੰਦਾ। ਤੁਹਾਡੇ ਚਿਹਰੇ ਤੇ ਕੁਦਰਤੀ ਤੁਹਾਡੀ ਅੰਦਰ ਦੀ ਗਲਾਜ਼ਤ ਆਈ ਹੁੰਦੀ ਆ, ਸਾਹਮਣੇ ਉਹਦਾ ਫਿਰ ਕਰੀਮਾਂ ਵਾਲਾ ਇਲਾਜ ਨਹੀਂ ਹੈਗਾ। ਨਹੀਂ ਮੇਰੇ ਤਾਂ ਹਾਂ ਜੋ ਹੁਣ ਬਾਹਰ ਗਏ ਨਾ ਟੀਮ ਟੂਮ ਦੇ ਸ਼ੋਅ ਕਰਨ ਜਾਈਦਾ ਨਾ, ਉਹ ਮੇਰੇ ਚਿਹਰੇ ਤੇ ਗਰਮੀ ਪੈ ਗਈ ਆ। ਹਾਂ ਮੈਂ ਹੁਣ ਅੱਜ ਸਨ ਬਲੌਕ ਲਾਇਆ ਤੇ ਮੋਇਸਚਰਾਈਜ਼ਰ ਲਾਇਆ, ਤੇ ਕੱਲ ਨੂੰ ਲਗਾ ਕੇ ਦੇਖ। ਸਨ ਬਲੌਕ ਦਾ ਕੀ ਕੰਮ ਹੁੰਦਾ ਭਲਾ? ਸਨ ਬਲੌਕ ਨੂੰ ਰੋਕਥਾਮ ਵੀ ਕਰਨੀ ਹੈ। ਹਾਂ ਤੇ ਫਿਰ ਆਹੋ ਤੇ ਅਗਰ ਤੈਨੂੰ ਇਨਫੈਕਸ਼ਨ ਹੋ ਗਿਆ ਜਾਂ ਕੋਈ ਮਸਲਾ ਬਣ ਗਿਆ, ਉਹ ਸਨ ਬਲੌਕ ਨੇ ਠੀਕ ਨਹੀਂ ਕਰਨਾ। 35,000 ਰੁਪਏ ਦਾ ਸੀਰਮ ਸਾਜੀ, 35,000 ਰੁਪਏ ਸੀਰਮ ਮੈਂ ਨੈਟ ਤੇ ਦੇਖ ਲਿਆ ਵਾ। ਉਹ ਅੱਲਾ ਦਾ ਹੁਕਮ, ਅਗਲੀ ਗਰਮੀ ਲੈ ਲੈਣਾ ਮੈਂ। ਉਹ ਬੰਦਾ ਲੱਭ ਰਿਹਾ ਕਿ ਕਿੰਨੇ ਮੰਗਾਇਆ ਪਾਕਿਸਤਾਨ 'ਚ, ਮੈਂ ਕੋ ਥੋੜਾ ਲੈ ਲਵਾਂ। ਨਹੀਂ 35,000 ਰੁਪਏ ਦਾ ਸੀਰਮ ਤੂੰ ਕਰਨਾ ਕੀ ਹੈ? ਸੀਰਮ ਵਾਲਾਂ ਨੂੰ ਲਾਉਣਾ? ਨਹੀਂ ਵਾਲਾਂ ਨੂੰ ਕਦੋਂ ਲਾਉਣਾ? ਉਹ ਬੋਡੀ ਤੇ ਲਾਵਾਂਗੇ। ਅੱਛਾ ਵਾਲਾਂ ਵਾਲਾ ਹੁੰਦਾ ਸੀਰਮ ਵੈਸੇ ਮੇਰੇ ਸਾਹ। ਨਹੀਂ ਸੀਰਮ ਨਹੀਂ ਵਾਲਾਂ ਦਾ ਵੀ ਹੁੰਦਾ ਵਾ ਅੱਛਾ ਜੀ। ਸੀਰਮ ਕੈਟਾਗਰੀ ਹੈ ਨਾ, ਉਹ ਵਾਲਾਂ ਵਾਸਤੇ ਵੀ ਹੁੰਦਾ ਵਾ। ਇਹ ਨਾ ਹੋਵੇ ਵਾਲਾਂ ਲਿਆ ਮੁੜ ਕੇ ਇੱਥੇ ਮੇਰੇ ਮੁੱਛਾਂ ਆ ਜਾਂਦੇ ਆ ਸਾਰੇ ਵਾਲਾਂ ਹੀ। ਇੰਡੀਆ ਚ ਮੰਗਾਇਆ ਉਸਤਾਦ ਜੀ ਨੇ ਸਤਮ ਸੀਰਮ ਸੁੰਦਰਮ। ਅੱਛਾ ਉਹ ਵੀ ਭਰੋਟਿਆਂ ਦਾ ਲਾ ਲਾ, ਭਰੋਟੇ ਮੇਰੇ ਇੱਥੇ ਦਾ ਗੋਡਿਆਂ ਦਾ ਕਾਇਨ ਵਾਲ ਨਾ ਵੱਜਣ, ਨਹੀਂ ਬਸ ਸਕਿਨ ਗਲੋ ਰੁਕ ਜਵੇ, ਅੱਲਾ ਖੈਰ ਕਰੇ। ਕਲੀਨ ਸ਼ੇਵ ਕਰਾ ਦੇ। ਹਾਂ ਕਲੀਨ ਸ਼ੇਵ ਕਰਾ, ਠੀਕ ਹੋ ਜਾਏਗਾ। ਕਿਉਂਕਿ ਤੇਰੇ ਦਾੜੀ ਮੁੱਛ ਪੂਰੀ ਨਹੀਂ ਆਈ, ਤੇਰੇ ਅੱਬੇ ਦੇ ਵੀ ਨਹੀਂ ਸੀ, ਤੁਹਾਡੇ ਖਾਨਦਾਨੀ ਇਦਾਂ ਦਾ ਹਿਸਾਬ ਕਿਤਾਬ। ਹਾਂ ਵਿਰਲੀ ਆਉਂਦੀ ਹੈ, ਕਿਸੇ ਦੀ ਵੀ ਭਰਵੀਂ ਨਹੀਂ ਗਈ। ਕਲੀਨ ਸ਼ੇਵ ਕਰਾ ਦੇ। ਰੋਜ਼ ਨਾ ਮਹੀਨਾ 1.5 ਮਹੀਨਾ ਦੂਜੇ ਚੌਥੇ ਦਿਨ ਉਸ ਤਰ੍ਹਾਂ ਫਰਵਾ, ਤੇਰੀ ਸ਼ੇਵ ਮੁੱਛਾਂ ਭਰਵੀਆਂ ਆ ਜਾਣਗੀਆਂ। ਅਰ ਕੇ ਉਸ ਤਰ੍ਹਾਂ ਜਿਹੜਾ ਨਾ ਤੇਰੇ ਹਰ ਕੇ ਉਸ ਤਰ੍ਹਾਂ ਲਵਾ ਦੇ ਮਿੱਠੇ, ਸਹੀ ਗੱਲ। ਬਲਕਿ ਫੜ ਕੇ ਉਸ ਤਰ੍ਹਾਂ ਲਵਾ ਲੈ। ਆਹ ਆ ਦੇਖੋ ਨਾ ਹੁਣ ਮੈਨੂੰ ਪਸੀਨਾ ਆਉਣ ਡਿਆ ਵਾ। ਹਾਂ ਮੇਰੀ ਦੇਖੋ ਤੁਸੀਂ 2 ਮਿੰਟ ਬਹਿਣਾ, ਮੇਰੇ ਨਾਲ ਕੋਈ ਖੁਸ਼ਬੂ ਜੀ ਆਉਣੀ, ਜਿਵੇਂ ਕਿਸੇ ਅਗਰਬੱਤੀ ਨਹੀਂ ਚੱਲਣ ਡਈ ਐ ਹੋਣਾ, ਤਾਂ ਹੀ ਤੁਹਾਨੂੰ ਪਸੀਨਾ ਨਹੀਂ ਆਉਂਦਾ। ਮੈਂ ਹਿਸਾਬ ਲਾਇਆ, ਹੈ ਤੁਹਾਨੂੰ ਪਸੀਨਾ ਨਹੀਂ ਆਉਂਦਾ। ਘੱਟ ਹੁੰਦਾ ਮੈਨੂੰ। ਸਾਡੀ ਡਬਲ ਤੈਅ ਵਾ। ਹਾਂ ਮੈਨੂੰ ਪਸੀਨਾ ਘੱਟ ਆਉਂਦਾ, ਇੰਨਾ ਜ਼ਿਆਦਾ ਨਹੀਂ ਹੁੰਦਾ। ਕਿਸੇ ਦੌਰ 'ਚ ਬਹੁਤ ਹੁੰਦਾ ਸੀ, ਹੁਣ ਨਹੀਂ ਹੁੰਦਾ ਇੰਨਾ। ਤੁਸੀਂ ਮੰਨੋ ਨਾ ਮੰਨੋ, ਉਸਤਾਦ ਦਾ ਨਾ ਪਸੀਨਾ ਕਿਸੇ ਨੇ ਬੰਨਿਆ ਅਜੇ। ਉਹ ਪਸੀਨਾ ਬੰਨੇ ਉਸਤਾਦ ਦਾ ਕਿਹੜਾ ਰੰਗ ਉੱਡਣਾ ਵਾ? ਪਸੀਨਾ ਤੇ ਉਹਨੂੰ ਨਹੀਂ ਹੁੰਦਾ, ਲੇਕਿਨ ਇੰਨਾ ਉਹ ਤਾਂ ਇੰਨਾ ਨਹੀਂ ਜਿੰਨਾ ਤੈਨੂੰ ਹੁੰਦਾ ਨਾ। ਇਹਦਾ ਜਿਹੜਾ ਨਹੀਂ ਮੈਨੂੰ ਪਸੀਨਾ ਇਸ ਤੋਂ ਜ਼ਿਆਦਾ ਆਉਂਦਾ ਵਾ। ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੁੰਦਾ ਨਾ, ਉਹ ਅੱਗੇ ਬਹੁਤ ਜਾਂਦੇ ਆ। ਸਿਹਤ ਦੀ ਨਿਸ਼ਾਨੀ ਹੁੰਦੀ ਹੈ। ਨਹੀਂ ਉਸਤਾਦ ਜੀ, ਇਹ ਬਿਮਾਰੀ ਦੀ ਵੀ ਨਿਸ਼ਾਨੀ ਹੁੰਦੀ ਹੈ। ਨਹੀਂ। ਓਵਰ ਪਸੀਨਾ ਆਵੇ, ਨਹੀਂ ਓਵਰ ਪਸੀਨੇ ਦੀ ਇੱਕ ਲਿਮਟ ਆਉਂਦੀ। ਯਾਰ ਉਸਤਾਦ ਜੀ ਬੈਠੇ ਨੇ 24 ਘੰਟੇ ਏਸੀ 'ਚ, ਜਦੋਂ ਬਾਹਰ ਨਿਕਲਣਾ ਹੀ ਨਹੀਂ, ਬਾਹਰ ਦੀ ਆਬੋ ਹਵਾ ਦੇਖਣੀ, ਪਸੀਨਾ ਕਿੱਦਾਂ ਆਉਣਾ? ਲੇਕਿਨ ਉਸਤਾਦ ਜੀ ਮਾਦਰਤ ਦੇ ਨਾਲ ਤੁਸੀਂ ਫਿਜ਼ੀਕਲੀ ਤੌਰ ਤੇ ਫਿੱਟ ਨਹੀਂ ਹੈ ਮੇਰੀ ਨਜ਼ਰ 'ਚ। ਨਾ ਮਿੱਠਾ, ਨਾ ਤੁਸੀਂ, ਨਾ ਦਾਨਿਸ਼, ਐਨੀ ਵਨ ਪਰਸਨ ਫਿਜ਼ੀਕਲੀ ਤੌਰ ਤੇ ਫਿੱਟ ਨਹੀਂ ਹੈ। ਪਸੀਨੇ ਦੀ ਅਗਰ ਅਲਾਮਤ ਸੁਣੋ, ਮੈਂ ਥੋੜਾ ਬਹੁਤਾ ਪੜਿਆ ਵਾਂ, ਸਮਝ ਆਈਏ ਨਾ। 24 ਘੰਟੇ ਪੜਦਾ ਰਹਿੰਦਾ ਯਾਰ, ਅੱਜ ਦੇ ਦੇਣੇ ਨੂੰ ਮੱਥੇ ਨਾਲ ਲਾ। ਹਾਂ ਮਾਸ਼ਾਅੱਲਾ ਆ ਕਿੰਨਾ ਪੜਿਆ। ਤੇ ਜਦੋਂ ਬੇਲਾਂ ਤੋਂ ਨਾਲ ਦੇ ਬੰਦੇ ਨੂੰ ਕਹਿੰਦਾ ਦੇਖੀ ਕਾਕਾ ਯੂਨਿਟ ਕਿੰਨੇ ਆ? ਉਹ ਨਹੀਂ ਯਾਰ ਮਿੱਠੇ, ਤੁਹਾਨੂੰ ਪਸੀਨਾ ਆਉਂਦਾ, ਤੁਸੀਂ 20 ਕਦਮ ਟੁਰ ਕੇ ਵੇਖ ਲਓ, ਨੱਸ ਕੇ ਵੇਖ ਲਓ, ਘੋਲ ਕਰਕੇ ਦੇਖ ਲਓ ਕਿਸੇ ਨਾਲ, ਤੁਸੀਂ ਬਿਲਕੁਲ ਥੱਕ ਜਾਣਾ, ਹੱਕੇ ਬੱਕੇ ਹੋ ਜਾਣਾ। ਮੈਂ ਇਹ ਨਿਚੋੜ ਕੱਢਿਆ, ਗਰਮੀ ਨੇ ਕਿਸੇ ਕੀ ਨਹੀਂ ਹੋਈ। ਗਰਮੀ ਤੋਂ ਬਚੋ ਭਾਂ।
यार ये केड़ी टर्म है गर्मी किसी की नहीं हुई ਨਹੀਂ ਤੇ यार गर्मी किसी का ना हुआ ਗਰਮੀ ਆਹੋ ਤੁਹਾਨੂੰ ਪਤਾ ਯੂਰਪ ਚ ਕਿੰਨੀ ਗਰਮੀ ਪੈਣ ਦੀ ਉੱਥੇ ਬੰਦੇ ਓਏ ਯੂਕੇ ਕੀ ਹੋ ਰਿਹਾ ਉਹ ਭਾਈ ਉੱਥੇ ਇਮਲੀ ਆਲੂ ਬਖਾਰੇ ਦਾ ਸ਼ਰਬਤ ਲਾ ਲਿਆ ਬੰਦੇ ਨੂੰ ਐਲਫਾ ਟਾਵਰ ਦੇ ਥੱਲੇ ਯਾਰ ਮੈਨੂੰ ਪਤਾ ਲੱਗਾ ਉੱਥੇ ਉਹਨੂੰ ਕੀ ਕਹਿੰਦੇ ਨੇ ਨੇਚਰ ਚੇਂਜ ਹੋਈ ਪਈ ਆ ਬਿਲਕੁਲ ਹੀ ਉਲਟ ਹੋ ਗਿਆ ਓਏ ਉਹ ਤੇ ਬੰਦੇ ਮਰ ਗਏ ਨੇ ਉਹ ਵਿਚਾਰੇ ਨੂੰ ਆਦਤ ਹੀ ਨਹੀਂ ਸੀ ਗਰਮੀ ਦੀ ਉਸਤਾਦ ਜੀ ਉੱਥੇ 35 ਦੇਖ ਲਓ ਕੀ ਹਿਸਾਬ ਤਾਂ ਹੁਣ ਭੁੰਨ ਯਾਰ ਉੱਥੇ ਮਤਲਬ ਠੰਡ ਵਾਲਾ ਹੀ ਮਾਹੌਲ ਆ ਯੂਕੇ ਲੰਡਨ ਇਹ ਉਹ ਸਰਦੀ ਹੁੰਦੀ ਸੀ ਹੁਣ ਉੱਥੇ ਮੈਂ ਸੁਣਿਆ ਪਤਾ ਨਹੀਂ ਤੂੰ ਦੱਸ ਰਿਹਾ ਪੈਸਾ ਕੱਲ ਹਾਂਜੀ ਸਰ ਜੀ ਕਿ ਕਾਲੂ ਉੱਥੇ ਬੰਦੇ ਮਰ ਗਏ ਨੇ ਹੁਣ ਪਤਾ ਲੱਗਿਆ ਜ਼ਮੀਨ ਗਰਦਸ਼ ਅਯਾਮ ਚ ਕਰਦੀ ਹੈ ਅੱਲਾ ਭਲਾ ਕਰੇ ਇਹੀ ਮੈਂ ਗੱਲ ਕਰਨਾ ਜ਼ਮੀਨ ਘੁੰਮਣ ਤੇ ਹਾਂ ਸਾਡਾ ਕੋਈ ਭੁੱਲ- ਕੁਝ ਸਾਲ 200 400 500 1000 ਸਾਲ ਬਾਅਦ ਕਿਤੇ ਗੇਮ ਪੈਂਦੀ ਆ ਨਹੀਂ ਸਾਡਾ ਮੁਲਕ ਅੱਜ ਘੁੰਮਣ ਡਿਆ ਸਾਡਾ ਹੁਣ ਸਰਦੀਆਂ ਜਾਣ ਡਿਆ ਤੇ ਉਹ ਯੂਰਪ ਗਰਮੀਆਂ ਲਾਣ ਡੇ ਅੱਛਾ ਹੁਣ ਮੈਂ ਉੱਧਰ ਮੈਂ ਤੇ ਇਹ ਸ਼ੁਕਰ ਕੀਤਾ ਫੈਸਲ ਭਾਈ ਨੇ ਕਿਤੇ ਇਹ ਨਹੀਂ ਕਹਿਤਾ ਅੱਗੇ ਗਰਮੀ ਜਿਹੜੀ ਉੱਥੇ ਪੈ ਰਹੀ ਹੈ ਨਾ ਅਰਕੇ ਗਰਮੀਆਂ ਹੁਣ ਤੁਹਾਨੂੰ ਪਤਾ ਕਰਾਚੀ ਚ ਸਰਦ ਹਵਾਵਾਂ ਚੱਲਣੀਆਂ ਕਰਾਚੀ ਬਰਫਬਾਰੀ ਹੋਣੀ ਉਹ ਦੁਨੀਆ ਘੁੰਮ ਗਈ ਆ ਕਰਾਚੀ ਵਾਲਾ ਮੌਸਮ ਇੱਧਰ ਆ ਗਿਆ ਚਲੋ ਠੀਕ ਆ ਅਸੀਂ ਨਜ਼ਰ ਵੀ ਆਉਣਾ ਤੁਹਾਨੂੰ ਕਿ ਨਹੀਂ ਆਣ ਡੇ ਨਹੀਂ ਆਉਂਦੇ ਅੱਛਾ ਉਸਤਾਦ ਜੀ ਮੈਂ ਨਾ ਮਾਜ਼ਰਤ ਦੇ ਨਾਲ ਇੱਕ ਤੁਹਾਨੂੰ ਨਾ ਸ਼ੋਅ ਦਾ ਚੈਲੰਜ ਕਰਨਾ ਸੀਗਾ ਤੁਹਾਨੂੰ ਹਾਂ ਇਹ ਤੁਸੀਂ ਦਾਨਿਸ਼ ਤੇ ਮਿੱਠਾ ਮੈਂ ਭਾ ਲਿਆ ਵਾਸਤੇ ਕਾਲੂ ਕਬੱਡੀ ਦਾ ਮੈਚ ਕਰਨਾ ਉਸਤਾਦ ਜੀ ਬਾਹਰ ਚਲੋ ਇੰਨੀ ਗਰਮੀ ਚ ਠੀਕ ਹੈ ਬਹੁਤ ਅੱਛੇ ਨਹੀਂ ਕਰਦੇ ਆ ਕੱਲ ਕਰ ਲਾਂਗੇ ਆ ਪਰਸੋਂ ਵੈਸੇ ਕਰ ਲਾਂਗੇ। ਇਦਾਂ ਸ਼ੋਅ ਕਰਨ ਦਾ ਇੱਕ ਫਾਇਦਾ ਵਾ ਡੀਟਿੰਗ ਡੂਟਿੰਗ ਨਹੀਂ ਹੋਣੀ ਸਿਰਫ ਆਵਾਜ਼ ਚਲਾਈ ਆਡੀਓ ਸ਼ੋਅ ਆਹੋ ਨਹੀਂ ਆਡੀਓ ਨਹੀਂ ਅਸੀਂ ਬੈਠੇ ਤੇ ਹੈਗੇ ਹੀ ਆ MP3 ਲੇਕਿਨ ਆਵਾਜ਼ ਚਲਾ ਜਾ ਲਓ ਜੀ ਨਾਜ਼ਰੀਨ ਬਸ ਭਾਈ ਹੁਣ ਬੈਠਾ ਨਹੀਂ ਜਾ ਰਿਹਾ ਠੀਕ ਹੋ ਗਿਆ ਉਹਦਾ Okay ਹੋ ਕੰਮ ਗਿਆ। ਸੁਣ ਲਿਖ ਦੇਣਾ ਆਪਣਾ ਖਿਆਲ ਰੱਖੋ ਕਿ ਕੱਲ ਸਹੀ ਫਿਰ